पंजाबी रेडियो USA देख रहे सारे ही दर्शकों को जी आयां नूं सत श्री अकाल। वाहिगुरू जी का खालसा वाहिगुरू जी की फतेह। यूबा सिटी के नगर कीर्तन के विच पहुंचे हुए हैं। इत्थे बाहर लंगरां वाले वीरां वल्लों सारिਆਂ ਵੱਲੋਂ मिल के जिहड़ा लंगर लगाया जाता है। उत्थे आपां पहुंचे हैं। उत्थे आओ संगतां दे नाल गलबात करदे हां। जी आयां नूं जी, सत श्री अकाल। सत श्री अकाल जी। की नाम है जी तुहाडा? दिलावर सिंह जी। दिलावर सिंह जी, की संगतां नूं कहना चाहुंदे आ? संगतां नूं यही कहना चाहुंदे आ जी कि जिहड़ा मेला इस नगर कीर्तन दे उत्ते हुम हुमा के पहुंचना चाहिदा, ਵੱਧ ਤੋਂ ਵੱਧ योगदान पाउणा चाहिदा ਤੇ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਚਾਹੀਦਾ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜੀ। ਤੁਸੀਂ ਵੀ ਯੂਬਾ ਸਿਟੀ ਤੋਂ? ਹਾਂਜੀ, ਯੂਬਾ ਸਿਟੀ ਇੰਡੀਆ ਤੋਂ, ਪਿੰਡ ਭੱਠੇ ਨੇੜੇ ਸ਼ਾਮ 84 ਧਾਮੀਆਂ। ਠੀਕ ਹੈ ਜੀ। ਤੇ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ? ਮੈਂ ਇਹ ਕਹਿਣਾ ਚਾਹੁੰਦਾ, ਬੇਨਤੀ ਕਰਦਾ ਸਾਰੇ ਆਲ ਵਰਲਡ ਦੇ ਜਿਹੜੇ ਸਿੱਖ ਹੈਗੇ ਆ, ਉਹ ਆਪਾਂ ਵੀ ਰਲ ਮਿਲ ਕੇ ਰਹੀਏ, ਚੌਧਰ ਨੂੰ ਹਉਮੈ ਤੋਂ ਬਚੀਏ। ਜਿਹੜਾ ਵੀ ਅੰਮ੍ਰਿਤਧਾਰੀ ਸਿੱਖ ਆ ਉਹੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰੇ। ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ ਉਹ ਜਰਾ ਕਿ ਅੰਮ੍ਰਿਤ ਛਕ ਕੇ ਕਰ ਸਕਦੇ ਆ। ਇੱਕ ਗੱਲ। ਦੂਸਰਾ, ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਇਸ ਵੇਲੇ ਕਰੜਾਈ ਹੋ ਰਹੀ ਆ। ਅੰਮ੍ਰਿਤ ਛਕਣ, ਗੁਰੂ ਵਾਲੇ ਬਣਨ, ਸੱਚ ਬੋਲਣ, ਨਾਲਦਿਆਂ ਨੂੰ ਵੀ ਰੱਜਵੀਂ ਰੋਟੀ ਖਿਲਾਉਣ। ਇਹ ਨਾ ਹੋਵੇ ਵੀ ਆਪ ਘਰ ਭਰ ਲੈਣੇ ਤਾਂ ਜਿਹੜੇ ਗਰੀਬ ਸਾਡੇ ਸੇਵਾ ਕਰਦੇ ਆ, ਨੌਕਰ ਚਾਕਰ ਹੈਗੇ, ਉਹ ਭੁੱਖੇ ਮਰਦੇ ਆ ਜੀ, ਤੇ ਉਹਨਾਂ ਦੇ ਘਰ ਵੀ ਬਣਾ ਕੇ ਦੇਣ। ਮੈਂ 1953 ਤੋਂ ਦੇਖਦਾ ਉਹੀ ਗਰੀਬ, ਉਹੀ ਮੈਂ ਮਾਲਵੇ ਇਲਾਕੇ 'ਚ ਵੀ ਜਾਂਦਾ ਜਿੱਥੇ ਮੈਂ ਪੜ੍ਹਿਆ, ਪੱਖੋਵਾਲ ਆਂਡਰੂ ਪਿੰਡ ਤੋਂ, ਤੇ ਉਹ ਜਿੰਨੇ ਗਰੀਬ ਘਰ ਸੀ ਉਹਨਾਂ ਦੇ ਉਹੀ ਘਰ ਛੜੇ ਛੜਾਏ, ਵਿਚਾਰੇ ਬਹੁਤ ਔਖੇ ਆ। ਬੜੇ ਬੜੇ ਅਸੀਂ ਜ਼ਿਮੀਂਦਾਰ ਬਣ ਗਏ ਆ, ਬਹੁਤ ਤਰੱਕੀਆਂ ਕਰ ਲਈਆਂ। ਉਹ ਸਾਰਾ ਕੁਛ ਹੀ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਵੀ ਘਰ ਬਣਾਉਣੇ ਚਾਹੀਦੇ ਆ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਗੁਰਦੁਆਰਾ ਸਾਹਿਬ ਟਿਆਰਾ ਬੁena ਯੂਬਾ ਸਿਟੀ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਆ, ਉਸ ਦੇ ਸੰਬੰਧ ਦੇ ਵਿੱਚ ਬਾਹਰ ਲੰਗਰਾਂ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਲੰਗਰ ਵਾਲੇ ਵੀਰਾਂ ਨੇ ਸਾਰਿਆਂ ਨੇ ਮਿਲ ਕੇ ਬਾਹਰ ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਥਾਂ ਆ, ਉੱਥੇ ਜਿਹੜੇ ਇਹ ਲੰਗਰ ਲਗਾਏ ਹੋਏ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੰਗਤਾਂ ਨੂੰ ਬੇਨਤੀ ਅਪੀਲ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਯੂਬਾ ਸਿਟੀ ਦੀ ਧਰਤੀ ਬਹੁਤ ਵੱਡਿਆਂ ਭਾਗਾਂ ਵਾਲੀ ਆ। ਅੱਜ ਤੋਂ 43 ਸਾਲ ਪਹਿਲਾਂ ਜਿਹੜੇ ਸਿਆਣੇ ਬਜ਼ੁਰਗ ਸੀ, ਉਹਨਾਂ ਨੇ ਗੁਰਗੱਦੀ ਦਿਵਸ ਨੂੰ ਚੁਣ ਕੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਮਨਾਉਣ ਦਾ ਨਗਰ ਕੀਰਤਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਤੇ ਸਿੱਖਾਂ ਨੂੰ ਇਹ ਸੁਨੇਹਾ ਦੇਣ ਵਾਸਤੇ ਸਾਰੀ ਦੁਨੀਆ 'ਤੇ ਵੱਖ-ਵੱਖ ਉਪਰਾਲੇ ਕਰਕੇ ਇਹ ਜੋ ਜੋੜ ਮੇਲਾ ਹੈਗਾ, ਇਹਨੂੰ ਸਜਾਇਆ, ਇਹਨੂੰ ਬਣਾਇਆ। ਮੈਂ ਇਹ ਸਮਝਦਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਦਾ ਜੋ ਹੁਕਮ ਹੈਗਾ ਉਹ ਇਹ ਆ ਵੀ ਆਪਣੀ ਮੱਤ ਨੂੰ ਤਿਆਗੀਏ। ਜਿਹੜੀ ਗੁਰੂ ਦੀ ਮੱਤ ਹੈ, ਗੁਰਬਾਣੀ ਇਹੋ ਦੱਸਦੀ ਆ, ਫਿਰ ਉਹਨੂੰ ਆਪਾਂ ਆਪਣੇ ਜੇਨ 'ਚ ਵਸਾਈਏ, ਉਹਦਾ ਪ੍ਰਚਾਰ ਕਰੀਏ, ਅਤੇ ਤਦ ਕਰਕੇ ਹੀ ਸਾਰੀ ਮਨੁੱਖਤਾ ਦਾ ਭਲਾ ਹੋ ਸਕਦਾ। ਅੱਜ ਕਲਯੁੱਗ ਦਾ ਜ਼ਮਾਨਾ, ਕੋਈ ਕਿਸੇ ਦਾ ਮਿੱਤਰ ਨਹੀਂ ਹੈਗਾ, ਇੱਕ ਦੂਜੇ ਦੇ ਸਭ ਦੁਸ਼ਮਣ ਬਣੇ ਪਏ ਆ। ਦੁਨੀਆ ਸਾਰੀ ਦੁੱਖਾਂ ਨਾਲ ਘੇਰੀ ਪਈ ਆ। ਦੁਨੀਆ 'ਤੇ ਲੜਾਈਆਂ, ਮੁਲਕਾਂ ਦੀਆਂ ਲੜਾਈਆਂ ਹੋ ਰਹੀਆਂ, ਚੀਜ਼ਾਂ ਦੀ ਘਾਟ ਪੈ ਰਹੀ ਆ। ਸੋ ਇਹ ਸਭ ਕੁਝ ਜੋ ਕੁਝ ਹੋ ਰਿਹਾ, ਇਹਦੇ ਸਾਰੇ ਆਪਾਂ ਕਸੂਰਵਾਰ ਅਸੀਂ ਆ। ਸਾਨੂੰ ਜੋ ਗੁਰੂ ਸਾਹਿਬਾਂ ਦਾ ਦਿੱਤਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਉਪਦੇਸ਼, ਉਹ ਆਪਣੇ ਮਨਾਂ 'ਚ ਵਸਾ ਕੇ ਉਹਨੂੰ ਧਾਰੀਏ ਅਤੇ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਤਦ ਕਰਕੇ ਮਨੁੱਖਤਾ ਦਾ ਭਲਾ ਹੋ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਇਹੋ ਸਾਰੀ ਦੁਨੀਆ 'ਤੇ ਘੁੰਮ ਕੇ ਸਾਰੀ ਮਨੁੱਖਤਾ ਵਾਸਤੇ ਪ੍ਰਚਾਰ ਕੀਤਾ ਅਤੇ ਆਪਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਿਆ। ਇਹ ਦਾਸ ਦੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਯੂਬਾ ਸਿਟੀ ਦੀ ਸੰਗਤ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਮਹਾਨ ਉਪਰਾਲਾ ਕਰਕੇ ਇੱਥੇ ਇਸ ਧਰਤੀ 'ਤੇ ਜੋ ਪ੍ਰੋਗਰਾਮ ਸ਼ੁਰੂ ਕੀਤਾ। ਅਸੀਂ ਤਕਰੀਬਨ ਹਰ ਸਾਲ ਆਣ ਕੇ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਅਤੇ ਸੰਗਤਾਂ ਨੂੰ ਮਿਲਦੇ ਹਾਂ। ਇਸ ਵਾਰ ਕਾਫੀ ਦੂਰੋਂ ਤੁਸੀਂ ਹਰ ਵਰੇ ਜਿਹੜਾ ਆਉਂਦੇ ਆ? ਹਾਂਜੀ, ਜਦ ਅਮਰੀਕਾ 'ਚ ਆਏ ਹਾਂ 81 ਤੋਂ, ਉਸ ਸਾਲ ਤੋਂ ਅਸੀਂ ਤਕਰੀਬਨ ਹਰ ਸਾਲ ਗੁਰੂ ਘਰ ਆਉਂਦੇ ਹਾਂ। ਅਤੇ ਤਕਰੀਬਨ ਉਦੋਂ ਸੰਗਤ ਥੋੜ੍ਹੀ ਹੁੰਦੀ ਸੀ ਪਹਿਲਾਂ, ਹੁਣ ਦਿਨੋਂ ਦਿਨ ਸੰਗਤ 'ਚ ਵਾਧਾ ਹੋ ਰਿਹਾ। ਜਿਸ ਤਰ੍ਹਾਂ ਇੰਡੀਆ ਹੋਲਾ ਮਹੱਲਾ ਜਾਂ ਵਿਸਾਖੀ ਆ, ਇੱਦਾਂ ਦਾ ਪੁਰਬ ਬਣ ਗਿਆ। ਜਿਹੜਾ ਕੋਈ ਬੰਦਾ ਇੰਡੀਆ ਤੋਂ ਫੈਮਿਲੀ ਆਉਂਦੀ ਆ, ਹਰ ਇੱਕ ਬੰਦਾ ਇਹ ਚਾਹੁੰਦਾ ਵੀ ਯੂਬਾ ਸਿਟੀ ਜਾ ਕੇ ਨਗਰ ਕੀਰਤਨ 'ਤੇ ਸੰਗਤਾਂ ਦੇ ਦਰਸ਼ਨ ਕਰੀਏ ਅਤੇ ਨਾਲੇ ਸੀਸ ਝੁਕਾਈਏ, ਮਹਾਰਾਜ ਦਾ ਸ਼ੁਕਰਾਨਾ ਕਰੀਏ। ਅਤੇ ਮੈਂ ਐਲੇ ਦੀ ਸੰਗਤ ਵੱਲੋਂ ਗੁਰੂ ਘਰ ਬਰਮਾਉਂਟ ਨਾਰਥ ਹਾਲੀਵੁੱਡ ਵੱਲੋਂ ਵੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਅਰਦਾਸ ਕਰਦਾ
ਕਿ ਪਰਮਾਤਮਾ ਕੌਮ ਨੂੰ ਚੜ੍ਹਦੀ ਕਲਾ ਤੇ ਤਰੱਕੀ ਬਖਸ਼ੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਇੱਥੇ ਦੀ ਜੋ ਮੇਰੇ ਨਿਊਜ਼ ਮੀਡੀਆ ਵਾਲੇ ਵੀਰ, ਰੇਡੀਓ ਵਾਲੇ ਵੀਰ ਜੋ ਉਪਰਾਲਾ ਕਰ ਰਹੇ ਆ, ਇਹ ਵੀ ਸਾਡਾ ਸ਼ਲਾਘਾਯੋਗ ਆ ਤੇ ਅਸੀਂ ਇਸ ਦੇ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਗੁਰਮੇਜ ਸਿੰਘ ਗਿੱਲ ਦਾਸ ਵੱਲੋਂ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਸਿੱਖ ਕੌਮ ਦੀ ਜੋ ਨੀਂਹ ਰੱਖੀ ਸੀ, ਉਹ 10ਵੇਂ ਪਾਤਸ਼ਾਹ ਨੇ ਸੰਪੂਰਨ ਕਰਕੇ ਜੋ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਅੱਜ ਦਾ ਦਿਨ ਜੋ ਅਸੀਂ ਮਨਾਉਂਦੇ ਹਾਂ, ਨਾਲ ਨਾਲ ਹੁਕਮ ਕਰਤਾ ਜੋ ਸਾਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦਾ, ਪ੍ਰਗਟ ਕਰਾਂ ਕਿ ਦੇ ਆਪਾਂ ਸਾਰਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਈ ਦੇ ਚਰਨੀ ਲੱਗਣਾ ਹੈ ਤੇ ਆਪਾਂ ਆਓ ਪਰਨ ਕਰੀਏ, ਸਿੱਖੀ ਧਾਰਨ ਕਰੀਏ, ਬੱਚਿਆਂ ਨੂੰ ਪੰਜਾਬੀ ਸਿਖਾਈਏ, ਗੁਰੂ ਗੁਰਬਾਣੀ ਨਾਲ ਜੋੜੀਏ। ਸੋ ਸਮਝਾਸ ਦੀ ਇਹੀ ਬੇਨਤੀ ਹੈ। ਫਿਰ ਇਸ ਮੌਕੇ ਦੇ ਉੱਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਨਾਲ ਨਾਲ ਮੇਰੇ ਵੀਰ ਰੇਡੀਓ ਵਾਲੇ ਸਰਦਾਰ ਹਰਜੋਤ ਸਿੰਘ ਖਾਲਸਾ ਵੀਰ ਰਾਜ ਕਰਨ, ਜਿਨ੍ਹਾਂ ਨੇ ਬੜੀ ਹਰ ਪ੍ਰੋਗਰਾਮ ਇਹ ਕੈਲੀਫੋਰਨੀਆ ਜਿੱਥੇ ਵੀ ਹੋਵੇ ਜਾ ਕੇ ਇਹ ਲਾਈਵ ਕਰਦੇ ਹਨ, ਬੜੀ ਇਹ ਮਿਹਨਤ ਕਰਦੇ ਹਨ, ਰੇਡੀਓ ਰਾਹੀਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਹਨ। ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੋ ਸੰਗਤ ਦੂਰੋਂ ਨੇੜੋਂ ਚੱਲ ਕੇ ਆ, ਸਭ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ? ਹਾਂਜੀ, ਥੈਂਕ ਯੂ ਵੈਰੀ ਮਚ ਭਾਜੀ। ਮੇਰਾ ਦਾਸ ਪਲਵਿੰਦਰ ਮਾਹੀ, ਔਰ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਯੂਬਾ ਸਿਟੀ ਦੇ ਵਿੱਚ ਜਿਹੜਾ ਇਹ ਹਰੇਕ ਸਾਲ ਮਹਾਨ ਪੁਰਬ ਪਿਛਲੇ 42-43 ਸਾਲ ਤੋਂ ਹੋ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਜੋ ਉਹਦੀਆਂ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ। ਔਰ ਇਹ ਜਿਹੜਾ ਬਜ਼ੁਰਗ ਜਿਹੜੇ ਸਾਡੇ ਜਿਨੀ ਇਹ ਕੰਮ ਸ਼ੁਰੂ ਕੀਤਾ, ਸਾਨੂੰ ਪਲੇਟਫਾਰਮ ਦਿੱਤਾ, ਜਿੱਥੇ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਹਰੇਕ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾਂਦੇ ਆ। ਔਰ ਅਮਰੀਕਾ ਦਾ ਹਰ ਇੱਕ ਪੰਜਾਬੀ ਕਮਿਊਨਿਟੀ ਦਾ ਬਿਲੋਂਗ ਜਿਹੜਾ ਵੀ ਬੰਦਾ ਕਰਦਾ, ਉਹ ਚਾਹੇ ਦੂਰ ਨੇੜੇ ਜਿੱਥੇ ਵੀ ਰਹਿੰਦਾ, ਉਹਦੀ ਮਨ ਦੀ ਇੱਛਾ ਰਹਿੰਦੀ ਹੈ ਵੀ ਮੈਂ ਯੂਬਾ ਸਿਟੀ ਵਾਲੇ ਪ੍ਰੋਗਰਾਮ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵਾਂ ਜ਼ਰੂਰ। ਤੇ ਇਹ ਠੀਕ ਹੈ, ਕਈਆਂ ਕਾਰਨਾਂ ਕਰਕੇ ਕਈ ਆ ਸਕਦੇ ਕਿ ਨਹੀਂ। ਹੁਣ ਜਿੱਦਾਂ ਸਾਡੇ LA ਤੋਂ, ਬੇਰੀਏ ਤੋਂ, ਅਦਰ ਸਟੇਟ ਤੋਂ, ਕੈਨੇਡਾ ਤੋਂ, ਈਵਨ ਇੰਗਲੈਂਡ ਤੋਂ ਦੂਰੋਂ ਜਿਹੜੀ ਸੰਗਤ ਆ ਉਹ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਆਉਂਦੀ ਆ, ਦੇਖਣ ਆਉਂਦੀ ਆ। ਜਿਹੜੀ ਬਾਕੀ ਜਿਹੜਾ ਬਜ਼ੁਰਗਾਂ ਸਾਡਿਆਂ ਨੇ ਕੰਮ ਇਹ ਸ਼ੁਰੂ ਕੀਤਾ, ਉਹਨਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ। ਉਹਨਾਂ 'ਚੋਂ ਕੁਛ ਹੈਗੇ ਆ, ਕੁਛ ਨਹੀਂ ਵੀ ਹੈਗੇ। ਹੁਣ ਤਾਂ ਸਾਡੇ ਲਈ ਬਹੁਤ ਸੌਖਾ ਹੋਇਆ ਕੰਮ। ਜਿਸ ਸਮੇਂ ਉਹਨੇ ਇਹ ਸ਼ੁਰੂ ਕੀਤਾ ਕੰਮ, ਉਦੋਂ ਬਹੁਤ ਮੁਸ਼ਕਲਾਂ ਸੀਗੀਆਂ ਸਾਨੂੰ ਆਉਂਦੀਆਂ, ਹਾਂਜੀ। ਤੇ ਹੁਣ ਤਾਂ ਮੀਡੀਆ ਵੀ ਸਾਡਾ, ਜਿੱਦਾਂ ਹੁਣ ਤੁਹਾਡਾ ਵੀ ਪੰਜਾਬੀ ਰੇਡੀਓ USA ਆ, ਚਾਹੇ ਉਹ ਵੱਖਰੇ ਵੱਖਰੇ ਇਸ਼ੂਜ਼ ਦੇ ਤੌਰ 'ਤੇ, ਚਾਹੇ ਉਹ ਕਿਸੇ ਵੀ ਬਿਜ਼ਨਸ ਦੇ ਨਾਲ ਸੰਬੰਧਿਤ ਆ, ਚਾਹੇ ਸਾਡੀਆਂ ਸਮਾਜਿਕ ਮੁਸ਼ਕਲਾਂ ਆ, ਉਹ ਸਾਰੇ ਬੜੇ ਤੁਹਾਡੇ ਉਪਰਾਲੇ ਆ। ਰੋਜ਼ ਤੁਸੀਂ ਲੈ ਕੇ ਆਉਂਦੇ ਆ ਪੰਜਾਬੀ ਕਮਿਊਨਿਟੀ ਨੂੰ, ਜਿੱਥੇ ਵੀ ਕੋਈ ਵੀ ਚਾਹੇ ਕੋਈ ਵੀ ਇੱਦਾਂ ਦੀ ਸਮੱਸਿਆ ਆਉਂਦੀ ਆ। ਜਿੱਦਾਂ ਹੁਣ ਆਹ ਮੰਟੀਕੇ ਦੇ ਵਿੱਚ ਸਾਡਾ ਹੈਪਨ ਹੋਇਆ, ਇਹ ਮਰਸੇਡ ਦੇ ਵਿੱਚ ਜਿਹੜਾ ਉਹ ਪਰਿਵਾਰ ਸੀ, ਉਹ ਜਿਹੜੇ ਉਹਦੇ ਚਾਰੇ ਜੀ ਜਿਹੜੇ ਇੱਦਾਂ ਕਿ ਕਤਲ ਕਰ ਦਿੱਤੇ ਗਏ, ਉਹ 'ਚ ਪੰਜਾਬੀ ਰੇਡੀਓ ਨੇ ਵੀ ਔਰ ਸਮੂਹ ਪੰਜਾਬੀ ਕਮਿਊਨਿਟੀ ਨੇ ਵੀ ਕਾਫੀ ਉਹਦੇ ਵਿੱਚ ਹੱਕ ਦੀ ਜਾਂ ਇਨਸਾਫ ਲੈਣ ਦੇ ਲਈ ਕਾਫੀ ਆਵਾਜ਼ ਚੁੱਕੀ ਆ। ਅੱਜ ਸਾਡੇ ਕੋਲ ਸਾਡਾ ਮੀਡੀਆ ਹੈਗਾ, ਤੋ ਇਸ ਗੱਲ ਦੇ ਲਈ ਵੀ ਬੜਾ ਸਾਨੂੰ ਇੱਕ ਫਖਰ ਆ। ਹੁਣ ਸਾਡੀ ਗੱਲ ਬੜੀ ਦੂਰ ਤੱਕ ਜਾਣੀ ਸੌਖੀ ਹੋਈ ਹੋਆ। ਉਸ ਸਮੇਂ ਇੰਨੇ ਸਾਧਨ ਹੈ ਨਹੀਂ ਸੀ, ਸੋਰਸ ਹੈ ਨਹੀਂ ਸੀ, ਨਾ ਸਾਡਾ ਮੀਡੀਆ ਸੀ। ਬਾਕੀ ਜਿੱਥੇ ਆਪਾਂ ਹੁਣ ਅੱਜ ਖੜ੍ਹੇ ਹਾਂ, ਦੇਖੋ ਇੱਕ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਇਤਿਹਾਸ ਰਿਹਾ। ਗੁਰੂ ਨਾਨਕ ਸਾਹਿਬ ਤੋਂ ਵੀ 250-300 ਸਾਲ ਪਹਿਲਾਂ ਜਿਹੜੀ ਇੱਕ ਜਿਹਨੂੰ ਭਗਤੀ ਮੂਵਮੈਂਟ ਵੀ ਕਹਿ ਦਿੰਦੇ, ਚਾਹੇ ਸਤਿਗੁਰੂ ਨਾਮਦੇਵ, ਕਬੀਰ, ਸਤਿਗੁਰੂ ਰਵਿਦਾਸ ਜੀ ਮਹਾਰਾਜ, ਉਦੋਂ ਤੋਂ ਲੈ ਕੇ 500-600 ਸਾਲ ਦਾ ਜਿਹੜਾ ਇਹ ਸੰਘਰਸ਼ ਸੀਗਾ। ਔਰ ਇੱਕ ਉਹਨਾਂ ਨੂੰ ਇੱਕ ਭਾਰਤ ਦੇ ਇੱਕ ਮੂਲ ਨਿਵਾਸੀ ਸਮਾਜ ਨੂੰ ਇਕੱਠੇ ਕਰਨ ਦਾ ਸੰਘਰਸ਼ ਸੀ। ਜਿਹੜਾ ਸਾਡਾ ਰਾਜ ਗਿਆ ਆ ਨਾ, ਹੁਣ ਅੱਜ ਵੀ ਬਹੁਤ ਸਾਰੇ ਇਤਿਹਾਸਕਾਰ ਕਹਿੰਦੇ ਤਾਂ ਉਹਨੂੰ ਗੱਲਾਂ ਤਾਂ ਯਾਦ ਕਰਦੇ ਆ ਕਿ ਉਹ ਸਾਡਾ ਇਤਿਹਾਸ ਆ, ਲੇਕਿਨ ਉਹਨੂੰ ਰਿਪੀਟ ਕਿੱਦਾਂ ਕਰਨਾ ਉਹਦੇ ਤੇ ਕੋਈ ਨਹੀਂ ਆ ਰਿਹਾ। ਅਮਲ ਕਿੱਦਾਂ ਹੋਵੇ, ਅਮਲ ਉਹ ਤੇ ਕਿੱਦਾਂ ਆਵੇ, ਉਹ ਰਾਜ ਵਾਪਸ ਆਉਣਾ ਕਿੱਦਾਂ ਆ, ਉਹ ਆਵੇ ਕਿੱਦਾਂ, ਹੈ ਨਾ। ਸੋ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਸਿੱਖੀਜ਼ਮ ਦੇ ਵਿੱਚ ਵੀ ਆ, ਸਾਡੇ ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਕਾਸਟ ਸਿਸਟਮ ਦਾ ਆ। ਜਿੰਨਾ ਚਿਰ ਆਪਾਂ ਇਕੱਠੇ ਨਹੀਂ ਨਾ ਹੁੰਦੇ, ਜਿੰਨਾ ਚਿਰ ਆਪਾਂ ਇਕੱਠੇ ਨਹੀਂ ਨਾ ਹੁੰਦੇ ਸਾਰੇ,
ਤੇ ਉਹਨਾਂ ਚਿਰ ਉਹਦੇ ਵਿੱਚ ਸਾਡੀ ਗੱਲ ਨਹੀਂ ਬਣ ਸਕਦੀ। ਸਾਨੂੰ ਸਾਰੇ ਭਾਰਤ ਦੇ ਮੂਲ ਨਿਵਾਸੀ ਸਮਾਜ ਨੂੰ ਇਕੱਠੇ ਹੋ ਕੇ ਜੋ ਗੁਰੂ ਸਾਹਿਬਾਂ ਨੇ ਸੰਘਰਸ਼ ਦਿੱਤਾ, ਸਾਨੂੰ ਫਲਸਫਾ ਦਿੱਤਾ ਨਾ, ਤਾਂ ਅਸੀਂ ਇਕੱਠੇ ਹੋ ਕੇ ਉਸ ਚੀਜ਼ ਦਾ ਮੁਕਾਬਲਾ ਜਿਹੜਾ ਆ ਉਹ ਹੋ ਸਕਦਾ। ਅਦਰਵਾਈਜ਼ ਨਹੀਂ ਤਾਂ ਜਿੱਦਾਂ ਹੁਣ ਆਪਾਂ ਭਾਰਤ ਦੇ ਵਿੱਚ ਦੇਖੀਏ, ਜਿੱਦਾਂ ਵਰਲਡ ਵਾਈਡ ਆਪਾਂ ਦੇਖੀਏ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਜਿਹੜੀ RSS ਵੱਲੋਂ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਜ਼ੋਰ ਲੱਗਾ। ਸਿੱਖਾਂ ਨੂੰ ਨਹੀਂ ਟੈਰਰਿਸਟ ਕਿਹਾ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਚੀਜ਼ਾਂ ਆਪਾਂ ਫਾਰਮਰ ਪ੍ਰੋਟੈਸਟ ਦੇ ਵਿੱਚ ਵੀ ਦੇਖਿਆ ਵੀ ਉਹਦੇ ਕਿੱਦਾਂ ਹਾਂਜੀ ਫਾਰਮਰ ਪ੍ਰੋਟੈਸਟ ਦੇ ਵਿੱਚ ਵੀ ਆ ਜਿਹੜਾ ਹੁਣ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨ ਵਾਲੀ ਵੀ ਗੱਲ ਆ, ਉਹ ਉਸੇ ਚੀਜ਼ ਦੀ ਦੇਣ ਆ ਕਿ ਇਹ ਲੋਕ ਦਬਦੇ ਨਹੀਂ, ਹੱਕ ਸੱਚ ਦੇ ਨਾਲ ਇਹ ਖੜ ਜਾਂਦੇ ਡਟ ਕੇ। ਸੋ ਗੁਰੂ ਗ੍ਰੰਥ ਸਾਹਿਬ ਜਿਹੜਾ ਜਾਂ ਗੁਰੂ ਸਾਹਿਬ ਦਾ ਸਾਰਾ ਹੀ ਫਲਸਫਾ ਆ, ਸਾਨੂੰ ਕੱਲੀ ਕੱਲੀ ਗੱਲ ਦਾ ਉਹਦੇ ਵਿੱਚ ਜਵਾਬ ਵੀ ਹੈਗਾ ਸਾਡੇ ਕੋਲ, ਔਰ ਸਾਨੂੰ ਸੇਧ ਵੀ ਮਿਲਦੀ ਆ। ਸੋ ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਉਹ ਸੇਧ ਲੈ ਕੇ ਨਾ ਉਹਦੇ 'ਤੇ ਕੰਮ ਕਰਨ ਦੀ ਲੋੜ ਆ, ਤਾਂ ਜੋ ਅਸੀਂ ਪਹਿਲਾ ਜਿਹੜਾ ਸਾਡਾ ਇਤਿਹਾਸਕ ਪਿਛੋਕੜ ਆ ਉੱਥੇ ਤੱਕ ਉੱਥੇ ਤੱਕ ਉਸ ਚੀਜ਼ ਨੂੰ ਕਾਇਮ ਕਰ ਸਕੀਏ। ਸੋ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇਹ ਸਨ, ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬਾਕੀ ਹੋਰ ਸੰਗਤਾਂ ਦੇ ਨਾਲ ਫਿਰ ਆਪਾਂ ਤੁਹਾਡੇ ਨੂੰ ਰੂਬਰੂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੈਂ ਵੀ ਨਾਲ ਆਓ ਨਹੀਂ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਪਹੁੰਚੇ ਹੋਏ ਆ ਲੰਗਰਾਂ ਦੇ ਵਿੱਚ, ਜਿੱਥੇ ਸਾਡੀਆਂ ਮਾਵਾਂ ਧੀਆਂ ਭੈਣਾਂ ਜਿਹੜੀਆਂ ਆ ਉਹ ਸੇਵਾਵਾਂ ਕਰ ਰਹੀਆਂ ਨੇ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬੜੇ ਮਿਹਨਤ ਦੇ ਨਾਲ ਜਿਹੜੀਆਂ ਸੇਵਾਵਾਂ ਕਰ ਰਹੇ ਆ। ਆਪਾਂ ਲੱਕੀ ਗਿੱਲ ਹੁਣਾਂ ਦੇ ਨਾਲ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਦੇਖ ਰਹੇ ਦਰਸ਼ਕਾਂ ਨੂੰ, ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀਆਂ ਯੂਬਾ ਸਿਟੀ ਤਾਂ ਬਾਹਰੋਂ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ, ਜਿਹੜੀਆਂ ਦੂਰੋਂ ਦੂਰੋਂ ਇੱਥੇ ਪਹੁੰਚੀਆਂ ਆ। ਸੋ ਇੱਥੇ ਅਸੀਂ ਸਾਰੇ ਜਾਣੇ ਲੰਗਰਾਂ ਦੀ ਸੇਵਾ ਦੇ ਵਿੱਚ ਹੈਗੇ ਆ, ਬੀਬੀਆਂ ਸੇਵਾ ਕਰ ਰਹੀਆਂ ਆ। ਸੋ ਬਾਹਰ ਵੱਖਰੇ ਵੱਖਰੇ ਤਰ੍ਹਾਂ ਦੇ ਫੂਡ ਲੰਗਰ ਤਿਆਰ ਕੀਤੇ ਹੋਆ, ਤਾਂ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ। ਇੰਨੀ ਠੰਡ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ, ਬੱਚੇ ਆ, ਛੋਟੇ ਆ, ਬਜ਼ੁਰਗ ਆ, ਸਾਰੇ ਹੀ ਆਏ ਆ। ਸੋ ਇਸ ਵੇਲੇ ਇੱਥੇ ਸਾਗ ਦੀ ਸੇਵਾ ਚੱਲ ਰਹੀ ਆ। ਸੋ ਤੁਸੀਂ ਦੇਖ ਰਹੇ ਆ ਮੱਕੀ ਦੀ ਰੋਟੀ ਆ, ਸਾਗ ਚੱਲ ਰਿਹਾ। ਲਗਭਗ 10 ਦਿਨ ਹੋ ਗਏ ਆ ਜੀ, ਪਹਿਲਾਂ ਸਾਗ ਖੇਤਾਂ ਵਿੱਚੋਂ ਲਿਆ ਕੇ ਤਾਜ਼ਾ ਬਣਾਇਆ। ਸੋ ਇਹ ਜਿਹੜਾ ਸਪੈਸ਼ਲ ਇਸੇ ਦੇ ਲਈ ਜਿਹੜਾ ਸਾਗ ਤਿਆਰ ਕੀਤਾ ਜਾਂਦਾ ਹੈ, ਸਪੈਸ਼ਲ ਅਸੀਂ ਸਪੈਸ਼ਲ ਫ੍ਰਿਜਰ ਰੱਖੇ ਹੋਆ ਕਿ ਹਰੇਕ ਸਾਲ 10 ਦਿਨ ਪਹਿਲਾਂ ਸਾਗ ਲਿਆਉਂਦੀਆਂ ਬੀਬੀਆਂ ਸਾਰੀਆਂ ਹੀ। ਸੋ ਉਹਨਾਂ ਨੂੰ ਥੋੜਾ ਜਿਹਾ ਬਣਾ ਕੇ ਫ੍ਰਿਜਾਂ 'ਚ ਰੱਖਦੇ ਆ, ਤਾਂ ਲਾਸਟ ਨਾਈਟ ਸਾਰਾ ਇੱਥੇ ਸਾਗ ਲਿਆਂਦਾ ਆ। ਸੋ ਹੁਣ ਅੱਜ ਸਵੇਰ ਦਾ ਤੜਕੇ ਲੱਗ ਰਹੇ ਆ। ਹਾਂਜੀ, ਹੁਣ ਅੱਜ ਤੜਕੇ ਲੱਗ ਰਹੇ ਆ, ਤਾਂ ਸਾਰੇ ਜਾਣੇ ਇੰਜੋਏ ਕਰਦੇ ਆ। ਮੱਕੀ ਦੀ ਰੋਟੀ ਬਾਰੇ ਭੈਣ ਜੀ ਕਿਹਾ ਜਾਂਦਾ ਵੀ ਪਤਾ ਨਹੀਂ ਠੰਡੇ ਪਾਣੀ ਕਿ ਗਰਮ ਪਾਣੀ ਦੇ ਨਾਲ। ਹੁਣ ਤੁਸੀਂ ਦੱਸੋ ਵੀ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਇਹ ਕੀ ਨਾਮ ਹੈ ਤੁਹਾਡਾ? ਨਹੀਂ, ਆਪਾਂ ਤਾਂ ਘਰ ਵੀ ਮਿਕਸ ਪਾਣੀ ਦਾ ਬਾਰਮ ਜਿਹਾ ਹੋਵੇ ਜਿੱਦਾਂ ਇਹਦੇ ਨਾਲ ਬਣਾਈ ਦੀ, ਬਹੁਤ ਵਧੀਆ ਬਣਦੀ ਆ। ਬਾਕੀ ਹੁਣ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਬੀਬੀਆਂ ਬਹੁਤ ਸੇਵਾ ਕਰਦੀਆਂ ਆ। ਉਦੋਂ ਲੱਗੇ ਆ ਸਵੇਰ ਦੇ 7 ਵਜੇ ਤੋਂ ਪਕਾਉਣਾ ਸ਼ੁਰੂ ਕੀਤਾ ਆ। ਕਿੰਨਾ ਕੁ ਵਕਤ ਲੱਗ ਜਾਂਦਾ? ਰਾਤ ਕਿੰਨੇ ਕੁ ਵਜੇ ਤੱਕ ਚੱਲਣਾ? ਜਾਣਾ 40-50 ਬੋਰੇ ਪੱਕਣੇ ਆ, ਦੇਖ ਲਓ ਅੱਗੇ ਹਿਸਾਬ ਲਾ ਲਓ। 5 ਕੁਆਂਟਲ ਹੁੰਦਾ ਇੰਡੀਆ ਦਾ। ਸੋ ਦੇਖੋ 5 ਪਤੀਲੇ ਬਣੇ ਸਾਗ ਦੇ, ਬਾਬਾ ਜੀ ਦੀ ਕਿਰਪਾ ਨਾਲ ਚਲੋ ਬਹੁਤ ਵਧੀਆ ਲੱਗਦਾ। ਸਾਰੀ ਸੰਗਤ ਸੇਵਾ ਬਹੁਤ ਕਰਦੀ ਆ। ਸੋ ਇਹ ਬੀਬੀਆਂ ਜਿਹੜੀਆਂ ਸੇਵਾ ਕਈ ਵਾਰੀ ਜਦੋਂ ਆਪਾਂ ਕਰਦੇ ਆ ਦੇਖਦੇ ਆ, ਕਈ ਵਾਰੀ ਮੋਹਰੇ ਨਹੀਂ ਆਉਂਦੇ, ਪਿੱਛੇ ਰਹਿ ਕੇ ਆ। ਤੇ ਪਰ ਅੱਜ ਤੁਹਾਨੂੰ ਇਹ ਜਿਹੜਾ ਰੂਪ ਵਿਸ਼ੇਸ਼ ਤੌਰ ਦੇ ਉੱਤੇ ਤੁਹਾਨੂੰ ਦਿਖਾਉਣਾ ਚਾਹੁੰਦੇ ਆ। ਅਮਰਜੀਤ ਸਿੰਘ ਜੀ, ਜੇ ਤੁਸੀਂ ਦਿਖਾਓ ਵੀ ਸਾਗ ਦੇਖੋ ਰਿੱਝ ਰਿਹਾ ਆ, ਉਧਰ ਤੜਕਾ ਤਿਆਰ ਹੋ ਰਿਹਾ ਆ, ਤੇ ਇੱਧਰ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਸੇਵਾ ਕਰ ਰਹੀਆਂ। ਕਿਤੇ ਗੰਢੇ ਕੁਤਰ ਹੋ ਰਹੇ ਆ, ਕਿਤੇ ਮਲਿਆ ਜਾ ਰਿਹਾ ਹੈ ਆਟਾ, ਤੇ ਕਿਤੇ ਜਿਹੜੀਆਂ ਮੱਕੀ ਦੀਆਂ ਰੋਟੀਆਂ ਜਿਹੜੀਆਂ ਆ ਉਹ ਬਣ ਰਹੀਆਂ ਆ। ਸਾਲ ਤੋਂ ਹੀ ਅਸੀਂ ਤਾਂ ਬਹੁਤ ਬਾਬੇ ਦੀ ਸ਼ੁਕਰਾਨਾ ਕਰਦੇ ਆ। ਕਿਤੇ ਸਾਲ ਨੂੰ ਮਸੀਂ ਟਾਈਮ ਆਉਂਦਾ। ਕਿੰਨੇ ਵਰੇ ਹੋ ਗਏ ਮਾਤਾ ਜੀ ਇੱਥੇ ਜਿਹੜੇ ਇਦਾਂ ਸੇਵਾ ਦੇ ਵਿੱਚ ਆਉਂਦੇ? ਹੋ ਗਿਆ 10-12 ਸਾਲ ਹੋ ਗਏ ਮੈਨੂੰ ਤਾਂ। ਹਾਂਜੀ, ਆਓ ਤੁਹਾਨੂੰ ਹੋਰ ਬਾਕੀਆਂ ਦੇ ਨਾਲ ਵੀ ਜਿਹੜੀ ਨਾਲ ਦੇ ਨਾਲ ਗੱਲਬਾਤ ਕਰਾਉਂਦੇ ਆ। ਹਾਂਜੀ, ਕੀ ਨਾਮ ਹੈ ਬੇਟਾ ਤੁਹਾਡਾ? ਬੰਦਨਪ੍ਰੀਤ। ਸੋ ਪਿੱਛੋਂ ਕਹਿ ਰਹੇ ਆ ਵੀ ਤੁਹਾਨੂੰ ਸਾਰੇ ਗੁਰੂ ਸਾਹਿਬਾਨ ਦੇ ਨਾਮ ਆਉਂਦੇ ਆ ਤੇ ਉਹ ਤੁਸੀਂ ਸੁਣਾਉਣਾ ਚਾਹੁੰਦੇ ਆ। ਸੋ ਜ਼ਰੂਰ ਸਾਨੂੰ ਦੱਸੋ।
ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਗੁਰੂ ਹਰਿਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਆਪ ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਵੀ ਬੇਟਾ ਤੁਸੀਂ ਇਹ ਦੱਸੋ ਵੀ ਇੱਥੇ ਤੁਸੀਂ ਸੇਵਾ 'ਚ ਸਵੇਰ ਦੇ ਲੱਗੇ ਹੋਏ ਆ ਨਾਲ? ਹਾਂਜੀ। ਕੀ ਹੈਲਪ ਕਰਦੇ ਹੋ ਤੁਸੀਂ? ਕਾਦੀ ਹੈਲਪ ਕਰਦੇ ਹੁੰਦੇ ਹੋ? ਪਹਿਲਾਂ ਅਸੀਂ ਉੱਥੇ ਰੋਟੀ ਦਿੰਦੇ ਸੀ ਜਾਂ ਮੈਂ ਚਟਨੀ ਸਰਵ ਕਰਦੀ ਸੀ, ਫਿਰ ਉੱਥੇ ਰੋਟੀ ਚੋਪਦੀ ਸੀ। ਕੀ ਉਮਰ ਆ ਤੁਹਾਡੀ ਬੇਟਾ? 11 ਸਾਲ ਦੀ। ਕਿਹੜੇ ਗ੍ਰੇਡ 'ਚ ਪੜ੍ਹਦੇ ਆ? 6ਵੀਂ 'ਚ। ਤੁਹਾਨੂੰ ਚੰਗਾ ਲੱਗਦਾ ਇਦਾਂ ਜਦੋਂ ਨਗਰ ਕੀਰਤਨ ਤੇ ਸਾਰੇ ਜਾਣੇ ਇਕੱਠੇ ਹੋ ਕੇ ਸੇਵਾ ਕਰਦੇ ਆ? ਹਾਂਜੀ। ਘਰੇ ਵੀ ਹੈਲਪ ਕਰਦੇ ਆ ਕਿ ਸਿਰਫ ਇੱਥੇ ਹੀ ਕਰ ਰਹੇ ਆ ਹੈਲਪ? ਕਦੀ ਕਦੀ ਕਰਦੀ। ਚਲੋ ਕੋਈ ਨਹੀਂ, ਕਰਿਆ ਕਰੋ। ਸੋ ਕਈ ਵਾਰੀ ਬੱਚਾ ਜਿਹੜਾ ਉਹ ਸੰਗ ਜਾਂਦਾ ਆ, ਦਬਾਅ ਪੈ ਜਾਂਦਾ, ਮਾਪੇ ਕਈ ਵਾਰੀ ਜ਼ੋਰ ਪਾ ਦਿੰਦੇ ਆ, ਪਰ ਚਲੋ ਕੋਈ ਗੱਲ ਨਹੀਂ। ਪਰ ਉਹਨੇ ਬਹੁਤ ਸੋਹਣਾ ਸਾਨੂੰ ਜਿਹੜਾ ਉਹ ਦੱਸਿਆ ਆ। ਥੈਂਕ ਯੂ ਬੇਟਾ ਤੁਹਾਡਾ, ਬਹੁਤ ਬਹੁਤ ਗੁੱਡ ਜੌਬ। ਸੋ ਇੱਧਰ ਦੇਖੋ ਸਾਡੀਆਂ ਮਾਵਾਂ ਜਿਹੜੀਆਂ ਉਹ ਲੱਗੀਆਂ ਆ, ਆਲੂ ਵੀ ਕੁਤਰ ਹੋ ਰਹੇ ਆ ਤੇ ਗੰਢੇ ਵੀ ਜਿਹੜੇ ਉਹ ਵੱਡੇ ਜਾ ਰਹੇ। ਕੀ ਨਾਮ ਹੈ ਮਾਤਾ ਜੀ? ਮਹਿੰਦਰ ਕੌਰ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਬਹੁਤ ਵਧੀਆ ਸੇਵਾ ਕਰ ਰਹੇ ਆ ਨਾ, ਵਧੀਆ। ਹਾਂਜੀ, ਹੋਰ ਪੁੱਤ ਰੇਡੀਓ ਤੇ ਦੇਖਦੇ ਹੁੰਦੇ ਆ। ਥੈਂਕ ਯੂ, ਮਿਹਰਬਾਨੀ। ਹਾਂਜੀ ਤੇ ਮੇਰੇ ਪੁੱਤ ਦਾ ਹਾਂਜੀ ਉਹੀ ਆ ਜੀ। ਸੋ ਕਿੰਨੇ ਵਰਿਆਂ ਤੋਂ ਮਾਤਾ ਜੀ ਤੁਸੀਂ ਸੇਵਾ ਕਰਦੇ ਆ ਰਹੇ ਆ? ਕਿੰਨੇ ਵਰਿਆਂ ਤੋਂ? ਸਾਨੂੰ ਤਾਂ 10 ਸਾਲ ਹੋਏ ਆ, ਆਇਆਂ ਨੂੰ ਤਾਂ ਉਦੋਂ ਦਾ ਹੀ ਕਰਦੇ ਆ। ਕੀ ਨਾਮ ਆ ਤੁਹਾਡਾ? ਸੁਰਿੰਦਰ ਕੌਰ। ਠੀਕ ਹੈ। ਹਾਂਜੀ। ਇੱਥੇ ਯੂਬਾ ਸਿਟੀ ਜੀ ਰਹਿੰਦੇ ਆ? ਹਾਂਜੀ, ਯੂਬਾ ਸਿਟੀ। ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਤੀਰਥ ਕੌਰ ਜੀ। ਸੋ ਤੁਸੀਂ ਕਿੰਨੇ ਵਰਿਆਂ ਤੋਂ ਇੱਥੇ ਕਰ ਰਹੇ ਆ ਸੇਵਾ? 2 ਸਾਲ ਹੋਇਆ ਜੀ। ਵਧੀਆ ਲੱਗਦਾ ਇਦਾਂ? ਵਧੀਆ ਲੱਗਦਾ ਹੈ। ਹਾਂਜੀ, ਸਾਰਿਆਂ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਮਾਤਾ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ? ਬਾਬਾ ਜੀ ਨੂੰ ਵਧਾਈਆਂ। ਵਧਾਈਆਂ। ਤੁਸੀਂ ਮਾਤਾ ਜੀ? ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਤੇਜਿੰਦਰ ਕੌਰ ਨਿੱਜਰ। ਜੀ। ਤੇ ਕਿੰਨੇ ਵਰਿਆਂ ਤੋਂ ਤੁਸੀਂ ਕਰ ਰਹੇ ਇੱਥੇ ਆ ਕੇ ਸੇਵਾ? ਸਾਨੂੰ ਤਾਂ ਇੱਥੇ ਆਇਆ ਨੂੰ 30 ਸਾਲ ਹੋ ਗਏ ਜੀ। ਤੇ ਜਦੋਂ ਦਾ ਨਗਰ ਕੀਰਤਨ ਚੱਲਦਾ ਸੀ ਸੇਵਾ ਕਰੀਦੀ ਆ। ਮੇਰੇ ਹਸਬੈਂਡ ਪਰੂ ਤੋਂ ਇੱਥੇ ਪ੍ਰਧਾਨ ਵੀ ਸੀਗੇ। ਠੀਕ ਹੈ। ਹੁਣ ਹੋਰ ਕਮੇਟੀ ਬਣ ਗਈ ਆ, ਸਾਡੇ ਬੰਦੇ ਆ। ਠੀਕ ਆ, ਚਲੋ ਬਹੁਤ ਮਿਹਰਬਾਨੀ। ਲਾਉਂਦੇ ਆ ਉੱਥੋਂ ਉਹਨਾਂ ਨੇ ਠਾਲਤਾ ਸਾਨੂੰ। ਅਸੀਂ ਚਲੋ ਕੋਈ ਨਹੀਂ, ਸੇਵਾ ਪਰ ਚੱਲਦੀ ਆ। ਹਾਂਜੀ। ਸੋ ਇਹ ਸੇਵਾਵਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਆਪਾਂ ਦੇਖ ਰਹੇ ਆ ਇੱਥੇ ਮੱਕੀ ਦੀ ਰੋਟੀ ਜਿਹੜੀ ਆ ਉਹ ਇਸ ਟਾਈਮ ਲੱਥ ਰਹੀ ਆ। ਕੀ ਨਾਮ ਹੈ ਜੀ ਤੁਹਾਡਾ? ਮੇਰੇ ਸਰਬਜੀਤ ਕੌਰ। ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਨਹੀਂ, ਕੋਈ ਗੱਲ ਨਹੀਂ। ਤੁਸੀਂ ਕੁਛ ਨਹੀਂ, ਪਰ ਇਹ ਆ ਵੀ ਦੇਖੋ ਇੱਧਰ ਦੇਗ ਲੱਗੀ ਆ। ਸੋ ਸੇਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇੱਧਰ ਆਟਾ ਜਿਹੜਾ ਉਹ ਗੁੱਝ ਰਿਹਾ ਆ। ਕੀ ਨਾਮ ਹੈ ਜੀ? ਕਮਲਜੀਤ। ਕਮਲਜੀਤ ਜੀ, ਕੀ ਕਹਿਣਾ ਚਾਹੁੰਦੇ ਸੰਗ? ਅਸੀਂ ਤਾਂ ਪਹਿਲੀ ਵਾਰੀ ਆਏ, ਇੰਡੀਆ ਤੋਂ ਆਏ ਆ। ਅੱਛਾ। ਬਹੁਤ ਵਧੀਆ ਲੱਗ ਰਿਹਾ। ਕਿੱਦਾਂ ਮਹਿਸੂਸ ਹੋ ਰਿਹਾ ਆ? ਬਹੁਤ ਵਧੀਆ। ਬਹੁਤ ਮਿਸ ਨਹੀਂ ਕੀਤਾ ਪੰਜਾਬ ਨੂੰ? ਨਹੀਂ, ਬਿਲਕੁਲ ਨਹੀਂ। ਕੀ ਨਾਮ ਹੈ ਤੁਹਾਡਾ? ਹਰਵਿੰਦਰ ਕੌਰ। ਕੀ ਕਹਿਣਾ ਚਾਹੁੰਦੇ? ਕੁਛ ਨਹੀਂ, ਬਸ ਠੀਕ ਆ। ਚੜ੍ਹਦੀ ਕਲਾ। ਕੀਰਤਨ ਦੀਆਂ ਵਧਾਈਆਂ। ਚੜ੍ਹਦੀ ਹਾਂ, ਚੜ੍ਹਦੀ ਕਲਾ ਜੀ। ਜੀ ਆਪ ਜੀ? ਤੁਸੀਂ ਬੱਚਿਓ ਕੁਝ ਕਹਿਣਾ? ਨਹੀਂ, ਚਲੋ ਕੋਈ ਗੱਲ ਨਹੀਂ। ਸੋ ਇੱਧਰ ਵੀ ਦੇਖੋ ਇੱਕ ਹੋਰ ਜਿਹੜੀ ਲੋਹ ਆ ਉਹ ਇਸ ਟਾਈਮ ਤਪ ਰਹੀ ਆ। ਮੱਕੀ ਦੀਆਂ ਰੋਟੀਆਂ ਜਿਹੜੀਆਂ ਚੱਲ ਰਹੀਆਂ ਆ। ਤੁਹਾਡੇ ਚੋਂ ਮਾਤਾ ਜੀ ਕੀ ਨਾਮ ਹੈ ਤੁਹਾਡਾ? ਤੁਸੀਂ ਬੋਲੋਗੇ ਕੁਛ? ਸੋ ਬਿਲਕੁਲ। ਸੋ ਇੱਧਰ ਤੁਸੀਂ ਦੇਖੋ ਵੀ ਬਹੁਤ ਧਾਰਮਿਕ ਤੌਰ ਦੇ ਉੱਤੇ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ। ਸੋ ਇੱਥੋਂ ਸ਼ੁਰੂਆਤ ਜਿਹੜੀ ਹੋ ਰਹੀ ਆ। ਸੇਵਾ ਕਰਨੀ, ਸੇਵਾ ਕਰਦੀ ਕਦੇ ਵੀ ਨਾ ਥਕਾਂ, ਕਦੇ ਵੀ ਨਾ ਅਕਾਂ। ਜੀ ਸੋਹਣੇ ਸੋਹਣੇ ਲੇਖ ਲਿਖਦੇ ਓ ਸਤਿਗੁਰ ਮੇਰੇ, ਕਲਮ ਹੱਥ ਤੇਰੇ। ਜੀ ਸੋਹਣੇ ਸੋਹਣੇ ਲੇਖ ਲਿਖਦੇ ਓ ਕਲਮ ਹੱਥ ਤੇਰੇ। ਜੀ ਸੋਹਣੇ ਸੋਹਣੇ ਲੇਖ ਲਿਖਦੇ ਓ ਸਤਿਗੁਰ ਮੇਰੇ, ਕਲਮ ਹੱਥ ਤੇਰੇ। ਜੀ ਸੋਹਣੇ ਸੋਹਣੇ ਲੇਖ ਲਿਖਦੇ ਓ। ਜੀ ਬਾਤੇ ਲਿਖਦੇ ਓ ਬਾਣੀ ਪੜ੍ਹਨੀ, ਜੀ ਬਾਤੇ ਲਿਖਦੇ ਓ ਬਾਣੀ ਪੜ੍ਹਨੀ।
ਬਾਣੀ ਪੜਨੀ ਬਾਣੀ ਪੜਦੀ ਕਦੇ ਵੀ ਨਾ ਥੱਕਾਂ ਕਦੇ ਵੀ ਨਾ ਅੱਕਾਂ ਜੀ ਸੋਹਣੇ ਸੋਹਣੇ ਲੇਖ ਲਿਖਦੇ ਹੋ ਪੜਦੀ ਨਾ ਥੱਕਾਂ ਜੀ ਸੋਹਣੇ ਸੋਹਣੇ ਲੇਖ ਲਿਖਦੇ ਹੋ ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੀ ਨਾਮ ਹੈ ਜੀ ਤੁਹਾਡਾ? ਜਸਵੀਰ ਕੌਰ। ਬਹੁਤ ਵਧੀਆ ਢੰਗ ਦੇ ਨਾਲ ਸੇਵਾ ਨੂੰ ਲੈ ਕੇ ਇਹਨਾਂ ਨੇ ਜਿਹੜਾ ਉਹ ਦੱਸਿਆ। ਸੋ ਕਿੰਨੇ ਦਿਨਾਂ ਤੋਂ ਇਹ ਸੇਵਾ ਦੇ ਵਿੱਚ ਤੁਸੀਂ ਲੱਗੇ ਹੋਏ ਆ ਸਾਰੇ? ਸਾਨੂੰ 2 ਹਫ਼ਤੇ ਹੋ ਗਏ। ਠੀਕ ਹੈ। ਹਾਂਜੀ। ਸੋ ਉਦੋਂ ਤੋਂ ਲਗਾਤਾਰ ਆ ਤੇ ਐਵਰੀਡੇ ਮੱਕੀ ਦੀ ਰੋਟੀ ਹੁੰਦੀ ਜਾਂ ਵੱਖ-ਵੱਖ ਹੋਰ ਵੀ ਪਕਵਾਨ? ਵੱਖ-ਵੱਖ ਡਿਫਰੈਂਟ ਰੋਜ਼ ਬਣਾਉਂਦੇ ਪ੍ਰਸ਼ਾਦੇ। ਹਾਂਜੀ। ਠੀਕ ਹੈ। ਸੋ ਕਿੰਨੀਆਂ ਕੁ ਭੈਣਾਂ ਜਿਹੜੀਆਂ ਮਿਲ ਕੇ ਸਾਰਾ ਸੇਵਾਵਾਂ ਕਰਦੀਆਂ ਨੇ? ਅਣਗਿਣਤ ਸੇਵਾਵਾਂ ਚੱਲ ਰਹੀਆਂ ਵੀਰ ਜੀ। ਤੇ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ? ਹੋਰ ਕੁਝ ਸੰਗਤਾਂ ਨੂੰ ਕਹਿ ਰਹੇ ਆ ਕਿ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਸਾਰੀਆਂ ਸੰਗਤਾਂ ਪਹੁੰਚਣ ਜੀ। ਬਹੁਤ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਆ। ਹਾਂਜੀ। ਮਿਹਰਬਾਨੀ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਲੰਗਰਾਂ ਦੇ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਜਿਹੜੇ ਕਿ ਗੁਰੂ ਘਰ ਤੋਂ ਇਸ ਟਾਈਮ ਬਾਹਰ ਜਿਹੜੇ ਲੰਗਰ ਲੱਗੇ ਹੋਏ ਆ, ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਜਗ੍ਹਾ ਆ ਉੱਥੇ ਟਾਇਰ ਬੂਨਾ ਰੋਡ ਆ ਉਸ ਦੇ ਉੱਤੇ। ਸੋ ਆਓ ਉੱਥੋਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ ਵੀਰ ਜੀ? ਮੇਰਾ ਨਾਮ ਸੰਤੋਖ ਸਿੰਘ ਸੰਧਰਿਆ ਜੀ। ਮੈਂ ਪਿਛਲੇ ਸੰਤੋਖ ਜੀ ਕੀ ਆਪਣੇ ਸੰਗਤਾਂ ਨੂੰ ਤੁਸੀਂ ਕਹਿਣਾ ਚਾਹੁੰਦੇ? ਪਹਿਲਾਂ ਤਾਂ ਆਪਣੇ ਗਰੁੱਪ ਬਾਰੇ ਜਿਹੜਾ ਦੱਸੋ, ਜਿਹੜੀ ਸੇਵਾ ਚੱਲ ਰਹੀ ਹੈ ਸਾਡੀ ਜੀ ਆ ਆਪਣੇ ਗੁਰੂ ਦੇ ਲੰਗਰ ਦੀ ਸੇਵਾ ਆ। ਬਾਬੇ ਗੁਰੂ ਨਾਨਕ ਦੀ ਬੜੀ ਕਿਰਪਾ, ਕਾਫੀ ਚਿਰਾਂ ਤੋਂ ਅਸੀਂ ਇਹ ਕਰ ਰਹੇ ਹਾਂ। ਪਹਿਲਾਂ ਅੰਦਰ ਸਗੇਨ ਸਾਈਡ ਸੀ, ਫਿਰ ਹੁਣ ਜਿੱਦਾਂ ਇੱਧਰ ਬਾਹਰਲੇ ਪਾਸੇ ਆ। ਬਹੁਤ ਬਾਬੇ ਦੀ ਕਿਰਪਾ, ਸਭ ਰਲ ਮਿਲ ਕੇ ਸਾਰੇ ਜਾਣੇ ਸੋਹਣਾ ਕੰਮ ਨਿਭਾ ਰਹੇ ਆ ਜੀ। ਜੀ। ਸੋ ਕਿੰਨੇ ਦਿਨਾਂ ਤੋਂ ਇੱਥੇ ਜਿਹੜਾ ਤੁਸੀਂ ਇਹ ਪੰਡਾਲ ਜਿਹੜਾ ਲਾਇਆ ਹੋਇਆ? ਐਕਚੁਅਲੀ ਆਪਾਂ ਭਾਜੀ ਮੰਡੇ ਦੇ ਲੱਗੇ ਹੋਏ ਆ ਜੀ। ਠੀਕ ਹੈ। ਹਾਂਜੀ ਮੰਡੇ ਤੋਂ ਕੰਮ ਚੱਲ ਰਿਹਾ। ਸਾਰੇ ਵੀਰਾਂ ਨੇ ਆਪਣੇ ਆਪਣੇ ਕੰਮ ਛੱਡਿਓ ਆ, ਛੱਡ ਕੇ ਤੇ ਜਿੱਦਾਂ 2 ਵੀਕਾਂ ਛੁੱਟੀਆਂ ਕਰਕੇ ਤਾਂ ਸੇਵਾ ਕਰਦੇ ਆ ਜੀ। ਸਮਾਨ ਇਕੱਠਾ ਕਰਨ ਦੇ ਵਿੱਚ ਤਾਂ ਨਹੀਂ ਬੜੀ ਸਪਲਾਈ ਡਿਮਾਂਡ ਦਾ ਰੌਲਾ ਰਹਿੰਦਾ ਅੱਜ ਕੱਲ੍ਹ? ਹੁੰਦਾ, ਪਰ ਜਿੱਦਾਂ ਬਾਬੇ ਨਾਨਕ ਦੀ ਪੂਰੀ ਕਿਰਪਾ ਹੈ ਜੀ, ਕੋਈ ਦਿੱਕਤ ਨਹੀਂ ਆਈ, ਕੋਈ ਇਦਾਂ ਦੀ ਪ੍ਰੋਬਲਮ ਨਹੀਂ। ਜਿੱਧਰ ਨੂੰ ਜਾਣੇ ਠੀਕ ਹੀ ਆ ਜੀ। ਸੋ ਕਿੰਨੇ ਕੁ ਜਾਣੇ ਤੁਹਾਡੇ ਜਿਹੜੇ ਸੇਵਾਦਾਰਾਂ ਦੇ ਵਿੱਚ ਜਿਹੜੇ ਉਧਰ ਪਹਿਲਾਂ ਆਪਾਂ ਭੈਣਾਂ ਦੇ ਨਾਲ ਬੀਬੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਇੱਧਰ ਵੀਰ ਵੀ ਨੇ, ਸੋ ਕਿੰਨੇ ਕੁ ਜਾਣੇ ਕੁੱਲ ਆ? ਐਕਚੁਅਲੀ ਸਾਰੇ ਜੀ 100-150 ਬੰਦਾ ਜਿਹੜਾ ਹਾਂਜੀ ਕਰ ਰਿਹਾ ਇਸ ਵੇਲੇ, ਲਾਈਕ 65 ਤੋਂ $75,000 ਦੇ ਵਿੱਚ ਖਰਚਾ ਚੱਲ ਰਿਹਾ ਜੀ। ਇੱਕ ਜਾਣੇ ਐਵਰੀ ਡੇ ਦਾ ਜਾਂ ਟੋਟਲ? ਜੀ ਲਾਈਕ ਟੋਟਲ ਹਾਂਜੀ ਇੰਨਾ ਹੋ ਜਾਂਦਾ ਜੀ। ਲਾਈਕ ਤੇ ਬਾਕੀ ਜਿਹੜੇ ਕੰਮ ਛੱਡੇ ਆ ਉਹ ਸਾਰਾ ਕੁਝ ਉਹ ਵੱਖਰਾ ਆ, ਉਹ ਸੇਵਾ ਆ। ਹਾਂਜੀ ਉਹ ਸੇਵਾ ਆ ਜੀ। ਬਹੁਤ ਭਾਗੇਸ਼ਾਲੀਆਂ ਸੀ ਇਸ ਕੰਮ ਦੇ ਵਿੱਚ ਪਈ। ਸਾਡੇ ਭੈਣ ਭਰਾ ਸਾਰੇ ਜਿੰਨੇ ਵੀ ਆ ਆਪਣਾ ਆਪਣੇ ਕੰਪਨੀਆਂ ਦੇ ਕੰਮ ਖੜੇ ਕਰਕੇ ਸਭ ਕੁਝ ਕਰਕੇ ਆ ਦੇਖ ਲਓ ਸਾਰਾ ਕੁਝ। ਇਹ ਕਿਰਪਾ ਬਾਬੇ ਨਾਨਕ ਦੀ। ਆਓ ਹੋਰ ਸੇਵਾਦਾਰਾਂ ਨਾਲ ਵੀ ਕਰਦੇ। ਵੀਰ ਜੀ ਕੀ ਨਾਮ ਆ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਆ ਜੀ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਨਗਰ ਕੀਰਤਨ ਦੀਆਂ ਪਹਿਲਾਂ ਤਾਂ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਵੀਰ ਜੀ, ਤੇ ਸਾਰੀ ਸੰਗਤਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜਿਹੜੇ ਵੀ ਇੱਥੋਂ ਹੁਮ ਕੇ ਪਹੁੰਚ ਰਹੇ ਆ। ਤੇ ਬਹੁਤ ਹੀ ਵਧੀਆ ਲੱਗ ਰਿਹਾ ਜੀ। ਇਹ 7-8 ਦਿਨ ਸਾਡੇ ਸਾਰਿਆਂ ਦੇ ਸੀ, ਤਕਰੀਬਨ ਸਾਲ ਬਾਅਦ ਹੀ ਮਿਲਦੇ ਆ ਇੱਕ ਦੂਜੇ ਨੂੰ। ਤਾਂ 100-150 ਸਾਡੇ ਮੈਂਬਰ ਆ ਜਿਹੜੇ ਸਾਰੇ ਲੰਗਰ ਆ, ਤੇ ਸਾਰੇ ਮੇਰੇ ਭਰਾ ਵੀਰ ਕਰ ਰਹੇ ਆ ਸੇਵਾ। ਹਾਂਜੀ ਬਹੁਤ ਮਿਹਰਬਾਨੀ। ਵੀਰ ਜੀ ਕੀ ਨਾਮ ਜੀ ਤੁਹਾਡਾ? ਮੈਂ ਮੁਖਤਾਰ ਗਰੇਵਾਲ ਜੀ। ਜੀ ਮੁਖਤਾਰ ਜੀ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ? ਬਸ ਸੰਗਤਾਂ ਨੂੰ ਕਹਿੰਦੇ ਜੀ ਹਵਾ ਕੇ ਆਓ ਤੇ ਸਾਨੂੰ ਇੱਥੇ ਸੇਵਾ ਦਾ ਮੌਕਾ ਦੇਣ। ਦੱਸ ਬਾਕੀ ਪਿਆਰ ਮੁਹੱਬਤ ਨਾਲ ਸਾਰੀ ਚੀਜ਼ ਬਣੀ ਆ ਤੇ ਇਹਨਾਂ ਕੀ ਕਹਿਣਾ ਚਾਹੁੰਦੇ ਸੇਵਾ ਆ ਕੇ ਸਾਡੇ ਤੋਂ ਸੇਵਾ ਕਰਵਾਉਣ ਜੀ। ਅੱਜ ਜਿਹੜੇ ਆ ਮੱਕੀ ਦੀ ਰੋਟੀ ਸਾਗ ਇਹ ਦੋਨੋਂ ਕੱਲ ਨੂੰ ਵੀ ਇਹੀ ਰਹਿਣਾ ਆ ਕਿ ਅੱਜ ਵੱਖਰਾ ਤੇ ਕੱਲ ਵੱਖਰਾ? ਨਹੀਂ, ਕੱਲ ਨੂੰ ਵੱਖਰਾ ਆਉਣਾ ਜੀ। ਕੱਲ ਨੂੰ ਛੋਲੇ ਭਟੂਰੇ ਚੱਲਣਗੇ ਜੀ। ਹਾਂਜੀ ਅੱਜ ਮੱਕੀ ਰੋਟੀ ਸਰੋਂ ਦਾ ਸਾਗ ਚੱਲ। ਸੰਗਤ ਦਾ ਇਕੱਠ ਤੁਹਾਨੂੰ ਕਿੰਨਾ ਕੁ ਲੱਗ ਰਿਹਾ ਇਸ ਵਾਰ ਪਿਛਲੀ ਵਾਰ ਦੇ ਨਾਲ? ਇਸ ਵਾਰ ਪਿਛਲੀ ਨਾਲੋਂ ਥੋੜਾ ਜ਼ਿਆਦਾ ਲੱਗ ਰਿਹਾ। ਹਾਂਜੀ ਅੱਗੇ ਨਾਲੋਂ ਜ਼ਿਆਦਾ ਲੱਗ ਰਿਹਾ। ਅੱਜ ਉਹਦਾ ਥੋੜੀ ਠੰਡ ਆ, ਪਰ ਮੈਨੂੰ ਲੱਗਦਾ ਵੀ ਕੱਲ ਨੂੰ ਜਦੋਂ ਮੌਸਮ ਖੁੱਲ ਜਾਣਾ ਹੈ ਤੇ ਹੋਰ ਬੈਟਰ ਹੋ ਜਾਣਾ। ਹਾਂਜੀ ਇਸ ਕਰ ਕੱਲ ਨੂੰ ਥੋੜਾ ਮੀਂਹ ਦਾ ਹੈ ਨਹੀਂਗਾ। ਅੱਜ ਸੀਗਾ ਥੋੜਾ ਰੌਲਾ ਜਿਹਾ, ਹੁਣ ਹੈ ਨਹੀਂਗਾ। ਤੇ ਕੱਲ ਨੂੰ ਮੌਸਮ ਵਧੀਆ ਦੱਸਿਆ ਗਿਆ। ਕੀ ਨਾਮ ਹੈ ਵੀਰ ਜੀ?
ਪ੍ਰਦੀਪ ਸਿੰਘ ਸੰਧਰ ਜੀ। ਜੀ ਪ੍ਰਦੀਪ ਜੀ, ਕੀ ਤੁਸੀਂ ਕਹਿਣਾ ਚਾਹੁੰਦੇ ਸੰਗਤਾਂ? ਬਸ ਜੀ ਵਾਹਿਗੁਰੂ ਦੀ ਕਿਰਪਾ ਆ ਜੀ, ਸੰਗਤ ਬੜੀ ਹੁੰਮ ਹਮਾ ਕੇ ਪਹੁੰਚੀ ਹੋਆ। ਵੈਦਰ ਭਾਵੇਂ ਖਰਾਬ ਵੀ ਆ, ਫੇਰ ਵੀ ਸੰਗਤ ਬੜਾ ਰੌਣਕ ਮੇਲਾ ਆ ਜੀ। ਪਿਛਲੇ ਫਰਾਈਡੇ ਤੋਂ ਕਰ ਰਹੇ ਸੇਵਾ, ਤੇ ਸੰਗਤ ਇੰਨਾ ਲੱਗਦਾ ਨਹੀਂ ਵੀ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਇੰਨੀ ਸੰਗਤ ਆਏਗੀ। ਤੇ ਪਰ ਸੰਗਤ ਦਾ ਕੱਲ ਵੀ ਬਹੁਤ ਇਕੱਠ ਰਿਹਾ ਤਕਾਲੀ, ਤੇ ਅੱਜ ਵੀ ਵਾਹਿਗੁਰੂ ਦੀ ਕਿਰਪਾ ਸਵੇਰ ਦੀ ਸਾਗ ਤੇ ਮੱਕੀ ਦੀ ਰੋਟੀ ਚੱਲਣ ਡਿਆ ਨਾਲ, ਪ੍ਰਸ਼ਾਦੇ ਵਧੀਆ ਤੇ ਬੜੀ ਸੰਗਤ। ਦੇਖੋ ਤੁਸੀਂ ਇੱਥੇ 5 ਲੰਗਰ ਅਸੀਂ ਅੱਗੇ ਅੰਦਰ ਹੁੰਦੇ ਸੀਗੇ, ਤੇ ਇਸ ਸਾਲ ਅਸੀਂ ਹਾਂਜੀ ਬਾਹਰ ਇਕੱਠੇ ਆ ਗਏ ਜੀ। ਤੇ ਖੁੱਲੀ ਜਗ੍ਹਾ ਆ, ਵਾਹਿਗੁਰੂ ਦੀ ਕਿਰਪਾ ਆ। ਤੇ ਹੋਪਫੁਲੀ ਕਰੋਨਾ ਤੋਂ ਬਾਅਦ ਜਿੱਦਾਂ ਕਹਦਾ ਬਈ ਬੜਾ ਬੰਦਸ਼ ਸੀਗੀ, ਤੇ ਹੁਣ ਬੜੀ ਵਾਹਿਗੁਰੂ ਦੀ ਕਿਰਪਾ ਆ। ਸੰਗਤ ਹੌਲੀ ਹੌਲੀ ਲੱਗੀ ਆ ਬਈ ਚਲੋ ਬਿਮਾਰੀ ਤੋਂ ਹੁਣ ਬਚਾ ਆ। ਵਾਹਿਗੁਰੂ ਇੱਦਾਂ ਮਿਹਰ ਰੱਖੇ ਤਾਂ ਚੜ੍ਹਦੀ ਕਲਾ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਕੀ ਨਾਮ? ਭਾਈ ਗੁਰਦੀਪ ਸਿੰਘ ਤੇ ਪ੍ਰੀਤਮ ਜੀ, ਕੀ ਤੁਸੀਂ ਕਹਿਣਾ ਚਾਹੁੰਦੇ ਸੀ? ਅਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਵਧਾਈਆਂ ਜੀ ਨਗਰ ਕੀਰਤਨ। ਤੇ ਆਓ ਵੀਰ ਜੀ, ਕੀ ਨਾਮ ਹੈ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਮੇਰੇ ਵੱਲੋਂ ਸਾਰੇ ਬਾਹਰੋਂ ਆਈ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦੀਆਂ ਲੱਖ ਲੱਖ ਵਧਾਈਆਂ। ਤੇ ਠੀਕ ਹੈ, ਮਿਹਰਬਾਨੀ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਸੋ ਆਓ ਆਪਾਂ ਬਾਕੀਆਂ ਦੇ ਨਾਲ ਵੀ ਥੋੜੀ ਬਹੁਤੀ। ਵੀਰ ਜੀ, ਕੁਝ ਕਹਿਣਾ ਚਾਹੁੰਦੇ ਆ? ਕੀ ਨਾਮ ਹੈ ਤੁਹਾਡਾ? ਬਿਜ਼ੀ ਲੱਗਦੇ ਆ ਥੋੜੇ। ਸੁਖਪ੍ਰੀਤ ਸਿੰਘ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਗੁਰੂ ਨਾਨਕ ਜੀ। ਕਦੋਂ ਤੋਂ ਕਰ ਰਹੇ ਹੋ ਤੁਸੀਂ ਇਹ ਸੇਵਾ? ਦੂਜਾ ਸਾਲ ਆਇਆ। ਦੂਜਾ ਸਾਲ ਆ, ਹੁਣੇ ਹੀ ਆਏ ਆ, ਥੋੜਾ ਚਿਰ ਹੋਇਆ। ਤੇ ਕਿੱਦਾਂ ਲੱਗਦਾ? ਪੰਜਾਬ ਮਿਸ ਤਾਂ ਨਹੀਂ ਕਰਦੇ ਹੁਣ? ਪੰਜਾਬ ਕਰਦੇ ਆ ਮਿਸ। ਪਰ ਇਦਾਂ ਜਦੋਂ ਰੌਣਕ ਮੇਲਾ ਦੇਖਦੇ ਆ ਉਦੋਂ ਵੀ ਦਿਲ ਲੱਗ ਜਾਂਦਾ। ਪੰਜਾਬੀ ਬਣਿਆ ਇੱਕ ਕਿਸਮ ਦਾ। ਪੰਜਾਬੀ ਬਣਿਆ। ਬਹੁਤ ਮਿਹਰਬਾਨੀ ਜੀ। ਸੋ ਆਓ ਤੁਹਾਨੂੰ ਹੋਰ ਸੇਵਾਦਾਰਾਂ ਦੇ ਨਾਲ ਕੀ ਕੁਛ ਰਿੱਝ ਰਿਹਾ ਆ, ਕੀ ਕੁਛ ਬਣ ਰਿਹਾ ਆ, ਆਓ ਗੱਲਾਂ ਬਾਤਾਂ ਕਰਦੇ ਆ। ਸੋ ਆਓ ਆਪਾਂ ਸੇਵਾਦਾਰਾਂ ਨਾਲ ਗੱਲ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਕੀ ਨਾਮ ਹੈ ਜੀ ਆਪਦਾ? ਪਰਮਜੀਤ ਸਿੰਘ ਜੀ। ਸੋ ਦੱਸੋ, ਸੇਵਾਵਾਂ ਚੱਲ ਰਹੀਆਂ ਜੋਰਾਂ ਸ਼ੋਰਾਂ ਦੇ ਨਾਲ, ਬਹੁਤ ਉਤਸ਼ਾਹ ਸੇਵਾਦਾਰਾਂ 'ਚ? ਪੂਰੇ ਜ਼ੋਰ ਨਾਲ ਚੱਲਦੇ ਆ ਜੀ, ਸੰਗਤ ਦੇ ਉਤਸ਼ਾਹ ਨਾਲ ਹੀ ਆ ਜੀ। ਸੰਗਤ ਆ ਰਹੀ ਆ, ਅਸੀਂ ਸੇਵਾ ਕਰ ਰਹੇ ਹਾਂ। ਸੰਗਤ ਦਾ ਇਕੱਠ ਕਿੱਦਾਂ ਲੱਗ ਰਿਹਾ ਇਸ ਵਾਰ? ਬਹੁਤ ਸੋਹਣਾ ਇਕੱਠ ਆ। ਦਿਨ ਖਰਾਬ ਹੋਣ ਦੇ ਬਾਵਜੂਦ ਵੀ ਸੰਗਤ ਬੜੀ ਵਧੀਆ ਢੰਗ ਨਾਲ ਆ ਰਹੀ ਆ, ਜਾ ਰਹੀ ਆ, ਲੰਗਰ ਛਕ ਰਹੀ ਆ। ਅੱਜ ਫਿਰ ਸਾਗ ਮੱਕੀ ਦੀ ਰੋਟੀ? ਮੱਕੀ ਦੀ ਰੋਟੀ ਦਾ ਤਾਂ ਸਾਡਾ ਜੀ ਪਹਿਲਾਂ ਬਾਬੇ ਨਾਨਕ ਦਾ ਲੰਗਰ ਚੱਲਦਾ ਜੀ। ਹਾਂਜੀ। ਇਹ ਸਾਗ ਵਿਸ਼ੇਸ਼ ਤੌਰ ਦੇ ਉੱਤੇ ਫਿਰ ਲਾਇਆ ਜਾਂਦਾ ਹੈ ਵੀ ਨਗਰ ਕੀਰਤਨ ਤੋਂ ਪਹਿਲਾਂ? ਨਗਰ ਕੀਰਤਨ ਤੇ ਪਰਸਨਲ ਤੇ ਹੁੰਦਾ ਹੀ ਆ ਜੀ। ਇਹ ਇੱਕ ਦਿਨ ਆਈਟਮ ਇਹ ਹੋਣੀ ਆ ਸਾਗ ਦੀ। ਠੀਕ ਆ। ਸਾਗ ਦੇ ਨਾਲ ਮੱਕੀਆਂ ਰੋਟੀਆਂ, ਨਾਲ ਮੂਲੀਆਂ, ਨਾਲ ਅਚਾਰ, ਅਦਰਕ, ਸਭ ਕੁਝ। ਫਿਰ ਮੰਜੇ ਵਾਲੀ ਗੱਲ ਪੰਜਾਬ ਦਾ ਚੇਤਾ ਆ ਹੀ ਜਾਂਦੀ ਆ। ਉਹ ਮੰਜੇ ਵੀ ਡਾਦੀ ਦੇ ਲਿਆ ਕੇ ਅਸੀਂ ਬੱਠਣ ਨੂੰ ਬੰਦੇ ਸਿਆਣੇ ਬੰਦੇ ਆਉਣ ਤਾਂ ਬਾਣ ਵਾਲੇ ਮੰਜੇ ਵੀ ਰੱਖਿਆ, ਚੌਂਕੜੇ ਮਾਰ ਕੇ ਛਕਣ ਫੁੱਲ ਕੇ। ਬਿਲਕੁਲ, ਗੁਰੂ ਦੇ ਦਰਸ਼ਨ ਵੀ ਕਰਨ ਤੇ ਇਹਨਾਂ ਸੇਵਾਦਾਰਾਂ ਦੀਆਂ ਸੇਵਾ ਜਿਹੜੀਆਂ ਆ ਉਹ ਵੀ ਲੇਖੇ ਲੱਗੇ। ਤੇ ਵੀਰ ਜੀ, ਕੀ ਨਾਮ ਆ ਆਪਦਾ? ਸਹਿਯੋਗ ਨਾਲ ਹੀ ਆ ਸਭ ਕੁਝ। ਬਿਲਕੁਲ, ਸੰਗਤ ਦਾ ਸਹਿਯੋਗ ਆ ਤਾਂ ਰੱਬ ਦੀ ਬੜੀ ਕਿਰਪਾ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਕੁਲਵੰਤ ਜੰਡਾ ਜੀ। ਕੁਲਵੰਤ ਜੀ, ਅੱਜ ਕੀ ਜਿਹੜਾ ਆ ਫਰਾਈ ਕਰੀ ਜਾ ਰਹੇ ਆ? ਟਿੱਕੀਆਂ, ਸਮੋਸੇ, ਫਰਾਈਆਂ ਲਗਾਤਾਰ ਚੱਲਦੀਆਂ ਜੀ, ਲਗਾਤਾਰ ਚੱਲਦੀਆਂ। ਪਰਸੋਂ ਤੋਂ ਲੱਗੇ ਹੋਏ ਆ ਜੀ। ਅੱਛਾ। ਪਰਸੋਂ ਤੋਂ ਲਗਾਤਾਰ ਚੱਲਦੇ। 5000 ਟਿੱਕੀ 15000 ਟਿੱਕੀ ਲੱਗ ਜਾਂਦੀ ਆ। ਅੱਛਾ। 15000 ਹੀ ਸਮੋਸਾ ਲੱਗ ਜਾਂਦਾ। ਤੇ ਫਰਾਈਆਂ ਦਾ ਕੋਈ ਹਿਸਾਬ ਨਹੀਂ। ਸਾਰੇ ਖਾਂਦੇ, ਨਿਆਣੇ ਵੀ ਖਾਂਦੇ ਆ, ਸਿਆਣੇ ਵੀ ਖਾਂਦੇ ਆ। ਤੇ ਆਪਣੇ ਪੂਰਾ ਕਿੰਨੇ ਸਾਲਾਂ ਤੋਂ ਲਗਾਤਾਰ ਤੁਸੀਂ ਕਰ ਰਹੇ ਹੋ ਸੇਵਾ? ਭਾਜੀ ਜਦੋਂ ਦਾ ਲੱਗਾ ਤਕਰੀਬਨ ਉਦੋਂ ਲੱਗੇ ਹੋਈਆਂ ਨਾਲ ਹੀ ਆ। ਹਾਂਜੀ। ਹੈ ਪਹਿਲਾਂ ਬੋਲ ਪੈਂਦਾ। ਸੋ ਸੇਵਾ ਇੰਨੀ ਰੁੱਝ ਕੇ ਕਰਦੇ, ਪਤਾ ਹੀ ਨਹੀਂ ਆ ਕਦੋਂ ਤੋਂ ਕਰ ਰਹੇ ਆ ਜੀ। ਕੀ ਨਾਮ? ਤੁਸੀਂ ਕੁਝ ਕਹਿਣਾ? ਹਾਂਜੀ ਭਾਜੀ, ਮੇਰਾ ਨਾਮ ਬਲਵਿੰਦਰ ਸਿੰਘ ਗਰੇਵਾਲ। ਅਸੀਂ ਇਹੀ ਕਹਿਣਾ ਚਾਹੁੰਦੇ ਸੰਗਤ ਨੂੰ ਵੀ ਹੁੰਮ ਹਮਾ ਕੇ ਆਓ, ਮਹਾਰਾਜ ਦੇ ਦਰਸ਼ਨ ਕਰੋ ਤੇ ਪਿਆਰ ਦੇ ਨਾਲ ਰਹੋ, ਤੇ ਸਾਰੇ ਲੰਗਰ ਛਕੋ ਤੇ ਸਾਰੇ ਪਿਆਰ ਦੇ ਨਾਲ ਰਹੋ। ਹਾਂਜੀ ਜੀ। ਆਪ ਇਧਰ ਸੰਗ ਗਏ ਨੇ ਜੀ। ਜੀ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਨਹਿਲ ਜੀ। ਹਾਂਜੀ। ਸੋ ਕੀ ਕਹਿਣਾ ਚਾਹੁੰਦੇ ਗੁਰਦੀਪ? ਬਸ ਜੀ ਵਧੀਆ ਜੀ। ਮੱਕੀ ਦੀ ਰੋਟੀ, ਸਰੋਂ ਦਾ ਸਾਗ ਚੱਲ ਰਿਹਾ ਤੇ ਹੁੰਮ ਹਮਾ ਕੇ ਆਓ। ਅੱਛਾ, ਤੁਸੀਂ ਹਰ ਸਾਲ ਕਰਮਨ ਤੋਂ ਆਉਂਦੇ ਆ? ਹਾਂਜੀ। ਕਿੰਨੇ ਸਾਲਾਂ ਤੋਂ ਆ ਰਹੇ ਹੋ ਤੁਸੀਂ? ਹੋ ਗਏ ਜੀ ਮੈਨੂੰ 20 ਸਾਲ ਹੋ। ਤੇ ਫਿਰ ਆਨੰਦ ਆਉਂਦਾ ਹੈ ਪੂਰਾ ਇੱਥੇ? ਹਾਂਜੀ, ਵਧੀਆ ਵਧੀਆ। ਹਾਂਜੀ, ਇੰਤਜ਼ਾਰ ਰਹਿੰਦਾ ਹੈ ਫਿਰ? ਹਾਂਜੀ ਹਾਂਜੀ, ਬਹੁਤ ਸਾਲ ਪਹਿਲਾਂ ਹੀ ਇੰਤਜ਼ਾਰ ਰਹਿੰਦਾ। ਜਦੋਂ ਬਸ ਹੁਣ ਨਗਰ ਕੀਰਤਨ ਮੁੱਕ ਕੇ ਸਾਨੂੰ ਇਹੀ ਖਿਆਲ ਅਗਲੇ ਸਾਲ ਦੀ ਤਿਆਰੀ ਹੈ ਜੀ ਬਸ। ਹਾਂਜੀ ਹਾਂਜੀ, ਬਾਕੀ ਲੰਗਰ ਵਾਲਿਆਂ ਨੇ ਬਹੁਤ ਧੰਨਵਾਦ ਜੀ, ਬਹੁਤ ਸੇਵਾ ਕਰ ਰਹੇ ਇੱਥੇ ਜੀ। ਵੀਰ ਜੀ, ਆਪਦਾ ਨਾਮ?
ਦਲਜੀਤ ਸਿੰਘ ਜੀ। ਜੀ ਦਲਜੀਤ ਸਿੰਘ ਜੀ, ਮੈਂ ਵੇਖ ਰਿਹਾ ਤੁਸੀਂ ਹੌਲੀ ਹੌਲੀ ਨਾਲ ਵੀਡੀਓ ਵੀ ਬਣਾ ਰਹੇ ਆ, ਸਾਡੀ ਵੀਡੀਓ ਦੀ ਵੀਡੀਓ ਬਣਦੀ ਆ। ਬਿਲਕੁਲ ਬਿਲਕੁਲ ਜੀ, ਨਾਲ ਚਾਹ ਦਾ ਵੀ ਖਿਆਲ ਰੱਖਿਆ ਜਾ ਰਿਹਾ, ਕਿਤੇ ਉਬਲ ਨਾ ਜਾਵੇ। ਸਾਰੇ ਪਾਸੇ ਖਿਆਲ ਰੱਖਣਾ ਪੈਂਦਾ ਜੀ। ਹਾਂਜੀ ਬਹੁਤ ਖੁਸ਼ੀ, ਹਾਂਜੀ ਤੁਸੀਂ ਵੀ ਆਏ ਆ, ਇੰਨੀ ਤੁਸੀਂ ਵੀ ਸੇਵਾ ਕਰਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਸਾਰੀ ਸੰਗਤ ਨੂੰ ਜੀ। ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਜਿਹੜਾ ਸਾਰੇ ਪਾਸੇ ਕਵਰ ਕਰਦਾ ਵਾ। ਤੇ ਹਾਂਜੀ ਹਾਂਜੀ ਬੋਲੇ ਸੋ ਨਿਹਾਲ। ਬਹੁਤ ਥੈਂਕ ਯੂ, ਤੁਸੀਂ ਕੱਲੇ ਕੱਲੇ ਟੈਂਟ ਦੇ ਵਿੱਚ ਜਾ ਕੇ ਸੇਵਾ ਲੈ ਰਹੇ ਹੋ ਤੁਸੀਂ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਸੋ ਇਹ ਆਉਂਦੇ ਜਾਂਦੇ ਰਹਿਣਾ। ਬਿਲਕੁਲ ਜੀ, ਇਦਾਂ ਹੀ ਪਿਆਰ ਬਣਿਆ ਰਵੇ ਭਰਾਵਾਂ ਸਾਰਿਆਂ 'ਚ। ਬਿਲਕੁਲ ਛਕ ਲਿਆ ਜੀ ਤੇ ਹੁਣ ਇੱਥੇ ਕਰਦੇ ਆ ਜੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਹਾਂ। ਆਓ ਕੁਛ ਵੀਰ ਜਿਹੜੇ ਹੋਰ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਮੇਰਾ ਨਾਮ ਬਰਿੰਦਰ ਸਿੰਘ ਹੈ ਜੀ। ਸੁਬਰਿੰਦਰ ਸਿੰਘ ਜੀ, ਜਲੇਬੀਆਂ ਨਿਕਲ ਰਹੀਆਂ ਨੇ ਤਾਜ਼ੀਆਂ ਤਾਜ਼ੀਆਂ। ਹਾਂਜੀ ਹਾਂਜੀ। ਨਾਲ ਸੰਗਤਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਾਰੀ ਸੰਗਤ ਨੂੰ ਅਪੀਲ ਹੈ ਕਿ ਹੁਮ ਹਮਾ ਕੇ ਪਹੁੰਚੋ ਤੇ ਨਗਰ ਕੀਰਤਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆ ਕੇ ਸਾਰੇ ਲੰਗਰਾਂ ਵਾਲਿਆਂ ਨੂੰ ਸੇਵਾ ਦਿਓ। ਆ ਕੇ ਵੱਧ ਤੋਂ ਵੱਧ ਲੋਕਾਂ ਨੇ ਪਕਵਾਨ ਤਿਆਰ ਕੀਤੇ ਹੋ, ਆ ਕੇ ਛਕੋ ਜੀ ਤਰ੍ਹਾਂ ਤਰ੍ਹਾਂ ਦੇ। ਇਸ ਵੇਲੇ ਇੱਥੇ ਵੀ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਲੱਸੀ ਸਾਰਾ ਕੁਝ ਚੱਲ ਰਿਹਾ ਜੀ। ਸਾਰੀ ਸੰਗਤ ਨੂੰ ਅਪੀਲ ਹੈ ਜੀ ਵੱਧ ਤੋਂ ਵੱਧ ਹੁਮ ਆ ਕੇ ਪੁੱਜੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਹੁਤ ਧੰਨਵਾਦ ਜੀ। ਜੀ ਆਪ ਜੀ ਦਾ ਨਾਮ? ਨਿਰਮਲ ਸਿੰਘ ਜੀ। ਨਿਰਮਲ ਸਿੰਘ ਜੀ, ਜਲੇਬੀ ਤੇ ਜਲੇਬੀ ਕੱਢੀ ਜਾ ਰਹੀ ਆ। ਹਾਂਜੀ, ਵਾਹਿਗੁਰੂ ਜੀ ਕਿਰਪਾ ਹੈ ਜੀ। ਹਰੇਕ ਸਾਲ 2002 ਤੋਂ ਅਸੀਂ ਸੇਵਾ ਕਰ ਰਹੇ ਹਾਂ। ਵਾਹਿਗੁਰੂ ਜੀ ਸਾਡੇ ਤੋਂ ਸੇਵਾ ਲੈ ਰਹੇ ਆ ਤੇ ਬਹੁਤ ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਹਰੇਕ ਸਾਲ ਉਡੀਕੀ ਦਾ ਕਿ ਇਹ ਨਗਰ ਕੀਰਤਨ ਆਵੇ ਤਾਂ ਸਾਨੂੰ ਸੇਵਾ ਦਾ ਮੌਕਾ ਮਿਲੇ। ਹਾਂਜੀ, ਦੇਸੀ ਘਿਓ ਦੀਆਂ ਜਲੇਬੀਆਂ? ਹਾਂਜੀ, ਪਿਓਰ ਦੇਸੀ ਘਿਓ ਦੀਆਂ ਜੀ। ਹਾਂਜੀ ਹਾਂਜੀ। ਪੂਰੇ ਦਿਨ ਦੇ ਵਿੱਚ ਕਿੰਨਾ ਕੁ ਜਿਹੜਾ ਇਹ ਜਲੇਬੀਆਂ ਦਾ ਤੁਸੀਂ ਤਿਆਰ ਕਰਦੇ ਹੋ? ਇਹ ਜੀ ਘੱਟੋ ਘੱਟ 400-500 ਪਾਉਂਡ ਜਲੇਬੀ ਲੱਗ ਜਾਂਦੀ ਹੈ ਐਵਰੀਡੇ? ਐਵਰੀਡੇ, ਹਾਂਜੀ ਹਾਂਜੀ। ਸਵੇਰ ਦੇ ਕਿੰਨੇ ਵਜੇ ਦੇ ਲੱਗੇ ਹੋਏ ਆ? ਸਵੇਰੇ ਅਸੀਂ ਜੀ 7 ਤੋਂ 8 ਵਜੇ ਦੇ ਕਰੀਬ ਆ ਜਾਈਦਾ ਆ। ਹਾਂਜੀ, ਤੇ ਰਾਤ ਨੂੰ 11 ਵਜੇ ਜਾਣਾ। ਨਗਰ ਕੀਰਤਨ ਵਾਲੇ ਦਿਨ ਤੋਂ ਤੋਂ ਵੀ ਪਹਿਲਾਂ ਆਉਣਾ ਪੈਂਦਾ? ਹੋਰ ਸਵੇਰੇ 5 ਵਜੇ ਆਉਣਾ ਪੈਣਾ ਕੱਲ ਨੂੰ। ਹਾਂਜੀ ਹਾਂਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ ਸਾਹਿਬ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਕਵਰੇਜ ਚੱਲ ਰਹੀ ਆ ਲੰਗਰਾਂ ਦੇ ਅੰਦਰੋਂ। ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰਵਾ ਰਹੇ ਹਾਂ। ਇੱਕ ਹੋਰ ਪੰਡਾਲ ਦੇ ਵਿੱਚ ਹੋਰ ਲੰਗਰਾਂ ਵਾਲੇ ਵੀਰਾਂ ਦੇ ਨਾਲ ਗੱਲਬਾਤ ਕਰਾਵਾਂਗੇ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਮੋਸਟ ਵੈਲਕਮ ਜੀ ਗੁਰੂ ਕੇ ਲੰਗਰ ਦੇ ਵਿੱਚ। ਸਾਰੀ ਸਾਧ ਸੰਗਤ ਦਾ, ਨਗਰ ਕੀਰਤਨ ਦੇ ਵਿੱਚ ਆਈ ਹੋਈ ਸਾਰੀ ਸੰਗਤ ਦਾ ਜੀ ਵੈਲਕਮ, ਜੀ ਆਇਆਂ ਨੂੰ, ਮੋਸਟ ਵੈਲਕਮ ਜੀ। ਸਾਰੇ ਹੀ ਸਾਡੇ ਕੋਲ ਆਉਣ ਜੀ ਤੇ ਆ ਕੇ ਸਾਡਾ ਲੰਗਰ ਛਕਣ। ਅਲੱਗ-ਅਲੱਗ ਦਿਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੰਗਰ, ਦਾਲ ਫੁਲਕੇ ਦਾ ਲੰਗਰ ਆ ਜੀ, ਸਿੰਪਲ ਲੰਗਰ ਆ। ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵਾਰ-ਵਾਰ ਸਾਡੇ ਕੋਲ ਆਉਣ ਤੇ ਸਾਡਾ ਲੰਗਰ ਛਕ ਕੇ ਜਾਣ। ਸੋ ਤੁਸੀਂ ਇਹ ਜਿਹੜੇ ਲੰਗਰਾਂ ਦੀ ਸੇਵਾਵਾਂ ਕਦੋਂ ਤੋਂ, ਕਿੰਨੇ ਸਾਲਾਂ ਤੋਂ ਕਰਦੇ ਆ ਰਹੇ? ਮੈਂ 2011 ਤੋਂ ਜੀ ਇਸ ਲੰਗਰ ਦੇ ਨਾਲ ਜੁੜਿਆ ਹੋਇਆ ਜੀ। ਇਹ ਲੰਗਰ ਦੀ ਕਮੇਟੀ ਜਾਂ ਲੰਗਰ ਦੇ ਗਰੁੱਪ ਦਾ ਨਾਮ ਵੀ ਹੈ ਕੋਈ? ਇਹ ਗੁਰੂ ਕਾ ਲੰਗਰ ਹੀ ਆ ਜੀ। ਇਹ ਬਸ ਬਾਬੇ ਦਾ ਲੰਗਰ ਆ ਜੀ। ਸਾਰੇ ਇੱਥੇ ਇਸੇ ਤਰ੍ਹਾਂ ਹੀ ਚੱਲਦੇ ਆ ਜੀ। ਹਾਂਜੀ ਵੀਰ ਜੀ, ਆਪ ਦਾ ਨਾਮ? ਰਣਜੀਤ ਸਿੰਘ ਭਾਈ। ਕੀ ਕਹਿਣਾ ਚਾਹੁੰਦੇ ਆ? ਬਸ ਇਹੀ ਕਹਿਣਾ ਜੀ ਸਾਰਿਆਂ ਨੂੰ ਇੱਥੇ ਆ ਕੇ ਸਾਡੇ ਨਾਲ ਪ੍ਰਸ਼ਾਦਾ ਪਾਣੀ ਛਕੋ ਤੇ ਪ੍ਰਮਾਤਮਾ ਦਾ ਨਾਮ ਜਪੋ। ਤੇ ਅੱਜ ਕਿਹੜਾ ਲੰਗਰ ਤਿਆਰ ਹੋਇਆ ਹੈ? ਅੱਜ ਜੀ ਕੜੀ ਚੌਲ, ਰਾਜਮਾ, ਦਹੀਂ ਤੇ ਨਾਨ ਜੀ। ਜੀ ਆਪ ਜੀ ਦਾ ਨਾਮ? ਮੇਰਾ ਨਾਮ ਜੀ ਗੁਰਪ੍ਰੀਤ ਭੰਗੂ ਹੈ ਜੀ। ਜੀ ਗੁਰਪ੍ਰੀਤ, ਕੀ ਅਸੀਂ ਤਾਂ ਇਹੀ ਕਹਿੰਦੇ ਜੀ ਇੱਥੇ ਸੰਗਤ ਦੀ ਇਹ ਸੇਵਾ ਲਈ ਅਸੀਂ ਲੰਗਰ ਲਾਇਆ ਜੀ। ਇੱਥੇ ਮਤਲਬ ਵੱਧ ਤੋਂ ਵੱਧ ਇੱਥੇ ਲੋਕ ਆਉਣ ਤੇ ਲੰਗਰ ਉਹਨਾਂ ਵਾਸਤੇ ਰੈਡੀ ਆ ਗਰਮ, ਤੇ ਆ ਕੇ ਇੱਥੇ ਛਕਣ। ਮਤਲਬ ਕੋਈ ਵੀ, ਕਿਉਂਕਿ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਜੀ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਸਾਰੇ ਆ। ਕਿਉਂਕਿ ਰਸਤੇ 'ਚ ਇੱਥੇ ਪੰਜਾਬੀ ਖਾਣਾ ਆਪਣਾ ਪਿਓਰ ਤੇ ਉਹ ਉਹਨਾਂ ਨੂੰ ਮਿਲਦਾ ਜੀ। ਇੱਥੇ ਕੱਲ ਸੀਗਾ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਸੀਗਾ, ਤੇ ਅੱਜ ਹੈਗਾ ਜੀ ਚੌਲ ਆ, ਕੜੀ ਆ ਤੇ ਦਹੀਂ ਆ। ਹਾਂਜੀ, ਤੇ ਇਹ ਸਾਰੇ ਹੀ ਸਾਡੇ ਵੀਰ ਨੇ, ਸਾਰੇ ਮਤਲਬ ਸਵੇਰ ਤੋਂ ਇੱਥੇ ਤਿਆਰੀ ਕਰਦੇ ਨੇ ਆ ਕੇ। ਤੇ ਜੀ ਅੱਜ ਸਵੇਰ ਦੇ ਕਿੰਨੇ ਕੁ ਵਜੇ ਦੇ ਲੱਗੇ ਹੋਏ ਆ? ਅਸੀਂ ਸਵੇਰ ਦੇ ਜੀ 8-9 ਵਜੇ ਤੋਂ ਸ਼ੁਰੂ ਕੀਤਾ ਹੋਇਆ ਜੀ ਸਾਰਾ, ਕਿਉਂਕਿ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਇਹਦੀ। ਹਾਂਜੀ, ਫਿਰ ਜਦ ਤੋਂ ਸੰਗਤ ਦੁਪਹਿਰ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਂਦੀ ਆ। ਕੱਲ ਵਾਸਤੇ ਤਿਆਰੀਆਂ ਕਿੱਦਾਂ ਆ? ਪਹਿਲਾਂ ਆਲਰੇਡੀ ਤਿਆਰੀਆਂ ਕਿੱਦਾਂ ਚੱਲ ਰਹੀਆਂ? ਜੀ ਅਸੀਂ ਰਾਤ ਨੂੰ ਸਾਰਾ ਕੁਝ ਤਿਆਰ ਕਰਕੇ ਰੱਖਦੇ ਹਾਂ ਜੀ, ਕਿਉਂਕਿ ਫਿਰ ਸਵੇਰੇ ਕਿਉਂਕਿ ਫਿਰ ਇੰਨੀ ਜਲਦੀ ਨਹੀਂ ਤਿਆਰ ਨਹੀਂ ਹੋ ਸਕਦਾ। ਫਿਰ ਕਿਉਂਕਿ ਪਹਿਲਾਂ ਆਫਟਰਨੂਨ ਬਿਫੋਰ ਅਸੀਂ ਸਾਰਾ ਤਿਆਰ ਕਰਦੇ ਹਾਂ ਤੇ ਫਿਰ ਗਰਮ। ਹਾਂਜੀ, ਦੂਜੇ ਆਪ ਜੀ ਦਾ ਨਾਮ? ਮੈਂ ਜਸਵੀਰ ਸਿੰਘ ਉੱਪਲ ਬੋਲ ਰਿਹਾ ਜੀ।
ਮੈਂ ਇਹੀ ਕਹਿਣਾ ਸਾਧ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇੱਥੇ ਜੀ। ਸਾਡੇ ਕੋਲ ਇੰਨੀ ਸੰਗਤ ਆਉਂਦੀ ਹੈ ਤੇ ਅਸੀਂ 20 ਸਾਲਾਂ ਤੋਂ ਇੱਥੋਂ ਲਗਾਤਾਰ ਸੇਵਾ ਕਰ ਰਹੇ ਹਾਂ ਜੀ। ਆਪ ਜੀ ਦਾ ਨਾਮ? ਮੇਰਾ ਨਾਮ ਜੀ ਜਸਵਿੰਦਰ ਸਿੰਘ ਹੈ ਜੀ। ਗੁਰੂ ਦੀ ਸੇਵਾ ਨਾਲੇ ਲੰਗਰ ਚੱਲ ਰਹੇ ਆ ਜੀ। ਅਸੀਂ ਤਾਂ ਚਲੋ ਜਿੱਦਾਂ ਉਹਨਾਂ ਨੇ ਪੂਰਨੇ ਉਹਨਾਂ ਦੇ ਪਿੱਛੇ ਚੱਲ ਰਹੇ ਆ, ਜਿਹੜਾ ਉਹਨਾਂ ਨੇ ਪਾ ਕੇ ਗਏ ਆ। ਸੰਗਤਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਉਹ ਆਪਣੇ ਤਨੋਂ ਮਨੋਂ ਕਰ ਰਹੇ ਆ ਤੇ ਬਾਕੀ ਸੰਗਤ ਵੀ ਆਵੇ ਤੇ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਅਸੀਂ ਵੀ ਚਾਹੁੰਦੇ ਆ ਤੇ ਆ ਕੇ ਲੰਗਰ ਛਕਦੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਬਹੁਤ ਉਤਸ਼ਾਹ ਮਿਲਦਾ ਆ ਸੰਗਤ ਦਾ ਭਾਰੀ ਉਹ ਦੇਖ ਕੇ, ਇਕੱਠ ਦੇਖ ਕੇ। ਤੇ ਆਪਣੀ ਸਿੱਖ ਸੰਗਤ ਦਾ ਹੋਰ ਸਾਰੇ ਵਿਸ਼ਵ ਦੇ ਵਿੱਚ ਇਹ ਯੂਬਾ ਸਿਟੀ ਦਾ ਨਗਰ ਕੀਰਤਨ ਬਹੁਤ ਮਸ਼ਹੂਰ ਆ ਤੇ ਇਹਦੇ ਨਾਲ ਵੀ ਆਪਣੇ ਸਾਰੇ ਪਾਸੇ ਵਧੀਆ ਦਿੱਖ ਜਾਵੇ। ਉਹ ਵਾਹਿਗੁਰੂ ਜੀ ਕਾ ਖਾਲਸਾ ਜੀ। ਆਪ ਜੀ ਦਾ ਨਾਮ? ਅਜੈਬ ਸਿੰਘ ਹੈ ਜੀ। ਮੈਂ ਹਲਵਾਈ ਕੁੱਕ ਦਾ ਕਰਿਆ ਜੀ। ਇਹਨਾਂ ਨਾਲ 27 ਸਾਲ ਕੰਮ ਕੀਤਾ ਇੱਥੇ। ਅੱਛਾ ਜੀ। ਹਾਂਜੀ। ਕੀ ਬਣਾ ਲੈਨੇ ਇਹਦੇ ਵਿੱਚ? ਸਾਰਾ ਕੁਝ ਜੋ ਮਰਜ਼ੀ ਹੋਵੇ ਸਭ ਕੁਝ ਬਣਾਉਣਾ। ਅੱਜ ਕੀ ਤਿਆਰ ਕੀਤਾ ਤੁਸੀਂ? ਅੱਜ ਮੈਂ ਕੋਈ ਨਹੀਂ ਕੀਤਾ, ਮੈਂ ਬਿਮਾਰ ਹੋ ਗਿਆ ਜੀ। ਅੱਜ ਨਹੀਂ ਮੈਂ, ਐਤਕੀ ਨਹੀਂ ਮੈਂ ਆਇਆ। ਮੇਰੀਆਂ ਕਿਡਨੀਆਂ ਖਰਾਬ ਹੋ ਗਈਆਂ ਦੋਏ ਕਿਡਨੀਆਂ ਖਰਾਬ ਹੋਣ ਕਰਕੇ ਮੈਂ ਨਹੀਂ ਆ ਸਕਿਆ ਇੱਥੇ। ਚਲੋ ਕੋਈ ਨਹੀਂ, ਗੁਰੂ ਮਹਾਰਾਜ ਅੱਗੇ ਅਰਦਾਸ ਆ ਵੀ ਵਧੀਆ ਹੋਊਗੀ। ਆ ਨਾਲ ਦਾ ਲੰਗਰ ਹੁੰਦਾ ਸੀ ਮੇਰੇ ਕੋਲ ਜੀ। ਜੋ ਸਮੋਸਾ, ਜੋ ਟਿੱਕੀਆਂ, ਜੋ ਫਰਾਈਆਂ, ਸਾਰਾ ਕੁਝ 1 ਮਹੀਨਾ ਪਹਿਲਾਂ 1 ਮਹੀਨੇ ਤੋਂ ਸੇਵਾ ਕਰਦੇ ਆ। ਹਾਂਜੀ, ਇਹਨਾਂ ਨਾਲ ਤਾਂ ਬਹੁਤ ਸਾਲ ਕੀਤਾ ਜੀ ਇਹਨਾਂ ਮੁੰਡਿਆਂ ਨਾਲ। ਆਪ ਜੀ ਦਾ ਨਾਮ? ਸੁਰਿੰਦਰ ਸਿੰਘ ਜੀ। ਹਾਂ, ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਆਪਣੇ ਬਦਾਮਾਂ ਵਾਲਾ ਦੁੱਧ ਤਿਆਰ ਹੋ ਜਾਣਾ ਜੀ 2-3 ਘੰਟੇ ਤਾਈਂ। ਸੰਗਤ ਆ ਕੇ ਛਕੇ ਤੇ ਸਾਡੀ ਜਿਹੜੀ ਸੇਵਾ ਉਹ ਥਾਂ ਹੀ ਪੈ ਜਾਵੇ। ਤੇ ਗੁਰਤਾ ਗੱਦੀ ਦਿਵਸ ਦੀਆਂ 43ਵੀਂ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਜ਼ਰੂਰ ਆ ਕੇ ਹਾਜ਼ਰੀਆਂ ਭਰੋ। ਜਿੰਨਾ ਵੀ ਸਮਾਂ ਨਿਕਲਦਾ ਆ ਜ਼ਰੂਰ ਆਓ ਗੁਰੂ ਘਰ ਤੇ ਆ ਕੇ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਜੀ ਦਾ ਨਾਮ? ਜਸਵੀਰ ਸਿੰਘ ਮੇਰਾ ਨਾਮ ਆ ਜੀ। ਮੈਂ ਬਸ ਇਹੀ ਆਪਣੇ ਆਈਆਂ ਹੋਈਆਂ ਸੰਗਤਾਂ ਨੂੰ ਯੂਨੀਵਰਸਿਟੀ ਦੀ ਸੰਗਤ ਵੱਲੋਂ ਬਹੁਤ ਨਵੇਂ ਆਪਣੇ ਨਗਰ ਕੀਰਤਨ ਦੀਆਂ ਵਧਾਈਆਂ ਦਿੰਦੇ ਆ ਔਰ ਧੰਨਵਾਦ ਕਰਦੇ ਆ ਆਪਣੇ ਲੰਗਰ ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਇੰਨਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਸੰਗਤ ਵਾਸਤੇ ਲੰਗਰਾਂ ਦਾ। ਤੇ ਸਾਡੇ ਲੰਗਰ ਦੇ ਵਿੱਚ ਅੱਜ ਰਾਜਮਾ ਚੌਲ, ਕੜੀ ਚੌਲ ਬਣੇ ਹੋਏ ਨੇ ਤੇ ਨਾਲ ਨਾਨ ਬਣੇ ਨੇ ਤੇ ਸਾਰੇ ਵੀਰ ਬੜੀ ਵਧੀਆ ਸੇਵਾ ਕਰ ਰਹੇ ਆ। ਤੇ ਧੰਨਵਾਦ ਪੰਜਾਬੀ ਰੇਡੀਓ ਦਾ ਵੀ, ਜਿਨ੍ਹਾਂ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਤੇ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ। ਜੀ ਜੀ। ਸੋ ਤੁਸੀਂ ਦੇਖ ਸਕਦੇ ਆ ਵੀ ਆਲੇ ਦੁਆਲੇ ਸੰਗਤਾਂ, ਸੇਵਾਦਾਰਾਂ ਦੇ ਵਿੱਚ ਆਪਾਂ ਘਿਰੇ ਹੋਏ ਆ। ਬੜੇ ਉਤਸ਼ਾਹ ਦੇ ਨਾਲ, ਬੜੀ ਸ਼ਰਧਾ ਦੇ ਨਾਲ ਗੁਰੂ ਘਰ ਦੇ ਇਹਨਾਂ ਨਗਰ ਕੀਰਤਨਾਂ ਦੇ ਲਈ ਸੇਵਾਵਾਂ ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਆ ਰਹੀਆਂ ਆ, ਉਹਨਾਂ ਦੇ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਨੇ, ਸੇਵਾ ਕਰਦੇ ਨੇ। ਸੋ ਆਪ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ, ਜਦੋਂ ਵੀ ਮੌਕਾ ਲੱਗਦਾ ਆ ਜ਼ਰੂਰ ਆ ਕੇ ਇਹਨਾਂ ਸੇਵਾਦਾਰਾਂ ਦਾ ਹੌਸਲਾ ਅਫਜ਼ਾਈ ਜਿਹੜੀ ਉਹ ਕਰਿਆ ਕਰੋ ਤੇ ਇਹਨਾਂ ਨੂੰ ਸੇਵਾ ਦਾ ਜਿਹੜਾ ਜ਼ਰੂਰ ਮੌਕਾ ਦਿਓ। ਇੰਨੀਆਂ ਗੱਲਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਨਾਲ ਗੱਲਬਾਤ ਆਪਣੀ ਲਗਾਤਾਰ ਚੱਲ ਰਹੀ ਆ। ਆਓ ਹੋਰ ਸੇਵਾਦਾਰਾਂ ਨਾਲ ਗੱਲ ਕਰਾਉਂਦੇ ਆ। ਭਿੰਡੀਆਂ ਜਿਹੜੀਆਂ ਕੱਟੀਆਂ ਜਾ ਰਹੀਆਂ ਤੇ ਆਲੂ ਛਿੱਲ ਹੋ ਰਹੇ ਆ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਕੀ ਹਾਲ ਚਾਲ ਜੀ? ਠੀਕ ਹੈ ਜੀ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ 43ਵੇਂ ਨਗਰ ਕੀਰਤਨ ਤੇ? ਮੈਂ ਇਹ ਕਹਿਣਾ ਚਾਹੁੰਦਾ ਜੀ, ਸਾਰੇ ਆਓ ਤੇ ਸੇਵਾ ਕਰਾਓ ਸਾਡੇ ਨਾਲ ਤੇ ਸੇਵਾ ਦਾ ਹੀ ਫਲ ਮਿਲਣਾ, ਇਹ ਨਾਲ ਜਾਣਾ ਸਾਡੇ। ਹਾਂਜੀ। ਤੇ 12 ਸਾਲ ਤੁਸੀਂ ਸੇਵਾ ਕਰਦੇ, ਕਿੰਨੇ ਸਾਲਾਂ ਤੋਂ ਕਰ ਰਹੇ ਲਗਾਤਾਰ? ਤਕਰੀਬਨ ਜੀ 14 ਸਾਲ ਹੋ ਗਏ ਜੀ। ਤੇ 14 ਸਾਲ 3 ਦਿਨ ਦੀ ਛੁੱਟੀ ਕੰਮ ਤੋਂ ਜ਼ਰੂਰ ਹੁੰਦੀ ਆ ਤੇ ਇੱਥੇ ਸੇਵਾ ਕਰਾਈ ਦੀ ਆ। ਉਹਦਾ ਕਿਹੜਾ ਕੰਮ ਕਰਦੇ ਆ ਤੁਸੀਂ ਨਾਲ? ਮੈਂ ਟਰੱਕ ਡਰਾਈਵਰ ਕਰਦਾ ਜੀ। ਟਰੱਕ ਡਰਾਈਵਰ ਆ ਮਨਜੀਤ ਸਿੰਘ ਕਲੋਟੀ, ਤੁਸੀਂ ਨਾਂ ਵੀ ਜਾਣਦੇ ਹੋਵੋਗੇ ਮੇਰਾ। ਹਾਂਜੀ। ਤੇ ਮੈਂ ਟਰੱਕ ਡਰਾਈਵ ਕਰਦਾ ਤੇ ਉਹ ਮੈਂ ਕੰਮ ਆਪਣਾ ਰਾਤ ਕਰ ਲਿਆ ਤੇ ਦਿਨੇ ਸੇਵਾ ਕਰਨੀ, ਰਾਤ ਨੂੰ ਫੇਰ ਕੰਮ ਕਰਨਾ। ਅੱਛਾ। ਹਾਂਜੀ। ਤੇ ਫਿਰ ਥਕਾਨ ਨਹੀਂ ਹੁੰਦੀ? ਥਕਾਨ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ, ਕਿੱਥੋਂ ਹੋਣ ਦਿੰਦੇ ਆ। ਹਾਂਜੀ। ਉਹ ਨਹੀਂ ਸੇਵਾ ਨੂੰ ਤਤ ਭਰਾਂ। ਸੇਵਾ ਬਿਲਕੁਲ ਜੀ, ਸੇਵਾ ਪਹਿਲਾਂ, ਬਾਕੀ ਕੰਮ ਸਾਰੇ ਬਾਅਦ ਵਿੱਚ। ਬਹੁਤ ਧੰਨਵਾਦ ਜੀ। ਸੇਵਾ ਨੂੰ ਪ੍ਰਮੁੱਖਤਾ ਦਿੰਦੇ ਅਸੀਂ ਤੇ ਬਾਕੀਆਂ ਨੂੰ ਵੀ ਇਹੋ ਕਹਿੰਦੇ ਵੀ ਆਓ ਭਾਈ ਸੇਵਾ ਕਰੋ, ਸੇਵਾ ਦਾ ਫਲ ਸਾਡੇ ਨਾਲ ਜਾਣਾ, ਹੋਰ ਕੁਝ ਨਹੀਂ ਜਾਣਾ ਸਾਡੇ ਨਾਲ। ਹਾਂਜੀ ਭਾਜੀ। ਮਿਕਸ ਸਬਜ਼ੀ ਤਿਆਰ ਹੋ ਰਹੀ ਆ ਸਵੇਰ ਲਈ। ਠੀਕ ਹੈ। ਸ਼ਾਹੀ ਪਨੀਰ ਸਵੇਰ ਨੂੰ ਹੁਣ ਤੇ ਇੱਕ ਮਿਕਸ ਸਬਜ਼ੀ ਦਾ ਇਹ ਸਮਾਨ ਕੱਟਿਆ ਜਾ ਰਿਹਾ ਜੀ। ਤੇ ਸੇਵਾ ਦਾ ਲੱਗਿਓ ਸਾਡੇ ਭਰਾ ਜੀ। ਕੀ ਨਾਮ ਹੈ ਜੀ? ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ, ਕਿੰਨੇ ਆਲੂ ਛਿਲ ਚੁੱਕੇ ਆ ਅਜੇ ਤੱਕ? ਕੋਈ ਹੈ ਗਿਣਤੀ ਮਿਣਤੀ? ਆਲੂ 2 ਡੱਬੇ ਛਿਲਤੇ ਆਲਮੋਸਟ। ਤਾਂ ਬਸ ਹੋਰ ਭਿੰਡੀਆਂ ਭੁੰਡੀਆਂ ਰਹਿੰਦੀਆਂ, ਬੈਂਗਣ ਰਹਿੰਦੇ ਆ, ਉਹ ਛਿੱਲਾਂਗੇ। ਕੰਮ ਜਿਹੜਾ ਹੁੰਦਾ ਨਾ ਜੀ, ਇਹ ਲੋੜ ਅਨੁਸਾਰ ਆ। ਜਿਹਨੇ ਕਹਿੰਦੇ ਆਲੂ ਤੇ ਸਬਜ਼ੀ ਮਿਕਸ ਕਰਨੀ, ਉਹਨੂੰ ਸਬਜ਼ੀ ਤਿਆਰ ਕਰ ਦੇਣੀ। ਪਕੌੜਿਆਂ ਵਾਸਤੇ ਚਾਹੀਦੇ ਅਸੀਂ ਉਹ ਚੀਜ਼ਾਂ ਉਹਨੂੰ ਬਣਾ ਦੇਣੀਆਂ ਜਿੱਦਾਂ ਦੀ ਕਿਸੇ ਦੀ ਡਿਮਾਂਡ ਆ। ਸਾਡਾ ਕੰਮ ਕਟਿੰਗ ਦਾ ਆ। ਅਸੀਂ ਇੱਥੋਂ ਨਹੀਂ ਉੱਠਣਾ ਸਵੇਰ ਤੋਂ ਸ਼ਾਮ ਤਾਈਂ।
ਜਿਹੜਾ ਆਰਡਰ ਆਈ ਜਾਂਦਾ, ਟਮਾਟਰ ਕੱਟ ਦਿਓ, ਮਿਰਚਾਂ ਕੱਟ ਦਿਓ, ਭਿੰਡੀਆਂ ਕੱਟ ਦਿਓ, ਆਲੂ ਕੱਟ ਦਿਓ, ਸ਼ਿਮਲਾ ਮਿਰਚ ਅਸੀਂ ਕੱਟੀ ਜਾਣੀ। ਕਰਦ ਤਿੱਖੀ ਹੀ ਰੱਖਦੇ ਆ ਤੁਸੀਂ। ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸ਼ੁਭਪ੍ਰੀਤ ਹੈ ਜੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਹਮਾ ਕੇ ਪਹੁੰਚੋ ਤੇ ਬੜਾ ਆਪਣੀ ਸ਼ਰਧਾ ਨਾਲ ਆਓ, ਵੀ ਕਿਸੇ ਨੂੰ ਕਿਸੇ ਕੋਈ ਤੰਗ ਨਾ ਕਰੇ ਤੇ ਕਿਸੇ ਨੂੰ ਸਾਰਾ ਕੁਝ ਵਧੀਆ ਲੱਗੇ ਤੁਹਾਨੂੰ ਇੱਧਰ ਆ ਕੇ, ਅਸੀਂ ਇਹ ਉਮੀਦ ਕਰਦੇ ਹਾਂ ਤੇ ਓਕੇ। ਸੋ ਆਓ ਹੁਣ ਤੁਹਾਨੂੰ ਤੰਦੂਰ ਜਿਹੜੇ ਆ ਉਸ ਦੇ ਵਿੱਚ ਜੋ ਨਾਨ ਜਿਹੜਾ ਕੱਢੇ ਜਾ ਰਹੇ ਆ, ਨਾਨ ਲੱਗ ਰਹੇ ਆ ਇੱਥੇ ਤੰਦੂਰ 'ਚ। ਸੇਵਾਦਾਰਾਂ ਦੇ ਨਾਲ ਗੱਲਬਾਤ ਕਰਾਉਂਦੇ ਆ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ ਸਤਿ ਸ਼੍ਰੀ ਅਕਾਲ ਜੀ। ਕਦੋਂ ਤੋਂ ਲੱਗੇ ਆ ਸਵੇਰ ਦੇ ਤੰਦੂਰ ਦੇ ਓਲੇ? ਅੱਜ ਵੈਸੇ ਅਸੀਂ 11 ਵਜੇ ਲੱਗੇ ਆ। ਹਾਂਜੀ, ਤੇ ਲੱਗੇ ਰਵਾਂਗੇ ਸ਼ਾਮ ਤੱਕ। ਕੱਲ ਦੇ ਲਈ ਵੀ ਤਿਆਰੀਆਂ ਹੈ ਪੂਰੀਆਂ? ਬਿਲਕੁਲ ਬਿਲਕੁਲ। ਕਿੰਨੇ ਕੁ ਤੁਹਾਡੇ ਹਿਸਾਬ ਨਾਲ ਤੁਸੀਂ ਕਿੰਨੇ ਪਾਉਂਡ ਜਾਂ ਕਿੱਦਾਂ ਕੋਈ ਹਿਸਾਬ ਕਿਤਾਬ ਹੁੰਦਾ ਇਹਦਾ? ਇਹਦਾ ਅਸੀਂ 20 ਬੋਰੇ ਅਸੀਂ ਮਤਲਬ ਗੰਨੇ ਹੋਏ ਆ, ਐਵਰੀ ਡੇ ਤਿਆਰ ਕਰ ਲਈਦੇ ਅਸੀਂ। ਹਾਂਜੀ, ਸਵੇਰੇ ਆ ਕੇ ਪਹਿਲਾਂ ਤਿਆਰ ਕਰਦੇ ਜਾਂ ਰਾਤ ਨੂੰ ਤਿਆਰ ਕਰਕੇ ਚੱਲ ਜਾਂਦੇ? ਪਹਿਲਾਂ ਹਾਂਜੀ, ਇੱਕ ਦਿਨ ਪਹਿਲਾਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸੋ ਤੁਸੀਂ ਇਹ 3 ਜਣੇ ਲੱਗੇ ਹੁੰਦੇ ਆ ਜਾਂ ਸੇਵਾਦਾਰ ਵਾਧੇ ਘਟਦੇ ਰਹਿੰਦੇ ਆ ਜੀ? ਹਾਂਜੀ, ਤੁਹਾਡੇ ਲਈ ਗਾਰਲਿਕ ਨਾਨ ਪੈਕ ਕਰ ਦਈਏ? ਨਹੀਂ, ਬਹੁਤ ਧੰਨਵਾਦ ਆ ਜੀ। ਤੇ ਆਪ ਵੀ ਛਕਦੇ ਹੋ ਕਿ ਛਕਾਈ ਜਾਂਦੇ? ਹਾਂਜੀ, ਛਕ ਲਈਦਾ ਆਪ ਵੀ। ਜੀ ਆਪ ਜੀ ਦਾ ਨਾਮ? ਮਨਜੀਤ ਸਿੰਘ ਜੀ। ਵੇਲੀ ਜਾ ਰਹੇ ਆ ਤੁਸੀਂ? ਹਾਂਜੀ, ਵੇਲੀ ਜਾ ਰਹੇ ਹਾਂ ਲਗਾਤਾਰ। ਹਾਂਜੀ ਹਾਂਜੀ। ਕਿੰਨੇ ਸਾਲਾਂ ਤੋਂ ਚੱਲ ਰਿਹਾ ਇਹ ਸੇਵਾ ਦੇ ਵਿੱਚ? ਸੇਵਾ 'ਚ ਕਈ ਸਾਲਾਂ ਤੋਂ 7-8 ਸਾਲਾਂ ਤੋਂ ਚੱਲ ਰਿਹਾ। ਹਾਂਜੀ। ਤੇ ਹੋਰ ਕੁਝ ਕਹਿਣਾ ਸੰਗਤਾਂ ਨੂੰ? ਓਕੇ, ਥੈਂਕ ਯੂ। ਜੋ ਆ ਜਿਹੜੀਆਂ ਹੁਣ ਉਂਗਲਾਂ ਮਾਰੀਆਂ ਇਹਦਾ ਕੀ ਮਕਸਦ ਆ? ਇਹ ਨਾਨ ਫੁੱਲਦਾ ਨਹੀਂਗਾ, ਜਲਦਾ ਘੱਟ ਆ ਜੀ। ਹਾਂਜੀ 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 ਹਾਂਜੀ। ਕਿਉਂ ਹੱਥ ਤਾਂ ਨਹੀਂ ਤੁਹਾਡਾ ਜਿਹੜਾ ਲੂ ਹੋ ਜਾਂਦਾ ਜਾਂ ਕਦੀ ਕੁਛ ਏਦਾਂ? ਕਈ ਵਾਰੀ ਜੋ ਵੇਚਦੇ ਆਨੇ ਹੁੰਦੇ ਆ ਫਿਰ ਲੂ ਵੀ ਹੋ ਜਾਂਦਾ ਜੀ। ਹਾਂਜੀ। ਕਾਲੀ ਨਹੀਂ ਕਰਨੀ ਚਾਹੀਦੀ ਇਹਦਾ ਮਤਲਬ? ਨਹੀਂ ਨਹੀਂ, ਕਾਲੀ ਦਾ ਕੋਈ ਕੰਮ ਨਹੀਂ ਗਾ ਜੀ ਉਹਦੇ। ਹੋਰ ਸੰਗਤਾਂ ਨੂੰ ਕੀ ਕਹਿਣਾ ਹੈ? ਸੰਗਤਾਂ ਨੂੰ ਨਗਰ ਕੀਰਤਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ, ਜੀ ਆਇਆਂ ਨੂੰ। ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਗੱਲਬਾਤ ਆਪਾਂ ਕਰ ਰਹੇ ਸੀ, ਤੰਦੂਰ ਦੇ ਲਾਗੇ ਵੀਰ ਸਾਡੇ ਲੱਗੇ ਹੋਏ ਆ। ਸੋ ਕਿੰਨੇ ਹੀ ਬੋਰੇ ਦਿਨ ਦੇ ਜਿਹੜੇ ਉਹ ਕਰ ਦਿੰਦੇ ਆ। ਸੋ ਹੁਣ ਆਪਾਂ ਮਿਲਾਂਗੇ ਅਗਲੀ ਵਾਰ ਹੋਰ ਸੇਵਾਦਾਰਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਲਗਾਤਾਰ ਕਰ ਰਹੇ ਆ। ਆਪਾਂ ਹੁਣ ਤੁਹਾਨੂੰ ਹੋਰ ਸੇਵਾਦਾਰਾਂ ਨਾਲ ਗੱਲਬਾਤ ਕਰਾਵਾਂਗੇ। ਮੱਕੀ ਦੀ ਰੋਟੀ, ਸਾਗ ਦਾ ਇਹ ਲੰਗਰ ਜਿਹੜਾ ਚੱਲ ਰਿਹਾ, ਤਿਆਰੀਆਂ ਚੱਲ ਰਹੀਆਂ ਆ। ਆਪਾਂ ਪਹਿਲਾਂ ਦੇਖਿਆ ਸੀਗਾ ਵੀ ਇਹ ਸਾਡੀਆਂ ਭੈਣਾਂ ਜਿਹੜੀਆਂ ਆ, ਮਾਵਾਂ ਆ, ਉਹ ਲੱਗੀਆਂ ਸੀ। ਇੱਥੇ ਸਾਡੇ ਕੁਝ ਵੀਰ ਭਰਾ ਜਿਹੜੇ ਉਹ ਵੀ ਲੱਗੇ ਆ, ਉਹਨਾਂ ਨਾਲ ਗੱਲ ਕਰਦੇ ਆ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮਨਜੀਤ ਸਿੰਘ ਜੀ। ਮਨਜੀਤ ਸਿੰਘ ਜੀ, ਹਾਂਜੀ। ਮੱਕੀ ਦੀ ਰੋਟੀ ਬਣਾਈ ਜਾ ਰਹੀ ਆ? ਹਾਂਜੀ ਹਾਂਜੀ। ਸੇਵਾ ਦੇ ਵਿੱਚ ਲੱਗੇ ਆ? ਹਾਂਜੀ ਹਾਂਜੀ। ਕਿੱਦੋਂ ਦੇ ਲੱਗੇ ਹੋਏ? ਉਹ ਸਵੇਰ ਦੇ ਲੱਗੇ ਆ ਜੀ। ਕੱਲ ਨੂੰ ਵੀ ਇੱਥੇ ਰਹਿਣਾ ਕੰਮ? ਕੱਲ ਨੂੰ ਵਰਤਾਉਣੀ ਆ ਜੀ 8 ਵਜੇ। ਅੱਛਾ, ਕੱਲ ਦੀ ਤਿਆਰੀ ਹੋ ਰਹੀ ਆ? ਹਾਂਜੀ ਹਾਂਜੀ ਹਾਂਜੀ। ਸੋ ਆ ਛੋਟਾ ਵੀ ਲੱਗਾ। ਕੀ ਨਾਮ ਹੈ ਤੇਰਾ ਵੀ? ਪ੍ਰਕਿਰਤ ਸਿੰਘ। ਅੱਛਾ, ਤੇ ਤੂੰ ਵੀ ਰੋਜ਼ ਸੇਵਾ ਕਰਦਾ ਇਦਾਂ ਫਿਰ? ਰੋਜ਼ ਨਹੀਂ। ਹਾਂ, ਸਿਰਫ ਨਗਰ ਕੀਰਤਨ ਤੇ? ਹਾਂਜੀ। ਘਰੇ ਕਰਦਾ ਹੁੰਦਾ ਹੈਲਪ ਮੰਮੀ ਦੀ? ਕਈ ਵਾਰੀ। ਕਈ ਵਾਰ। ਚਲੋ ਮਜ਼ਾ ਆਉਂਦਾ ਇਦਾਂ ਹੁਣ ਸੇਵਾ ਕਰਕੇ? ਹਾਂਜੀ। ਚਲੋ ਸੋ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਭਾਜੀ? ਠੀਕ ਹੈ ਜੀ। ਵਧੀਆ ਵਧੀਆ, ਬਹੁਤ ਵਧੀਆ। ਸੋ ਸੇਵਾ ਜਿਹੜੀ ਉਹ ਚੱਲ ਰਹੀ ਆ, ਕੀ ਨਾਮ ਹੈ ਜੀ? ਹੋਰ ਜੀ ਕੱਲ ਦੀਆਂ ਤਿਆਰੀਆਂ ਹੋ ਰਹੀਆਂ। ਹਫਤਾ ਹੋ ਗਿਆ ਤਿਆਰੀਆਂ ਕਰਦਿਆਂ ਲੰਗਰ ਦੀ ਰੋਟੀ, ਆਪਣੇ ਸਾਗ ਦੀ, ਮੱਕੀ ਦੀ ਰੋਟੀ। ਕੱਲ ਨੂੰ ਲੱਸੀ ਨਾਲ ਮੱਖਣ ਨਾਲ ਮੂਲੀਆਂ, ਅਚਾਰ, ਅਦਰਕ ਦਾ ਚਾਲ, ਐ ਨਜ਼ਾਰੇ ਬੰਦ ਨੇ ਕੱਲ ਨੂੰ। ਸੰਗਤ ਦਾ ਇਕੱਠ ਕਿੱਦਾਂ ਲੱਗ ਰਿਹਾ ਹੈ? ਬਹੁਤ ਜ਼ਿਆਦਾ, ਐਤਕੀ ਪਿਛਲੇ ਸਾਲ ਨਾਲ ਤਿੱਗਣੀ ਹੋਣੀ ਆ। ਰਿਕਾਰਡ ਤੋੜੀ ਆ? ਰਿਕਾਰਡ ਤੋੜੀ ਆ। ਅਸੀਂ ਰਾਤ ਦੇਖ ਲਿਆ। ਚਲੋ ਲੱਗ ਜਾਓ ਜੀ ਫਿਰ ਸੇਵਾ 'ਚ, ਮੈਂ ਤੁਹਾਨੂੰ ਬਹੁਤਾ ਰੋਕਣਾ ਨਹੀਂ। ਹਾਂਜੀ, ਕੀ ਨਾਮ ਹੈ ਵੀਰ ਜੀ? ਦਲਵੀਰ ਸਿੰਘ ਜੀ। ਇਹ ਦਲਵੀਰ ਸਿੰਘ ਜੀ, ਖੰਡਾ ਪੂਰਾ ਪਵਾਇਆ ਆ ਕਿ ਸ਼ੇਰ ਆ? ਸ਼ੇਰ ਬਣਾਇਆ ਜੀ। ਹਾਂ, ਬੰਦਾ ਵੀ ਸ਼ੇਰ ਆ। ਕੀ ਬਾਤ ਹੈ, ਕੀ ਬਾਤ ਹੈ। ਸੋ ਸੇਵਾ ਦੇ ਵਿੱਚ ਡਟੇ ਹੋਏ ਆ? ਹਾਂਜੀ, ਡਰੇ ਹੋਏ, ਸਵੇਰ ਤੋਂ ਲੱਗੇ ਹੋਏ ਆ ਜੀ ਰੋਟੀਆਂ ਬਣਾਉਣ। ਹਾਂਜੀ ਠੀਕ ਹੈ। ਤੇ ਤੁਸੀਂ ਹਰ ਸਾਲ ਹੀ ਸੇਵਾ 'ਚ ਆਉਂਦੇ ਆ? ਜੀ ਹਰ ਸਾਲ। ਕਿੰਨੇ ਸਾਲ ਹੋ ਗਏ? ਹੋ ਗਏ ਜੀ 5 ਸਾਲ ਹੋ ਗਏ। ਅੱਛਾ। ਹਾਂਜੀ ਹਾਂ, ਉਰੇ 5 ਸਾਲ ਹੋ ਗਏ। ਪਹਿਲਾਂ ਬੇ ਏਰੀਏ 'ਚ ਸੀ। ਠੀਕ ਹੈ। ਹਾਂਜੀ, ਉੱਥੇ ਇਹ ਚੀਜ਼ ਮਿਸ ਕਰਦੇ ਆ? ਹਾਂਜੀ ਮਿਸ ਕਰਦੇ ਜੀ। ਬਹੁਤ ਵਧੀਆ ਲੱਗਿਆ। ਹਾਂਜੀ ਆ ਕੇ। ਹਾਂਜੀ ਹਾਂਜੀ, ਬਹੁਤ ਵਧੀਆ, ਮਿਹਰਬਾਨੀ ਵੀਰ ਜੀ। ਹਾਂਜੀ, ਕੀ ਨਾਮ ਹੈ ਜੀ? ਜੱਸਾ ਸਿੰਘ ਜੀ। ਹਾਂਜੀ ਵੀਰ ਜੀ, ਸੇਵਾ ਦੇ ਵਿੱਚ ਡਟੇ ਹੋਏ ਆ। ਕੱਲ ਦੀਆਂ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ? ਹਾਂਜੀ ਹਾਂਜੀ ਭਾਜੀ, ਪੂਰੀਆਂ ਤਿਆਰੀਆਂ ਜੀ। ਠੀਕ ਹੈ। ਹਾਂਜੀ। ਹੋਰ ਕੁਝ ਕਹਿਣਾ ਚਾਹੁੰਦੇ ਆ? ਬਸ ਭਾਜੀ ਤੁਹਾਡਾ ਥੈਂਕ ਯੂ ਆਉਣ ਦਾ ਜੀ, ਬਹੁਤ ਬਹੁਤ ਜੀ। ਹਰੇਕ ਸਾਲ ਆਉਂਦੇ ਤੁਸੀਂ ਜੀ। ਹਾਂਜੀ, ਮਿਹਰਬਾਨੀ ਵੀਰ ਜੀ। ਸੋ ਦੇਖੋ ਜੀ, ਲਗਾਤਾਰ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੰਗਤਾਂ ਸੇਵਾ ਜਿਹੜੀਆਂ ਉਹ ਕਰ ਰਹੀਆਂ ਆ।
ਕੁਛ ਵੀਰ ਇਧਰਲੇ ਪਾਸੇ ਵੀ ਨੇ, ਆਪਾਂ ਉਹਨਾਂ ਤੋਂ ਵੀ ਜਿਹੜਾ ਉਹ ਗੱਲਬਾਤ ਕਰਦੇ ਆ। ਵੀਰ ਜੀ ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਹੁਣ ਤੱਕ ਕਿੰਨੀਆਂ ਕੁ ਤਲ ਚੁੱਕੇ ਆ? ਹਾਲੇ ਤਾਂ ਸਟਾਰਟ ਹੋਇਆ ਜੀ, ਹਲੇ ਅੱਛਾ ਆਲਮੋਸਟ ਘੰਟਾ ਕੁ ਹੋਇਆ। ਹਾਂਜੀ, ਇਹ ਕੱਲ ਦੀਆਂ ਤਿਆਰੀਆਂ ਆ। ਤੁਹਾਨੂੰ ਕੁਛ ਹੈ ਅੰਦਾਜ਼ਾ ਕੱਲ ਲਈ ਕਿੰਨੀਆਂ ਕੁ ਇਸ ਟਾਈਮ ਇਹ ਕਰਨੀਆਂ ਰੋਟੀਆਂ ਤੁਸੀਂ? ਆਲਮੋਸਟ 20,000। ਹਾਂਜੀ, ਇੰਨੇ ਹੋਣੀਆਂ ਜੀ, ਇੰਨੀਆਂ ਹੋ ਜਾਣੀਆਂ। ਸੋ ਬਹੁਤ ਧੰਨਵਾਦ ਜੀ। ਕਿੰਨੇ ਸਾਲਾਂ ਤੋਂ ਕਰਦੇ ਆ ਸੇਵਾ ਇਹਦੇ ਵਿੱਚ? ਆਲਮੋਸਟ ਹੋ ਗਿਆ 2003 ਤੋਂ। ਅੱਛਾ, ਹਾਂਜੀ, ਮੈਂ ਉਧਰ ਸੇਵਾ ਕਰਦਾ ਨਾ, ਨਾਲ ਇੱਧਰ ਹੈਲਪ ਵੀ ਇੱਧਰ ਵੀ ਕਰਾਇਆ ਜਾਂਦਾ ਨਾਲ। ਸਾਰੇ ਪਾਸੇ ਹੀ ਆ, ਸੇਵਾਦਾਰ ਸਾਂਝੇ ਹੀ ਹੁੰਦੇ ਆ। ਬਿਲਕੁਲ ਜੀ। ਵੀਰ ਜੀ ਕੀ ਨਾਮ ਤੁਹਾਡਾ? ਅਪੈਜੋਤ ਸਿੰਘ ਜੀ। ਜੀ, ਸੋ ਤੁਸੀਂ ਕਦੋਂ ਤੋਂ ਕਰ ਰਹੇ ਆ ਸੇਵਾ ਇਹਦੇ ਵਿੱਚ? ਮੈਂ ਥੋੜਾ ਲੇਟ ਆਇਆ ਸੀ ਅੱਜ, ਸੋ ਜਿੱਦਾਂ ਹੀ ਮੈਂ ਐਵਰੀ ਈਅਰ ਆਉਂਦੇ ਆ। ਜਿਹੜੇ ਸਾਲ ਰੱਬ ਨੇ ਕਿਰਪਾ ਲੈਣੀ ਹੁੰਦੀ ਉਹ ਸਾਲ ਆ ਜਾਂਦੇ ਆ। ਅੱਛਾ, ਸੈਨੋ ਦੇ ਪੜ। ਹਾਂਜੀ ਹਾਂਜੀ, ਸੋ ਹਾਂਜੀ, ਨਹੀਂ ਠੀਕ, ਉਹ ਠੀਕ ਆ ਜੀ। ਹਾਂਜੀ, ਸੋ ਬਿਲਕੁਲ ਸੋ ਬਿਲਕੁਲ ਜੀ, ਇਹ ਬੜੀ ਵਧੀਆ ਗੱਲ ਆ ਵੀ ਸੇਵਾਦਾਰ ਇੱਕ ਦੂਜੇ ਦੇ ਨਾਲ ਜਾਂਦੇ ਆ, ਜਦੋਂ ਜਿੱਥੇ ਲੋੜ ਆ ਉਸ ਹਿਸਾਬ ਦੇ ਨਾਲ ਕਰ ਲੈਂਦੇ ਆ। ਸੋ ਤੁਸੀਂ ਦੇਖ ਸਕਦੇ ਆ ਵੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਉੱਧਰਲੇ ਪਾਸੇ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਕਰ ਰਹੀਆਂ ਆ। ਆਟਾ ਗੁੱਝ ਰਿਹਾ ਆ, ਪੱਕ ਰਿਹਾ ਆ, ਤੇ ਇੱਧਰਲੇ ਪਾਸੇ ਆ ਕੇ ਜਿਹੜੇ ਵੀਰ ਆ ਉਹ ਰੋਟੀਆਂ ਨੂੰ ਜਿਹੜਾ ਉਹ ਥਲ ਰਹੇ ਆ। ਹੁਣ ਵੀ ਕੱਚੀ ਨਾ ਰਹਿ ਜੇ ਕੋਈ। ਨੇ ਪੱਕੂ ਜੀ, ਪੱਕੂ ਪੂਰੀ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਜੀ। ਇੱਕ ਵਾਰੀ ਫਤਿਹ ਗੁਜਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੇਵਾਦਾਰਾਂ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਆ। ਅਕਸਰ ਪੰਡਾਲ ਦੇ ਵਿੱਚ ਆਪਾਂ ਮੋਹਰੇ ਜਿਹੜੇ ਸੇਵਾਦਾਰਾਂ ਨਾਲ ਗੱਲ ਕਰਦੇ ਰਹਿੰਦੇ ਆ, ਪਰ ਇੱਕ ਹੋਰ ਜਿਹੜੀ ਸੇਵਾ ਆ ਬੜੀ ਅਹਿਮ ਆ, ਜਿਸ ਨੂੰ ਸਾਰੇ ਜਾਣੇ ਕਈ ਵਾਰੀ ਅਣਗੌਲਿਆਂ ਕਰ ਜਾਂਦੇ ਆ, ਭਾਂਡਿਆਂ ਨੂੰ ਮਾਂਜਣ ਦੀ ਜਿਹੜੀ ਸੇਵਾ ਆ। ਸੋ ਆਓ ਆਪਾਂ ਉਹਨਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਮੇਰਾ ਨਾਮ ਅਮਰਜੀਤ ਹੁੰਦਲ ਹੈ। ਤੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਗੁਰਤਾ ਗੱਦੀ ਦੀ ਲੱਖ ਲੱਖ ਵਧਾਈ ਹੋਵੇ, ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ। ਸੋ ਆਪ ਜੀ ਦਾ ਨਾਮ? ਗੁਰਦੀਪ ਸਿੰਘ ਕਾਲਕਾਟ ਜੀ। ਤੁਹਾਡੇ ਦੋਨਾਂ ਦੀ ਇਹ ਪੱਕੀ ਸੇਵਾ ਹੁੰਦੀ ਆ ਵੀ ਹਰ ਵਾਰੀ ਤੁਸੀਂ ਇੱਥੇ ਜਿਹੜੇ ਭਾਂਡਿਆਂ ਨੂੰ ਮਾਂਜਣ ਨੂੰ ਲੈ ਕੇ ਕਰਨੀ ਆ? ਹਾਂਜੀ, ਰੈਗੂਲਰ ਸੇਵਾ ਚੱਲਦੀ ਹੈ ਜੀ। ਰੈਗੂਲਰਲੀ? ਹਾਂਜੀ। ਅੱਜ ਠੰਡ ਵੀ ਆ, ਪਾਣੀ ਵੀ ਠੰਡਾ ਹੁੰਦਾ ਹੋਣਾ ਆ, ਪਰ ਲੱਗੇ ਆ ਤੁਸੀਂ? ਵਾਹਿਗੁਰੂ ਦੀ ਕਿਰਪਾ, ਚੜ੍ਹਦੀ ਕਲਾ ਜੀ। ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਸਾਡਾ ਪ੍ਰਣਾਮ ਸ਼ਹੀਦਾਂ ਨੂੰ ਲੰਗਰ ਕਮੇਟੀ ਤੁਹਾਡੇ ਆਇਆਂ ਤੇ ਜੀ ਆਇਆਂ ਅੱਜ ਸਵਾਗਤ ਕਰਦੇ ਆ। ਵਾਹਿਗੁਰੂ ਦੀ ਅਰਦਾਸ ਬੇਨਤੀ ਕਰਦੇ, ਚੜ੍ਹਦੀ ਕਲਾ ਰੱਖੇ ਪੰਜਾਬੀ ਰੇਡੀਓ USA ਸਾਰੀ ਟੀਮ ਦਾ ਜੀ। ਬਹੁਤ ਵਧੀਆ ਆ। ਸੋ ਸਾਨੂੰ ਪਤਾ ਵੀ ਪਿਛਲੇ ਜਦੋਂ ਤੋਂ ਅਸੀਂ ਆਏ ਆ ਉਦੋਂ ਤੋਂ ਹਰ ਵਾਰੀ ਤੁਹਾਡੇ ਨਾਲ ਆਪਾਂ ਗੱਲਬਾਤ ਜਿਹੜੀ ਕਰਦੇ ਆ, ਬਹੁਤ ਪਿਆਰ ਸਨੇਹ ਜਿਹੜਾ ਤੁਸੀਂ ਦਿੰਦੇ ਆ। ਹਾਂਜੀ। ਸੋ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ? ਲੱਗਦਾ ਰਿਕਾਰਡ ਟੁੱਟਣਗੇ? ਬਹੁਤ ਚੜ੍ਹਦੀ ਕਲਾ 'ਚ ਜੀ, ਪਿਛਲੇ ਸਾਲਾਂ ਨਾਲੋਂ ਇਸ ਸਾਲ ਚੜ੍ਹਦੀ ਕਲਾ ਜਾਊਗਾ। ਹਾਂਜੀ, ਬਸ ਜਿੰਨੀ ਠੰਡ ਮਰਜੀ ਹੋਵੇ, ਪਰ ਸੰਗਤ ਦਾ ਉਤਸ਼ਾਹ ਬਹੁਤ ਜ਼ਿਆਦਾ ਆ। ਸੇਵਾਦਾਰਾਂ ਦਾ ਵੀ ਚੜ੍ਹਦੀ ਕਲਾ ਆ, ਉਤਸ਼ਾਹ ਬਹੁਤ ਆ। ਹਾਂਜੀ, ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਪ੍ਰਣਾਮ ਸ਼ਹੀਦਾਂ ਨੂੰ ਲੰਗਰ ਗਰੁੱਪ ਦੇ ਉਹਨਾਂ ਦੇ ਪੰਡਾਲ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਕਿ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਦਿਨ ਰਾਤ ਚੱਲ ਰਹੀਆਂ ਆ। ਪਿਛਲੇ ਕਈ ਦਿਨਾਂ ਤੋਂ, ਹਫ਼ਤਿਆਂ ਤੋਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਆ। ਆਪਣੇ ਨਾਲ ਕੁਲਦੀਪ ਸਿੰਘ ਬਿੱਲਾ ਭਾਜੀ ਜਿਹੜੇ ਉਹ ਜੁੜੇ ਹੋਏ ਨੇ, ਹਰ ਵਾਰੀ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਆ, ਸੇਵਾਦਾਰਾਂ ਦੇ ਨਾਲ ਗੱਲਬਾਤ ਕਰਵਾਉਂਦੇ ਆ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿੱਲਾ ਭਾਜੀ, ਸਭ ਤੋਂ ਪਹਿਲਾਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 43ਵੇਂ ਨਗਰ ਕੀਰਤਨ ਦੀਆਂ ਅਸੀਂ ਸਾਰੇ ਲੰਗਰ ਵਾਲੇ ਵੀਰਾਂ ਵੱਲੋਂ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ, ਤੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ 43ਵੇਂ ਨਗਰ ਕੀਰਤਨ ਵਿੱਚ ਪਹੁੰਚ ਕੇ, ਯੂਬਾ ਸਿਟੀ ਵਿੱਚ ਪਹੁੰਚ ਕੇ ਇਸ ਦੀ ਰੌਣਕ ਨੂੰ ਵਧਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਲੰਗਰਾਂ ਵਾਲੇ ਵੀਰਾਂ ਨੂੰ ਸੇਵਾ ਦਾ ਮੌਕਾ ਦਿਓ। ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਤੁਹਾਨੂੰ। ਜਿਹੜੇ ਹਾਂਜੀ ਜੀ ਵੀਰ ਜੀ, ਜਿਹੜੇ ਇਸ ਸਾਲ ਨਹੀਂ ਪਹੁੰਚ ਸਕਦੇ ਜੀ, ਉਹਨਾਂ ਨੂੰ ਆਪਾਂ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਉਂਦੇ ਸਾਲਾਂ ਦੇ ਵਿੱਚ ਆਪਣਾ ਹੁਣ ਤੋਂ ਹੀ ਪਲਾਨ ਬਣਾ ਕੇ ਰੱਖਿਓ। ਜ਼ਰੂਰ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਚਰਨ ਪਾਓ, ਤਾਂ ਕਿ ਯੂਬਾ ਸਿਟੀ ਦੀ ਸੰਗਤ ਜਿਹੜੀ ਆ ਤੁਹਾਡੀ ਸੇਵਾ ਕਰ ਸਕੇ। ਅਸੀਂ ਤੁਹਾਨੂੰ ਬੜੇ ਚਾਅ ਦੇ ਨਾਲ ਆਉਂਦੇ ਸਾਲਾਂ ਵਿੱਚ ਵੀ ਵੇਟ ਕਰਾਂਗੇ। ਜਿਹੜੇ ਇਸ ਸਾਲ ਜਿਹਨਾਂ ਨੇ ਆਉਣਾ ਆ, ਉਹਨਾਂ ਨੂੰ ਨਿੱਘੀ ਜੀ ਆਇਆਂ ਸਾਰੇ ਲੰਗਰ ਵਾਲੇ ਵੀਰਾਂ ਵੱਲੋਂ ਆਪਾਂ ਨਿੱਘੀ ਜੀ ਆਇਆਂ ਆਖਦੇ ਹਾਂ। ਸੋ ਇਸ ਵਾਰ ਵੀਰ ਜੀ ਕਿੱਦਣ ਤੋਂ ਲੱਗੇ ਹੋਏ ਆ? ਭਾਜੀ ਪਹਿਲੇ ਸਾਲਾਂ ਵਿੱਚ ਤਾਂ ਅਸੀਂ 2 ਵੀਕਾਂ ਪਹਿਲਾਂ ਲੱਗ ਪੈਂਦਾ ਸੀਗਾ ਲੰਗਰ ਰੈਡੀ ਕਰਨ। ਇਸ ਸਾਲ ਆਪਾਂ 10 ਕੁ ਦਿਨ
ਤਕਰੀਬਨ ਪਹਿਲਾਂ ਤਿਆਰੀ। ਇਹ ਫਰਕ ਕਿਉਂ ਪੈ ਗਿਆ? ਇਹ ਫਰਕ ਭਾਜੀ ਪਿਆ ਹੈਗਾ ਥੋੜਾ 2 ਸਾਲ ਪਹਿਲਾਂ 21 ਦੇ ਵਿੱਚ ਇਲੈਕਸ਼ਨ ਹੋਈ ਸੀਗੀ, ਉਹਦੇ ਕਰਕੇ ਕਈ ਵਾਰੀ ਕਮੇਟੀਆਂ ਨਾਲ ਮਤਭੇਦ ਹੋ ਜਾਂਦੇ ਆ। ਉਹਦੇ ਵਿੱਚ ਉਹਨਾਂ ਦਾ ਬਹੁਮਤ, ਅਸੀਂ ਵੀ ਇਲੈਕਸ਼ਨ ਲੜੀ ਸੀਗੀ, ਉਹਨਾਂ ਦਾ ਬਹੁਮਤ ਸੀਗਾ, ਸਾਡੇ ਜਿਹੜੇ 10 ਮੈਂਬਰ ਜਿੱਤੇ ਸੀਗੇ, ਉਹਨਾਂ ਨੇ ਆਪਣੀ ਮੀਟਿੰਗ ਵਿੱਚ ਲੰਗਰਾਂ ਦਾ ਏਜੰਡਾ ਲਿਆ ਕੇ ਪਾਸ ਕਰ ਦਿੱਤਾ ਸੀਗਾ ਕਿ ਅਸੀਂ ਲੰਗਰ ਆਪਣੀ ਮਰਜ਼ੀ ਨਾਲ ਲਾਉਣੇ, ਸਾਡੀ ਮਰਜ਼ੀ ਨਾਲ ਲੱਗਣੇ ਆ। ਅਸੀਂ ਉਹਨਾਂ ਦੇ ਨਾਲ ਘੱਟ ਤੋਂ ਘੱਟ ਪਿਛਲੇ ਸਾਲ ਵੀ 5 6 7 ਮੀਟਿੰਗਾਂ ਕੀਤੀਆਂ, ਉਹ ਕਿਸੇ ਪਾਸੇ ਨਹੀਂ ਲੱਗੀਆਂ। ਉਹ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਪਹਿਲਾਂ ਪ੍ਰੋਗਰਾਮ ਬਣਾਇਆ ਕਿ ਅਸੀਂ ਲੰਗਰ ਲਾਉਣੇ ਨੇਗੇ। ਫਿਰ ਸਾਡੇ 'ਚ ਦੂਸਰੇ ਜਿਹੜੇ ਲੰਗਰਾਂ ਵਾਲੇ ਵੀਰ ਆ ਉਹ ਕਹਿੰਦੇ ਵੀ ਨਹੀਂ, ਸਾਨੂੰ ਸੇਵਾ ਕਰਨੀ ਚਾਹੀਦੀ ਆ। ਅਸੀਂ ਫਿਰ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਆ, ਇਹ ਇਸ ਵੇਲੇ ਸਰਦਾਰ ਕਰਮ ਸਿੰਘ, ਜਿਹੜਾ ਕਰਮਜੀਤ ਸਿੰਘ ਬੈਂਸ ਉਹਨਾਂ ਕੋਲ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਤੁਸੀਂ ਸੇਵਾ ਕਰ ਸਕਦੇ ਆ। ਅਸੀਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਬਾਹਰ ਤਾਂ ਅਸੀਂ ਇੱਕੋ ਹੀ ਲੰਗਰ ਲਾਇਆ ਸੀਗਾ। ਕਮੇਟੀ ਵਾਲਿਆਂ ਨੂੰ ਆਪਾਂ ਬੇਨਤੀ ਕੀਤੀ ਸੀਗੀ ਵੀ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਵੀ ਸੰਗਤ ਕੋਈ ਵੀ ਬਾਦਰ ਨਹੀਂ ਹੋਊਗੀ ਲੰਗਰਾਂ ਦੇ ਨਾਲ। ਤੁਸੀਂ ਵਿੱਚ ਇਹਦੇ ਤੁਸੀਂ ਜਿਹੜਾ ਹੈਗਾ ਆ ਸਾਡੇ ਨਾਲ ਕੋਈ ਵੀ ਆਰਗੂਮੈਂਟ ਨਾ ਕਰੋ, ਵਿੱਚ ਇੰਟਰਫੇਰੈਂਸ ਨਾ ਕਰੋ। ਪਰ ਉਹਨਾਂ ਨੇ ਇਹ ਸਾਡੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਤਾਂ ਇਸ ਕਰਕੇ ਅਸੀਂ ਪਿਛਲੇ ਸਾਲ ਇੱਕੋ ਹੀ ਲੰਗਰ ਲਾਇਆ ਸੀਗਾ ਸਾਰੇ ਇਕੱਠੇ ਹੋ ਕੇ। ਫਿਰ ਅਸੀਂ ਇਸ ਸਾਲ ਸਲਾਹ ਕੀਤੀ ਸਾਰੇ ਲੰਗਰ ਵਾਲਿਆਂ ਨੇ ਕਿ ਲੰਗਰ ਆਪਾਂ ਇਕੱਠੇ ਹੀ ਲਾਉਣੇ ਆ, ਪਰ ਲਾਉਣੇ ਆਪਾਂ ਇੱਕ ਨਾਂ ਦੇ ਥੱਲੇ ਆ, ਗੁਰੂ ਕੇ ਲੰਗਰ ਦੇ ਥੱਲੇ ਲਾਉਣੇ ਵੱਖੋ ਵੱਖਰੇ ਆ, ਕਿਉਂਕਿ ਜਿਹੜੇ ਸੇਵਾਦਾਰ ਆ ਜਾਂ ਸਾਡੀਆਂ ਬੀਬੀਆਂ ਸੇਵਾ ਕਰਦੀਆਂ ਆ ਉਹ ਬਿਜੀ ਰਹਿਣ। ਇਸ ਤੋਂ ਪਹਿਲਾਂ ਮੈਂ ਸੰਗਤ ਨੂੰ ਇਹ ਦੱਸਣਾ ਮੰਗਦਾ ਆ ਕਿ ਪਿਛਲਾ ਸਾਲ ਚਲੋ ਜਿੱਦਾਂ ਵੀ ਮਰਜ਼ੀ ਲੰਘ ਗਿਆ, ਤਾਂ ਚਾਹੇ ਸਾਡੀ ਮਿਸਟੇਕ ਸੀ ਚਾਹੇ ਉਹਨਾਂ ਦੀ ਮਿਸਟੇਕ ਸੀ, ਪਰ ਅਸੀਂ ਤਾਂ ਸੇਵਾਦਾਰ ਸੀਗੇ। ਇਸ ਸਾਲ ਅਸੀਂ ਸਾਰੇ ਲੰਗਰ ਵਾਲੇ ਵੀਰਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਕਾਲ ਕੀਤੀ ਸੀਗੀ ਭਈ ਅਸੀਂ ਤੁਹਾਡੇ ਨਾਲ ਐਡਜਸਟਮੈਂਟ ਕਰਨ ਵਾਸਤੇ ਤਿਆਰ ਹਾਂ। ਸਾਰੇ ਇਕੱਠੇ ਸੀਗੇ, ਸਪੀਕਰ ਫੋਨ ਲਾ ਕੇ ਅਸੀਂ ਗੱਲਬਾਤ ਕੀਤੀ ਸੀਗੀ ਰੰਧਾਵਾ ਸਾਹਿਬ ਦੇ ਨਾਲ, ਜਿਹੜਾ ਇਸ ਵੇਲੇ ਖਜ਼ਾਨਚੀ ਦੀ ਸੇਵਾ ਨਿਭਾ ਰਹੇ ਆ। ਤਾਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਆਪਣੇ ਕਮੇਟੀ ਵਿੱਚ ਗੱਲਬਾਤ ਕਰਕੇ ਸਾਡੀ ਗੱਲ ਉਹਨਾਂ ਤੱਕ ਪਹੁੰਚਾਇਓ। ਉਹਨੇ ਸਾਡੇ ਨਾਲ ਵਾਅਦਾ ਕੀਤਾ ਵੀ ਮੈਂ ਤੁਹਾਡੀ ਗੱਲ ਪਹੁੰਚਾਊਂਗਾ। ਅਸੀਂ ਸ਼ਨੀਵਾਰ ਉਹਨਾਂ ਨਾਲ ਮੈਨੂੰ ਗੱਲਬਾਤ ਕੀਤੀ ਆ ਫੋਨ ਦੇ ਉੱਤੇ, ਤਾਂ ਮੰਗਲਵਾਰ ਮੈਨੂੰ ਉਹਨਾਂ ਦਾ ਫੋਨ ਆ ਗਿਆ। ਉਹ ਕਹਿੰਦਾ ਬਈ ਤੁਸੀਂ ਅਰਦਾਸ ਕੀਤੀ ਸੀ ਆਪਾਂ ਬਾਹਰ ਜਾਣਾ, ਕੋਈ ਗੱਲਾਂ ਬਾਤਾਂ ਗੱਲ ਮੁੱਕਦੀ ਜੀ। ਉਹਨੇ ਕਲੀਅਰਲੀ ਦੱਸਿਆ ਵੀ ਤੁਹਾਡੇ 5 ਹੀ ਲੰਗਰਾਂ ਵਾਸਤੇ ਗੁਰਦੁਆਰੇ ਵਾਲੇ ਕਹਿੰਦੇ ਵੀ ਸਾਡੇ ਕੋਲ ਅੰਦਰ ਜਗ੍ਹਾ ਨਹੀਂ। ਸੋ ਹੁਣ ਤੁਸੀਂ ਫਿਰ ਇੱਥੇ ਸਾਰੇ ਜਾਣੇ ਇਕੱਠੇ ਹੋ ਕੇ ਬਾਹਰ ਜਿਹੜਾ ਉਹ ਲਗਾਉਂਦੇ ਆ। ਸੋ ਇਹ ਜਿਹੜੇ ਪ੍ਰਬੰਧ ਆ ਸਾਰਾ ਕੁਝ ਫਿਰ ਤੁਸੀਂ ਸਾਰਾ ਕੁਝ ਪਹਿਲਾਂ ਹੀ ਕਰ ਲੈਂਦੇ ਆ? ਹਾਂਜੀ ਜਿਹੜਾ ਜੀ ਫਿਰ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਫਿਰ ਸਲਾਹ ਕੀਤੀ ਅਸੀਂ ਸਾਰਿਆਂ ਨੇ ਵੀ ਉਹਨਾਂ ਦਾ ਸੁਨੇਹਾ ਆ ਗਿਆ। ਫਿਰ ਅਸੀਂ ਉਹਦਾ ਰੇਂਜ ਆਪਾਂ ਪਹਿਲਾਂ ਹੀ ਸਾਰਾ ਕੁਝ ਕੀਤਾ ਸੀਗਾ। ਅਸੀਂ ਫਿਰ ਸਾਰਾ ਇਕੱਠੇ ਹੋ ਕੇ ਅਸੀਂ ਕਮੇਟੀ ਬਣਾਈ ਹੋਆ ਭਾਜੀ, 7 ਮੈਂਬਰੀ ਕਮੇਟੀ ਬਣਾਈ ਹੋਆ। 2 ਬੰਦੇ ਸਾਡੇ ਲੰਗਰ 'ਚੋਂ ਆ, 2 ਬੰਦੇ ਜਿਹੜਾ ਦੂਆ ਵੱਡਾ ਲੰਗਰਾਂ ਸੇਵਾਦਾਰ ਉਹਨਾਂ ਵਿੱਚੋਂ ਆ, ਇੱਕ ਬਾਕੀਆਂ ਵਿੱਚੋਂ ਆ। 7 ਹੀ ਬੰਦੇ ਜਿਹੜੇ ਹੈਗੇ ਆ ਉਹ ਮੀਟਿੰਗ ਕਰਦੇ ਆ। ਮੀਟਿੰਗ ਕਰਕੇ ਜੋ ਕੁਝ ਵੀ ਅਸੀਂ ਪਾਸ ਕਰਦੇ ਆ ਜਾਂ ਸਿੱਧਾ ਸੇਵਾ ਕਰਨੀ ਹੁੰਦੀ ਆ ਉਹ ਕਰਦੇ ਆ। ਇਸ ਸਾਲ ਜਿਹੜਾ ਆਪਾਂ ਕੀਤਾ ਆ, ਜਿਹੜੀ ਇੱਕ ਲੰਗਰ ਦੇ ਵਿੱਚ ਕੋਈ ਵੀ ਪਦਾਰਥ ਬਣਨਾ ਆ ਉਹ ਦੂਸਰੇ ਵਿੱਚ ਨਹੀਂ ਬਣਨਾ। ਸਾਡੇ ਲੰਗਰ ਨੂੰ ਜਿਹੜਾ ਪ੍ਰਣਾਮ ਸ਼ਹੀਦਾਂ ਦਾ ਸੀਗਾ, ਸਾਨੂੰ ਚਾਹ ਦੀ ਸੇਵਾ ਦਿੱਤੀ ਹੋਆ ਕਿ ਅਸੀਂ 3-4 ਦਿਨ ਚਾਹ ਹੀ ਬਣਾਉਣੀ ਆ। ਇੱਧਰ ਰਾਜਾ ਭਾਜੀ ਆ, ਉਹਦੇ ਕੋਲ ਹੈਗਾ ਆ ਭਟੂਰਿਆਂ ਦਾ ਆ। ਇੱਧਰ ਦੂਏ ਅਟਵਾਲ ਭਾਜੀ ਹੋਣੀ ਆ, ਉਹਨਾਂ ਕੋਲ ਸਾਗ ਵਾ, ਇੱਕ ਦਿਨ ਨਾਨ ਵਾ। ਇੱਦਾਂ ਹੀ ਗਾਹ ਜੰਡੇ ਭਾਜੀ ਹੋਣਾ ਕੋਲ ਵਾ। ਬੜੇ ਵੱਧ ਚੜ੍ਹ ਕੇ ਤੁਸੀਂ ਦੇਖੋ ਕਿ ਜਿੰਨੀ ਕਿ ਸੰਗਤ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਆ, ਉਨੀ ਕਿ ਤੁਹਾਨੂੰ ਬਾਹਰ ਇੱਥੇ ਦਿਖਾਈ ਦਿੰਦੀ ਆ। ਕਿਉਂਕਿ ਦੂਰੋਂ ਨੇੜੋਂ ਲੋਕਾਂ ਨੇ ਰਾਈਡ ਕਰਕੇ ਆਉਣਾ ਆ, ਪਾਰਕ ਕਰਕੇ ਆਉਣਾ ਆ। ਸੋ ਆਉਂਦੇ ਜਾਂਦੇ ਜਿਹੜੇ ਉਹ ਛਕਦੇ ਜਾਂਦੇ ਆ। ਸੋ ਹੁਣ ਤੁਸੀਂ ਦੇਖੋ ਇੱਧਰ ਚਾਹ ਤਿਆਰ ਹੋ ਰਹੀ ਹੈ ਇੱਕ ਪਾਸੇ ਗਜਰੇਲਾ ਤਿਆਰ ਹੋ ਰਿਹਾ ਆ। ਸੋ ਵੀਰ ਜੀ ਦੇ ਨਾਲ ਗੱਲਬਾਤ ਕਰਦੇ। ਕੀ ਨਾਮ ਹੈ ਜੀ? ਸੰਗਦੇ ਆ ਵੀਰ ਜੀ ਅਜੇ। ਸੋ ਖੁਰਪਾ ਜਿਹੜਾ ਆ ਪਰ ਉਦੋਂ ਦਾ ਘਮਾਈ ਜਾ ਰਹੇ ਆ, ਹਿਲਾਈ ਜਾ ਰਹੇ ਆ। ਸੋ ਬਹੁਤ ਵਧੀਆ ਆ। ਫਤਿਹ ਦੀ ਸਾਂਝ ਪਾ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਸ਼ਰਨਜੀਤ ਸਿੰਘ। ਗਜਰੇਲਾ ਰੈਡੀ ਹੋ ਰਿਹਾ? ਹਾਂਜੀ ਗਜਰੇਲਾ ਰੈਡੀ ਹੋ ਰਿਹਾ ਜੀ। ਹਾਂਜੀ ਲਾਈਕ ਰੋਜ਼ ਕਰਦੇ ਆ। ਹਾਂਜੀ ਹੋ ਗਿਆ 10-12 ਸਾਲ ਇਸ ਲੰਗਰ ਨਾਲ ਜੁੜਿਆ ਨੂੰ। ਹਾਂਜੀ ਬਹੁਤ ਵਧੀਆ ਜੀ। ਬਾਕੀ ਮੇਰੇ ਵੱਲੋਂ 43ਵੇਂ ਨਗਰ ਕੀਰਤਨ ਦੀਆਂ ਸਾਰਿਆਂ ਨੂੰ ਲੱਖ ਵਧਾਈਆਂ। ਸੋ ਇੱਧਰ ਵੀਰ ਜੀ ਚਾਹ ਵਾਲਿਆਂ ਨੇ ਬੋਲਣਗੇ। ਕੀ ਨਾਮ ਆ ਜੀ? ਸਰਬਜੀਤ ਸਿੰਘ।
ਜੀ ਸਿੰਘ ਜੀ ਚਾਹ ਦਾ ਪਿਆਲਾ ਤਿਆਰ ਕਰ ਰਹੇ ਆ। ਹਾਂਜੀ ਭਾਜੀ, ਜੋ ਮਹਾਰਾਜ ਜੋ ਸੇਵਾ ਹੁਕਮ ਬਖਸ਼ਿਆ ਉਹੀ ਕਰੀ ਜਾਂਦੇ ਜਿੰਨੇ ਕੁ ਜੋਗੇ ਹੈਗੇ ਜਿੱਦਾਂ। ਸੋ ਹੁਣ ਤੱਕ ਦੀ ਸਵੇਰ ਦੀ ਇਹ ਕਿੰਨਵੀਂ ਵਾਰੀ ਜਿਹੜਾ ਇਹ ਲੱਗਾ ਹੈ? ਤਾਂ ਵੈਸੇ ਹੁਣੇ ਹੀ ਆ, ਘੰਟਾ ਕੁ ਹੋਇਆ। ਪਹਿਲਾਂ ਹਰਨੇਕ ਸਿੰਘ ਸੀਗੇ, ਉਹ ਸਵੇਰੇ 5 ਵਜੇ ਆ ਜਾਂਦੇ ਆ ਤੇ ਤਕਰੀਬਨ ਜਿੱਦਾਂ ਸੰਗਤ ਆਉਂਦੀ ਆ ਤੇ ਬਾਹਰ ਇਸ ਵੇਲੇ ਠੰਡ ਦਾ ਮੌਸਮ ਆ, ਚਾਹ ਹਰ ਕੋਈ ਪੀਣ ਡਿਆ ਜਿੱਦਾਂ, ਤੇ ਤਕਰੀਬਨ 20 ਕੁ ਮਿੰਟਾਂ ਬਾਅਦ ਕੱਢਦੇ ਪੈਂਦਾ। ਚਾਹ ਦੀ ਖਪਤ ਜ਼ਿਆਦਾ? ਹਾਂਜੀ, ਅੱਜ ਜ਼ਿਆਦਾ ਲੱਗੂਗੀ ਕਿਉਂਕਿ ਠੰਡ ਆ ਬਾਹਰ ਜਿੱਦਾਂ। ਠੰਡਾ ਬਾਅਦ। ਸੋ ਕਦੋਂ ਤੋਂ ਕਰ ਰਹੇ ਆ ਤੁਸੀਂ ਸੇਵਾਵਾਂ? ਕਿੰਨੇ ਸਾਲ? ਮੈਨੂੰ ਇਸ ਲੰਗਰ ਨਾਲ ਜੁੜੇ 2004 ਤੋਂ ਜੁੜੇ ਸੀ। ਹਾਂਜੀ, ਉਸੇ ਵੇਲੇ ਅਮਰੀਕਾ 'ਚ ਆਏ ਸੀਗੇ, ਉਦੋਂ ਤੋਂ ਇੱਥੇ ਜੁੜੇ ਹੋਏ ਆ ਜਿੱਦਾਂ। ਹਾਂਜੀ, ਸੋ ਤਾਂਗ ਰਹਿੰਦੀ ਆ ਸਾਰੇ ਯੂਬਾ ਸਿਟੀ ਵਾਲੇ? ਬਿਲਕੁਲ ਜੀ। ਚਲੋ ਮਹਾਰਾਜ ਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਜਿੱਦਾਂ, ਤੇ ਜਿੰਨਾ ਕੁ ਜੋਗੇ ਹੈਗੇ ਕਰੀ ਜਾਂਦੇ, ਮਹਾਰਾਜ ਸੇਵਾ ਲਈ ਜਾਂਦੇ, ਅਸੀਂ ਕਰੀ ਜਾਂਦੇ ਜਿੱਦਾਂ। ਬਹੁਤ ਧੰਨਵਾਦ ਵੀਰ ਜੀ। ਥੈਂਕ ਯੂ ਜੀ। ਸੋ ਆਓ ਆਪਾਂ ਅੱਗੇ ਜਿਹੜਾ ਉਹ ਵੱਧਦੇ ਹਾਂ। ਸੋ ਇੱਧਰ ਪਕੌੜਿਆਂ ਦੇ ਲਈ ਸਭ ਕੁਝ ਤਿਆਰੀਆਂ ਨੇ। ਵੀਰ ਜੀ ਪੂਰੀ ਤਰ੍ਹਾਂ ਉਹਨੂੰ ਘੋਲ ਮਿਲ ਰਹੇ ਨੇ। ਆਓ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀਆਂ ਚੀਜ਼ਾਂ, ਕਿਹੜੇ ਪਦਾਰਥ ਮਿਲਾਤੇ ਆ ਜੀ ਇਹਨਾਂ ਪਕੌੜਿਆਂ 'ਚ? ਇਹਨਾਂ ਦੇ ਵਿੱਚ ਆਲੂ, ਗੋਭੀ, ਕਰਿਆਟੀ ਆ ਜੀ, ਤੇ ਪਾਲਕ ਮਿਕਸ ਕੀਤੀ ਹੋਈ ਆ। ਬਸ ਰੈਡੀ ਆ ਜੀ ਹੁਣ ਵਿੱਚ ਪਾਉਣ ਲਈ। ਸਾਡੇ ਜਾਣ ਦਾ ਇੰਤਜ਼ਾਰ ਆ, ਨਾਲ ਹੀ ਇਹਨਾਂ ਨੇ ਪਾ ਦੇਣਾ ਆ। ਹਾਂ ਜੀ। ਹੋਰ ਵੀਰਾ ਜੀ ਸੰਗਤਾਂ ਨੂੰ ਸੰਦੇਸ਼? ਔਰ ਰਾਜਕਰਨਵੀਰ ਸਿੰਘ ਜੀ, ਆਪ ਸਭ ਸੰਗਤ ਨੂੰ ਤੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਸਪੈਸ਼ਲ ਧੰਨਵਾਦ ਆ ਸਾਡੇ ਵੱਲੋਂ ਜੀ। ਹਰੇਕ ਸਾਲ ਦੀ ਤਰ੍ਹਾਂ ਤੁਸੀਂ ਬੜੀ ਸੇਵਾ ਕਰਦੇ ਆ ਇੱਥੇ ਆ ਕੇ, ਤੇ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਹੁਮ ਹੁਮਾ ਕੇ ਪਹੁੰਚੋ ਅੱਗੇ ਦੀ ਤਰ੍ਹਾਂ। ਇਸ ਸਾਲ ਮੌਸਮ ਬਹੁਤ ਵਧੀਆ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕਰੋਨਾ ਵਾਇਰਸ ਤੋਂ ਵੀ ਨਿਜਾਤ ਆ। ਤੇ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਆ, ਬਹੁਤ ਵੱਡਾ ਸੁਨੇਹਾ ਜਾਂਦਾ ਪੂਰੇ ਵਰਲਡ ਨੂੰ ਇਸ ਨਗਰ ਕੀਰਤਨ ਦਾ, ਤੇ ਹੋਰ ਕਮਿਊਨਿਟੀਆਂ ਨੂੰ ਵੀ ਜਾਂਦਾ ਆ। ਪਰ ਮੈਂ ਇਸ ਸਾਲ ਸਪੈਸ਼ਲੀ ਬੇਨਤੀ ਕਰਨਾ ਚਾਹੁੰਦਾ ਆਪਣੀ ਕੌਮ ਨੂੰ, ਨੌਜਵਾਨਾਂ ਨੂੰ ਖਾਸ ਕਰਕੇ, ਕਿ ਸਾਡੇ ਬੜੇ ਮਹਾਕੁੰਭ ਦਾ ਕੁਛ ਨਿਚੋੜ ਕੱਢੀਏ ਤੇ ਆਪਾਂ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਜਿਹਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ। ਆਓ ਰਲ ਮਿਲ ਕੇ ਗੁਰੂ ਦੇ ਲੜ ਲੱਗੀਏ ਜੀ। ਤੇ ਇਹ ਸੇਵਾਵਾਂ ਐਡੀਆਂ ਵੱਡੀਆਂ, ਐਡੇ ਵੱਡੇ ਆਯੋਜਨ ਤੋਂ ਵਿੱਚੋਂ ਕੋਈ ਨਾ ਕੋਈ ਮੰਥਨ ਹੋਵੇ। ਇਸ ਸਾਲ ਆਪਾਂ ਕੁਝ ਉਪਦੇਸ਼ ਲੈ ਕੇ ਜਾਈਏ, ਗੁਰੂ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਆਪਾਂ ਇੱਧਰ ਹੋਰ ਵੀਰਾਂ ਦੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰਵਾਉਂਦੇ ਆ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਓਮਕਾਰ ਸਿੰਘ ਆ ਜੀ। ਹਾਂਜੀ ਹਾਂਜੀ, ਇਹ ਪਹਿਲਾਂ ਕੱਚੇ ਕਰਕੇ ਰੱਖ ਲਈਦਾ, ਜਿਵੇਂ ਸੰਗਤ ਆਉਣ ਦੇ ਨਾਲ ਨਾਲ ਅਸੀਂ ਪੱਕੇ ਕਰ ਦਈਦੇ ਆ, ਵੀ ਜਿਹੜੇ ਖਾਣ ਨੂੰ ਵੀ ਸਵਾਦ ਲੱਗਣ, ਤਾਜ਼ੇ। ਹਾਂਜੀ, ਮੈਨੂੰ 17 ਸਾਲ ਹੋ ਗਏ ਆ ਜੀ। ਹਾਂ ਬਿਲਕੁਲ, ਪੂਰਾ ਆਨੰਦ ਆ ਜੀ। ਜਦ ਤੋਂ ਲੜੀਵਾਰ ਸਟਾਰਟ ਹੋ ਜਾਂਦਾ, ਸਾਨੂੰ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਜੋਸ਼ ਮਾਰਨ ਲੱਗ ਪੈਂਦੀ ਹੈ। ਹਾਂਜੀ, ਨਵੰਬਰ ਦੇ ਪਹਿਲੇ ਵੀਕ ਦੇ ਵਿੱਚ ਫਿਰ ਹਾਂ, ਸੋ ਸਾਰੇ ਕੰਮਕਾਰ ਛੱਡ ਕੇ ਫਿਰ ਛੁੱਟੀਆਂ ਲੈ ਕੇ? ਹਾਂਜੀ ਹਾਂਜੀ, 2 ਵੀਕਾਂ ਦੀਆਂ ਛੁੱਟੀਆਂ ਲੈ ਕੇ ਅਸੀਂ ਇੱਥੇ ਆਪਣਾ ਪੂਰਾ ਤਨੋਂ ਮਨੋਂ ਐਨ ਪੂਰੀ ਸੇਵਾ ਕਰੀਦੀ ਆ ਜੀ। ਬਹੁਤ ਧੰਨਵਾਦ ਵੀਰ ਜੀ। ਸਾ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ। ਕੀ ਨਾਮ ਹੈ ਜੀ? ਵਾਹਿਗੁਰੂ ਤੇ ਬਲਵੀਰ ਸਿੰਘ। ਵੀਰ ਸਿੰਘ ਜੀ, ਫਰਾਈਆਂ ਕੱਢੀਆਂ ਜਾ ਰਹੀਆਂ ਨੇ? ਹਾਂਜੀ, ਫਰਾਈ। ਅੱਜ ਸਵੇਰ ਦੀ ਇਸੇ ਤੇ ਹੀ ਸੇਵਾ ਆ? ਬਿਲਕੁਲ ਜੀ। ਕਦੋਂ ਤੋਂ ਲੱਗੇ ਅੱਜ? ਅੱਜ ਸਵੇਰੇ 11 ਵਜੇ। 11 ਵਜੇ ਤੋਂ ਲਗਾਤਾਰ ਚੱਲ ਰਿਹਾ ਹੈ ਕੰਮ? ਹਾਂਜੀ, ਚੱਲਦਾ ਤਾਂ ਇਹ ਸਵੇਰ ਤੋਂ ਉਦਾਂ 9 ਵਜੇ ਤੋਂ ਆ। ਅੱਛਾ, ਤੁਸੀਂ 11 ਵਜੇ। ਤੁਹਾਨੂੰ ਕਿੰਨੇ ਵਾਰੇ ਹੋ ਗਏ ਉਦਾਂ ਸੇਵਾਵਾਂ ਦੇ ਵਿੱਚ ਆਉਂਦੇ? ਇੱਥੇ ਤਾਂ ਮੈਨੂੰ ਲੰਗਰ 'ਚ 2 ਸਾਲ ਹੀ ਹੋਏ ਆਉਂਦੇ ਨੇ। ਹਾਂਜੀ। ਹੋਰ ਕੀ ਸੰਦੇਸ਼? ਭਾਜੀ ਹੁਣ ਇਹ ਪੁਰਾਣੇ ਆ। ਹਾਂਜੀ। ਤਾਂ ਆਓ ਇਹਨਾਂ ਦੇ ਨਾਲ ਗੱਲ ਕਰਦੇ। ਕੀ ਨਾਮ ਹੈ ਜੀ? ਬਲਜਿੰਦਰ ਸਿੰਘ ਜੀ। ਬਲਜਿੰਦਰ ਜੀ, ਤੁਸੀਂ ਵੀ ਕੱਲੀਆਂ ਫਰਾਈਆਂ ਤੇ ਅੱਜ ਸੇਵਾ ਜਾਂ ਵੱਖ-ਵੱਖ ਹੋਰ ਸੇਵਾਵਾਂ? ਪਕੌੜੇ ਕੱਢਦੇ ਸੀ, ਬਦਲ ਕੇ ਜਿੱਦਾਂ ਕਰਦੇ ਰਹੇ ਹਾਂ। ਹਾਂਜੀ, ਆਹ ਦਵਾ ਲਈਦਾ ਇੱਕ ਦੂਜੇ ਨੂੰ। ਬਿਲਕੁਲ ਜੀ, ਬਿਲਕੁਲ। ਕਿੰਨੇ ਸਾਲਾਂ ਤੋਂ ਤੁਸੀਂ ਕਰਦੇ ਹੋ? ਮੈਂ 2007 ਕਦੋਂ ਕਰਦਾ ਜੀ ਇਹਨਾਂ ਨਾਲ। ਹਾਂ, 12 ਦਿਨ ਵੱਧ ਹੀ ਦੇਖਦੇ ਹਾਂ ਜੀ। ਕਿੰਨਾ ਮਹਿਸੂਸ ਹੁੰਦਾ ਹੈ ਫਿਰ? ਬਹੁਤ ਵਧੀਆ ਮਹਿਸੂਸ ਹੁੰਦਾ ਜੀ, ਜਾਂ ਵਧੀਆ ਰੌਣਕਾਂ ਹੁੰਦੀਆਂ ਜੀ ਹਰੇਕ ਸਾਲ ਹੀ। ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ? ਸੰਗਤਾਂ ਨੂੰ ਜੀ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ, ਜਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਬਹੁਤ ਮਿਹਰਬਾਨੀ ਜੀ। ਓਕੇ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਸ਼ੇਰਾ ਜੀ। ਇੱਧਰ ਆ ਜਾਓ ਸ਼ੇਰਾ ਵੀਰ ਜੀ। ਹਾਂਜੀ। ਤੁਸੀਂ ਯੂਬਾ ਸਿਟੀ ਤੋਂ? ਨਹੀਂ, ਮੈਂ ਸ਼ਿਕਾਗੋ ਤੋਂ ਆਇਆ ਜੀ। ਸ਼ਿਕਾਗੋ ਤੋਂ? ਹਰ ਸਾਲ ਆਉਂਦੇ ਆ? ਮੈਂ ਪਿਛਲੇ 2 ਸਾਲ ਤੋਂ ਆਉਣ ਲੱਗਾ ਜੀ, ਕੰਟੀਨਿਊਸ। ਹਾਂਜੀ। ਸੋ ਪਿਛਲੇ 2 ਸਾਲਾਂ ਤੋਂ ਤੁਸੀਂ ਲਗਾਤਾਰ? ਹਾਂਜੀ।
ਸਿਰਫ ਇਸੇ ਚੀਜ਼ ਦੇ ਲਈ ਨਗਰ ਕੀਰਤਨ ਲਈ? ਹਾਂਜੀ ਇਸੇ ਮੈਂ ਬਾਈ ਰਿਹਾ ਸੀ। ਪੱਕਾ ਹੀ? ਹਾਂਜੀ ਪੱਕਾ ਕਰਨਾ। ਕਦੋਂ ਤੋਂ ਤੁਸੀਂ ਜਾਣਦੇ ਸੀ ਯੂਬਾ ਸਿਟੀ ਨਗਰ ਕੀਰਤਨ ਨੂੰ? ਉੱਦਾਂ ਕਦੀ? ਮੈਂ ਜਦੋਂ ਅਮਰੀਕਾ ਵਿੱਚ ਆਇਆ ਸੀ 2003 ਵਿੱਚ, ਉਦੋਂ ਬਾਅਦ 'ਚ ਮੈਂ ਇੱਥੇ ਸ਼ਿਕਾਗੋ ਸੈਨ ਹੋਜ਼ੇ ਰਹਿੰਦਾ ਸੀ ਪਹਿਲਾਂ ਮੈਂ। ਅੱਛਾ। ਸ਼ਿਕਾਗੋ ਫਿਰ ਮੂਵ ਹੋ ਗਿਆ। ਠੀਕ ਹੈ, ਹੁਣ ਮੁੜ ਕੇ ਵਾਪਸ ਇੱਥੇ ਜੀ ਮੁੜ ਕੇ ਫਿਰ ਖਿੱਚ ਲਿਆਉਂਦਾ ਯੂਬਾ ਸਿਟੀ। ਬਿਲਕੁਲ ਬਿਲਕੁਲ, ਸਾਰੇ ਆਪਣੇ ਭਾਈ ਹੁੰਦੇ ਆ ਫਿਰ ਪੁਰਾਣੇ ਨਾਲ ਆ। ਹਾਂ ਹਾਂ। ਤੇ ਨਾਲੇ ਸੇਵਾ ਹੋ ਜਾਂਦੀ, ਨਾਲੇ ਮਿਲ ਲਈਦਾ ਇੱਕ ਦੂਜੇ ਨੂੰ। ਹਾਂ, ਹੋਰ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ? ਬਸ ਮੈਂ ਕਹਿੰਦਾ ਨਾ ਵੱਧ ਚੜ ਕੇ ਹਿੱਸਾ ਲੈਣ ਤੇ ਸੇਵਾ ਕਰਨ, ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਬਸ। ਸੋ ਹੁਣ ਤੁਹਾਨੂੰ ਲੈ ਕੇ ਆਏ ਆ ਜਿੱਥੇ ਗੋਲ ਗੱਪਿਆਂ ਦਾ ਤਿਆਰੀ ਹੋ ਰਹੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵਾਰ ਗੋਲ ਗੱਪੇ ਕੱਲ ਦੇ ਲਈ ਤਿਆਰੀਆਂ ਚੱਲ ਰਹੀਆਂ? ਇਹ ਮਤਲਬ 3 ਦਿਨ ਹੋ ਗਏ ਚੱਲਦਿਆਂ ਨੂੰ। ਹਾਂਜੀ, ਚੱਲੀ ਜਾਣੀ ਆ ਜੀ। ਠੀਕ ਹੈ, ਸੋ ਚੱਲਣਗੇ। ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਨਗਰ ਕੀਰਤਨ ਦੇ ਸੰਬੰਧ? ਸਾਰੀ ਸੰਗਤ ਨੂੰ ਬਹੁਤ ਬਹੁਤ ਗੁਰਪੁਰਬ ਦੀ ਵਧਾਈ, ਤੇ ਆਣ ਕੇ ਗੁਰੂ ਕੀ ਸੇਵਾ ਕਰੋ ਤੇ ਲੰਗਰ ਛਕੋ ਤੇ ਵਾਹਿਗੁਰੂ ਦਾ ਨਾਮ ਜਪੋ। ਸੋ ਇਹ ਜਦੋਂ ਤੁਸੀਂ ਸੇਵਾਵਾਂ ਕਰਦੇ ਆ, ਅੱਜ ਇਕੱਲੇ ਗੋਲ ਗੱਪਿਆਂ ਦੇ ਉੱਤੇ ਆ ਜਾਂ ਵੱਖ-ਵੱਖ ਹੋਰ ਸੇਵਾਵਾਂ ਵੀ ਕਰ ਚੁੱਕੇ? ਆਲਮੋਸਟ ਸਾਰੀਆਂ ਦੇ ਵਿੱਚ ਹਿੱਸਾ ਹੈਗਾ ਮੇਰਾ। ਠੀਕ ਹੈ। ਹਾਂਜੀ, ਆਲਮੋਸਟ ਕੇ ਇਹ ਲੰਗਰ ਹੀ ਸ਼ੁਰੂ ਆਪਾਂ ਕੀਤਾ ਸੀਗਾ। ਠੀਕ ਹੈ, ਕਿਹੜੇ ਸੰਨ ਚ? ਇਹ 2001 ਚ। ਇਹ 2 ਚ ਕੀਤਾ ਹੈ। 2020 ਦੇ ਵਿੱਚ ਕੀਤਾ ਹੈ। ਅੱਛਾ, 20 ਦੇ ਵਿੱਚ। ਠੀਕ ਹੈ। ਸੋ ਹਰ ਸਾਲ ਤੁਸੀਂ ਫਿਰ ਦੇਖਦੇ ਆ ਵੀ ਸੰਗਤ ਦਾ ਇਕੱਠ ਵੱਧਦਾ ਹੈ? ਇਕੱਠ ਤਾਂ ਜੀ ਅੱਗੇ ਨਾਲੋਂ ਤਿੱਗਣੇ ਨਾਲ ਵੀ ਚੌਗਣਾ ਕਹਿ ਸਕਦੇ ਹਾਂ। 3 ਇੱਕ ਹਿੱਸੇ ਤੋਂ 4 ਹੋ ਗਏ ਆ। ਹਾਂਜੀ। ਸੋ ਫਿਰ ਤੁਸੀਂ ਤਿਆਰੀ ਵੀ ਉਸ ਹਿਸਾਬ ਦੇ ਨਾਲ ਫਿਰ ਉਨੀ ਪ੍ਰਬੰਧ ਵਧਾਉਣੇ ਪੈਂਦੇ ਆ? ਸਾਨੂੰ ਹਰ ਸਾਲ ਹਾਂਜੀ ਤਿਆਰੀ ਵਧਾਉਣੀ ਪੈਂਦੀ ਆ। ਆਲਮੋਸਟ ਸਾਡੇ ਕੋਲ ਸੇਵਾਦਾਰ ਇੰਨੇ ਆ ਕਿ ਸਾਡੇ ਕੋਲ ਮਾਲ ਘਟੇ ਵੀ ਤਾਂ ਰਾਤੋਂ ਰਾਤ ਅਸੀਂ ਲਿਆਉਣਾ ਹੁੰਦਾ। ਹਾਂਜੀ। ਸੋ ਇਸ ਸਾਲ ਹੋਰ ਕੀ ਕੀ ਪਕਵਾਨ ਜਿਹੜੇ ਲੰਗਰ ਦੇ ਵਿੱਚ ਜਿਹੜੇ ਚੱਲੇ ਨੇ? ਪਨੀਰ ਪਕੌੜਾ ਵੀ ਚੱਲਦਾ ਆ, ਸਮੋਸਾ ਵੀ ਆ, ਤੇ ਗੋਲ ਗੱਪਾ ਵੀ ਆ, ਤੇ ਬਾਕੀ ਜਲੇਬੀਆਂ ਵੀ ਆ। ਹਰੇਕ ਚੀਜ਼ ਦਾ ਹੈਗਾ ਆ ਨਾਲ, ਕਾਫੀ ਕੁਛ ਨਾਲ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਹੈਗੀਆਂ। ਸੋ ਹੋਰ ਕੁਝ ਤੁਸੀਂ ਸੰਗਤਾਂ ਨੂੰ ਕਹਿਣਾ ਹੋ? ਬਾਕੀ ਸਾਰਿਆਂ ਨੂੰ ਜੀ ਆਇਆਂ ਤੇ ਲੱਖ ਲੱਖ ਵਧਾਈ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਸੇਵਾਦਾਰਾਂ ਦੇ ਨਾਲ ਗੱਲ ਕਰ ਰਹੇ ਹਾਂ। ਇੱਥੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਬਜ਼ੁਰਗ ਸੇਵਾ ਕਰ ਰਹੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਪਹਿਲੀ ਵਾਰੀ ਇਸ ਲੰਗਰ ਦੇ ਵਿੱਚ ਸੇਵਾਵਾਂ 'ਚ ਲੱਗੇ ਆ? ਹਾਂਜੀ, ਅਸੀਂ ਪਹਿਲੀ ਵਾਰੀ ਆਏ ਆ। ਸਾਨੂੰ 4 ਮਹੀਨੇ ਹੋਏ ਇੰਡੀਆ ਤੋਂ ਆਏ। ਅਸੀਂ ਪਹਿਲਾ ਨਗਰ ਕੀਰਤਨ ਦੇਖ ਰਹੇ ਆ। ਬਹੁਤ ਜ਼ਿਆਦਾ ਵਧੀਆ ਆ। ਬਹੁਤ ਲੋਕੀ ਦੂਰੋਂ ਦੂਰੋਂ ਆਉਂਦੇ ਆ ਦੇਖਣ ਮੇਲਾ। ਹਾਂਜੀ। ਸੋ ਤੁਹਾਨੂੰ ਮਿਸ ਤਾਂ ਨਹੀਂ ਕੀਤਾ? ਲੱਗਦਾ ਤਾਂ ਨਹੀਂ ਵੀ ਪੰਜਾਬ ਛੱਡ ਕੇ ਆਹ ਤਾਂ ਪੰਜਾਬ ਹੀ ਲੱਗਦਾ? ਨਹੀਂ ਨਹੀਂ, ਪੰਜਾਬ ਹੀ ਲੱਗਦਾ ਆ ਸਾਰੇ। ਹਾਂਜੀ, ਪੰਜਾਬੀ ਲੱਗਦਾ ਨਹੀਂ। ਸਾਨੂੰ ਫੀਲ ਨਹੀਂ ਹੋਇਆ ਕਿ ਅਸੀਂ ਅਮਰੀਕਾ ਆ। ਪੰਜਾਬੀਆਂ ਵਾਂਗ ਹੀ ਆ ਸਾਰਾ ਕੁਝ। ਬਹੁਤ ਵਧੀਆ ਆ। ਬਹੁਤ ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਆ। ਹਾਂਜੀ ਜੀ। ਆਪ ਜੀ ਦਾ ਨਾਮ? ਹਾਂਜੀ, ਮੇਰਾ ਨਾਮ ਪਰਮਜੀਤ ਕੌਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੀ ਫਿਰ ਹੁਮ ਹਮਾ ਕੇ ਆਓ। ਮਹਾਰਾਜ ਨੇ ਸਾਨੂੰ ਇੰਨਾ ਸੋਹਣਾ ਉੱਚਾ ਸੁੱਚਾ ਧਰਮ ਦਿੱਤਾ। ਹੁਣ ਤਾਂ ਸਾਰਿਆਂ ਨੇ ਕੋਵਿਡ ਦੇ ਵਿੱਚ ਦੇਖ ਹੀ ਲਿਆ ਸਿੱਖ ਪੰਥ ਨੇ ਕਿੱਦਾਂ ਦੁਖੀਆਂ ਦੀ ਸੇਵਾ ਕੀਤੀ ਆ। ਇਹ ਤੋਂ ਵੱਡੀ ਸੇਵਾ ਹੋ ਨਹੀਂ ਸਕਦੀ। ਸੋਚ ਕੇ ਦੇਖੋ, ਜੇ ਕਿਤੇ ਮਹਾਰਾਜ ਨੇ ਸਾਨੂੰ ਇਹ ਲੰਗਰ ਦਾ ਕਨਸੈਪਟ ਨਾ ਦਿੱਤਾ ਹੁੰਦਾ ਤਾਂ ਦੁਨੀਆ ਦਾ ਕੀ ਬਣਦਾ। ਗੁਰਸਿੱਖ ਵੀਰਾਂ ਨੇ ਭੈਣਾਂ ਨੇ ਘਰ ਘਰ ਜਾ ਕੇ ਦੁਖੀਆਂ ਨੂੰ ਲੰਗਰ ਵੀ ਪਹੁੰਚਾਏ, ਦਵਾਈਆਂ ਵੀ, ਸਾਰੀ ਤਰ੍ਹਾਂ ਦੀ ਮਦਦ ਮੁਹੱਈਆ ਕੀਤੀ। ਹਾਂਜੀ, ਧੰਨਵਾਦ ਜੀ। ਸੰਗਤ ਨੂੰ ਇਹੀ ਆ ਕਿ ਹੁਮ ਹੁਮਾ ਕੇ ਆਓ, ਆ ਕੇ ਸੇਵਾ ਵਿੱਚ ਹਿੱਸਾ ਲਓ। ਬੱਚਿਆਂ ਨੂੰ ਲੈ। ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ? ਹਾਂਜੀ, ਮੈਨੂੰ ਤਾਂ ਆਈ ਨੂੰ ਇੱਥੇ 20-25 ਸਾਲ ਹੋ ਗਏ ਆ। ਮਹਾਰਾਜ ਦੀ ਕਿਰਪਾ ਦੇ ਨਾਲ ਹਮੇਸ਼ਾ ਆਈਦਾ ਆ, ਤੇ ਹਰੇਕ ਸਾਲ ਅੱਗੇ ਨਾਲੋਂ ਦੁੱਗਣੀ ਸੰਗਤ ਆਉਂਦੀ। ਮਹਾਰਾਜ ਦੀ ਬਹੁਤ ਕਿਰਪਾ ਆ। ਧੰਨਵਾਦ ਜੀ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਜੋਗਿੰਦਰ ਕੌਰ। ਬਸ ਅਸੀਂ ਇਹ ਕੁਝ ਕਹਿਣਾ ਚਾਹੁੰਦੇ ਵੀ ਪਰਮਾਤਮਾ ਪਤਾ ਹਰ ਇੱਕ ਤੇ ਤੰਦਰੁਸਤੀ ਤੇ ਸਦਾ ਹੀ ਇਦਾਂ ਦੀ ਰੌਣਕ ਲੱਗੀ ਰਵੇ, ਤਾਂ ਲੋਕ ਆਉਂਦੇ ਜਾਂਦੇ ਸਾਰੀ ਸੰਗਤ ਇੱਦਾਂ ਹੀ ਰਵੇ।
ਬਹੁਤ ਧੰਨਵਾਦ। ਲੰਗਰ ਬਣਾਉਣ ਵਾਲੇ ਵੀ ਸੇਵਾਦਾਰ ਬਹੁਤ ਹੈ ਤੇ ਸੰਗਤ ਛਕਣ ਵਾਲੀ ਵੀ ਬਹੁਤ ਹੈ। ਪਰਮਾਤਮਾ ਉਹਨਾਂ ਦੇ ਖਜ਼ਾਨੇ ਇੱਦਾਂ ਭਰੇ ਰੱਖੇ ਤਾਂ ਸਦਾ ਹੀ ਇੱਦਾਂ ਚੱਲਦਾ ਰਹੇ, ਬਸ ਰੌਣਕ ਲੱਗਾ ਰਹੇ। ਸੇਵਾ ਕਰਦੇ ਬੜਾ ਸਕੂਨ ਮਿਲਦਾ ਹੈ। ਸਵੇਰ ਦੇ ਘਰੋਂ ਆਏ ਹੋ ਬੜੀ ਸ਼ਾਂਤੀ, ਘਰ ਦਾ ਚੇਤਾ ਨਹੀਂ ਆਇਆ ਵੀ ਘਰੋਂ ਆਏ ਹੋ ਅਸੀਂ, ਹੈ ਨਾ। ਹਾਂ, ਨਹੀਂ ਤਾਂ ਜਿਹੜਾ ਘਰ ਹੋਵੇ ਉਹਨਾਂ ਕੀ ਕੰਮ ਕਰ ਲਿਆ, ਉੱਥੇ ਕਿ ਤੁਰੇ ਫਿਰਦੇ। ਅੱਜ ਤਾਂ ਇੱਦਾਂ ਵੀ ਜਿੱਦਾਂ ਅਸੀਂ ਨਾ ਕਿਤੇ ਪਰਮਾਤਮਾ ਦੇ ਘਰ 'ਚ ਆਏ ਹੋ, ਰੱਬ ਨੇ ਇੰਨੀਆਂ ਖੁਸ਼ੀਆਂ ਦਿੱਤੀਆਂ ਵੀ ਪੁੱਛੋ ਕੋਈ ਨਾ। ਬਹੁਤ ਵਧੀਆ ਜੀ, ਬਹੁਤ ਆਨੰਦ ਦੇ ਨਾਲ ਸੇਵਾ ਹੋ ਰਹੀ ਆ, ਸੋ ਬੜੀ ਚੰਗੀ ਗੱਲ ਆ। ਸੋ ਬਹੁਤ ਧੰਨਵਾਦ ਤੁਹਾਡਾ ਜੀ, ਬੜੀ ਮਿਹਰਬਾਨੀ ਜੀ। ਸੋ ਆਓ ਅੱਗੇ ਹੋਰ ਜਿਹੜੇ ਆ ਮਾਵਾਂ ਦੇ ਨਾਲ, ਬੀਬੀਆਂ ਦੇ ਨਾਲ ਗੱਲ ਕਰਦੇ। ਮਾਤਾ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ। ਕੀ ਨਾਮ ਆ ਤੁਹਾਡਾ ਮਾਤਾ ਜੀ? ਮੇਰਾ ਨਾਮ ਸਰਜੀਤ ਕੌਰ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਮਹਾਰਾਜ ਜੀ ਦਾ ਸਭ ਕੁਝ ਹੀ ਆ, ਉਹਦਾ ਹੀ ਆ, ਜੋ ਕੁਛ ਹੈਗਾ ਆਪਾਂ ਕਿਹਦੇ। ਤੁਸੀਂ ਸਵੇਰ ਦੇ ਹੀ ਆਏ ਆ ਅੱਜ? ਨਹੀਂ, ਦੁਪਹਿਰੇ ਆਏ ਆ। ਦੁਪਹਿਰੇ ਆਏ ਆ? ਰੋਜ਼ ਹੀ ਆਉਂਦੇ ਆ? ਨਹੀਂ, ਮੈਂ ਤਾਂ ਸਟਾਰਟਨ ਤੋਂ ਆਈ ਹਾਂ। ਅੱਛਾ, ਸਿਆਟਲ ਤੋਂ ਆਏ ਆ ਤੁਸੀਂ? ਅੱਛਾ, ਸਟਾਕਟਨ ਤੋਂ ਆਏ ਆ। ਤੇ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਨਗਰ ਕੀਰਤਨ ਦੇ ਦਰਸ਼ਨਾਂ ਲਈ ਪਹੁੰਚਦੇ ਆ? ਹਰ ਸਾਲ ਪਹੁੰਚਦੇ ਹੁੰਦੇ ਆ? ਹਰ ਸਾਲ ਇੱਥੇ ਕੀ ਆ ਜਾਈਦਾ ਆ। ਹਰ ਸਾਲ ਹੀ ਆ ਜਾਈਦਾ ਆ? ਚੰਗਾ ਲੱਗਦਾ ਆ? ਮਹਾਰਾਜ ਦਾ ਸਭ ਕੁਝ ਹੀ ਆ, ਉਹਦਾ ਹੀ ਕਰਕੇ ਆਈਦਾ। ਬਹੁਤ ਵਧੀਆ, ਧੰਨਵਾਦ ਮਾਤਾ ਜੀ। ਮੇਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੇਵਾਵਾਂ ਚੱਲ ਰਹੀਆਂ ਨੇ। ਇੱਧਰ ਪਨੀਰ ਜਿਹੜਾ ਉਹ ਕੱਟਿਆ ਪਿਆ ਆ। ਤੁਸੀਂ ਵੀ ਦੇਖੋ ਕਈ ਵਾਰੀ ਕੱਟਣ ਦਾ, ਪਰ ਜਿਹੜਾ ਸਾਫ਼ ਸਫਾਈ ਰੱਖਣ ਦਾ ਆ, ਮੈਂ ਦੇਖ ਰਿਹਾ ਸੀ ਸਾਡੀਆਂ ਇਹ ਜਿਹੜੀਆਂ ਕੁੜੀਆਂ ਆ ਬਹੁਤ ਪਿਆਰ ਦੇ ਨਾਲ, ਮਿਹਨਤ ਦੇ ਨਾਲ ਸੇਵਾ ਕਰ ਰਹੀਆਂ। ਕੀ ਨਾਮ ਹੈ ਤੁਹਾਡਾ? ਸੰਜੋਤ ਕੌਰ। ਸਮੀਤ ਕੌਰ। ਸੋ ਤੁਸੀਂ ਇੱਥੇ ਸਾਫ਼ ਸਫਾਈ ਦਾ ਜਿਹੜਾ ਨਾਲ ਦੇ ਨਾਲ ਮੈਂ ਦੇਖ ਰਿਹਾ ਵੀ ਝਾੜੂ ਦਾ ਉੱਤੇ ਤੁਸੀਂ ਲੱਗੇ ਆ, ਵਧੀਆ ਆਨੰਦ ਆਉਂਦਾ ਹੈ ਸੇਵਾ ਕਰਕੇ? ਹਾਂਜੀ। ਤੇ ਐਵਰੀ ਈਅਰ ਕਰਦੇ ਆ? ਹਾਂਜੀ, ਐਵਰੀ ਈਅਰ। ਯੈਸ। ਸੋ ਤੁਸੀਂ ਤੁਹਾਨੂੰ ਕੀ ਚੰਗਾ ਲੱਗਦਾ ਹੈ ਪੂਰੇ ਜਿਹੜੇ ਨਗਰ ਕੀਰਤਨ ਦੇ ਵਿੱਚ ਸੇਵਾ ਤਾਂ ਕਰਦੇ ਹੋਰ ਕੀ ਤੁਹਾਨੂੰ ਚੰਗਾ ਲੱਗਦਾ? ਹਾਂਜੀ, ਹਰ ਇੱਕ ਸਾਲ ਸੇਵਾ ਹੀ ਜ਼ਿਆਦਾ ਟਾਈਮ ਲਾ ਲੈਂਦੀ ਹੈ ਸਾਡਾ। ਠੀਕ ਆ, ਉਹੀ ਸਾਡਾ ਫੇਵਰਿਟ ਪਾਰਟ ਆ। ਸੋ ਤੁਸੀਂ ਕਿੰਨੇ ਦਿਨਾਂ ਤੋਂ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਏ ਆ? ਕੱਲ੍ਹ ਹੀ ਤਾਂ ਸਾਡਾ ਲੰਗਰ ਸ਼ੁਰੂ ਹੋਇਆ। ਸੋ ਯੂਜੂਅਲੀ ਉਦੋਂ ਅਸੀਂ ਅੰਦਰ ਹੁੰਦੀ ਸੀ ਟੈਂਟ, ਉਦੋਂ ਅਸੀਂ ਪੂਰੀ ਵੀਕ ਕਰਦੇ ਸੀਗੇ, ਪਰ ਹੁਣ ਫਰਾਈਡੇ ਸੈਟਰਡੇ ਸੰਡੇ ਦਾ ਹੀ ਆ। ਚਲੋ ਥੈਂਕ ਯੂ ਤੁਹਾਡਾ, ਤੁਸੀਂ ਕਰੀ ਚੱਲੋ ਸੇਵਾ ਜੀ, ਬਹੁਤ ਧੰਨਵਾਦ। ਸੋ ਅੱਗੇ ਜੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਸੇਵਾਦਾਰ ਕਿੱਦਾਂ ਜਿਹੜੇ ਉਹ ਲੱਗੇ ਹੋਏ ਆ। ਸੋ ਇੱਥੇ ਸਾਰੀਆਂ ਬੀਬੀਆਂ ਮਿਲ ਕੇ ਜਿਹੜੀਆਂ ਸੇਵਾ ਜਿਹੜੀਆਂ ਕਰ ਰਹੀਆਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੀ ਨਾਮ ਹੈ ਜੀ? ਮੇਰਾ ਨਾਮ ਹੈਗਾ ਜਸਵਿੰਦਰ ਕੌਰ ਢਿੱਲੋਂ ਜੀ। ਜਸਵਿੰਦਰ ਕੌਰ ਜੀ, ਕੀ ਇਸ ਟਾਈਮ ਬਣਾਇਆ ਜਾ ਰਿਹਾ, ਕਾਹਦੀਆਂ ਤਿਆਰੀਆਂ ਚੱਲ ਰਹੀਆਂ? ਇਸ ਟਾਈਮ ਅਸੀਂ ਜੀ ਗੁਲਾਬ ਜਾਮਣਾ ਬਣਾ ਰਹੇ ਹਾਂ। ਅੱਛਾ ਜੀ। ਹਾਂਜੀ। ਇਹ ਕੱਲ ਵਾਸਤੇ ਆ? ਇਹ ਨਹੀਂ, ਇਹ ਅੱਜ ਹੀ? ਹਾਂਜੀ, ਇਹ ਨਾਲੋਂ ਨਾਲ ਹੀ ਚੱਲਦਾ ਕੰਮ ਤੇ ਨਾਲੋਂ ਨਾਲ ਹੀ ਵਰਤਾਅ ਹੁੰਦਾ ਆ। ਹਾਂਜੀ, ਸਵੇਰ ਤੋਂ ਸ਼ੁਰੂ ਹੋ ਜਾਂਦਾ ਤੇ ਰਾਤ ਤੱਕ 10-11 ਵਜੇ ਤੱਕ ਜਿੱਦਾਂ ਚੱਲਦਾ ਰਹਿੰਦਾ। ਹਾਂਜੀ ਜੀ। ਆਪ ਜੀ ਦਾ ਨਾਮ ਮਾਤਾ ਜੀ? ਰਵਿੰਦਰ ਕੌਰ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਵਧਾਈਆਂ ਦੇਣਾ ਚਾਹੁੰਦੀ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਬਹੁਤ ਵਧਾਈਆਂ ਸਾਰੀ ਸੰਗਤ ਨੂੰ। ਬਹੁਤ ਧੰਨਵਾਦ। ਆਪ ਜੀ ਦਾ ਕੀ ਨਾਮ ਹੈ ਜੀ? ਮੇਰਾ ਨਾਮ ਜਸਵਿੰਦਰ ਕੌਰ ਆ ਜੀ। ਤੇ ਤੁਸੀਂ ਕਿੰਨੇ ਸਾਲਾਂ ਤੋਂ ਇਹਨਾਂ ਸੇਵਾਵਾਂ ਦੇ ਵਿੱਚ? ਅਸੀਂ ਇੱਥੋਂ ਜਦੋਂ ਦਾ ਸ਼ੁਰੂ ਹੋਇਆ ਅਸੀਂ ਉਦੋਂ ਦੀ ਸੇਵਾ ਕਰਦੇ ਹਾਂ। ਤੇ ਸਾਨੂੰ ਕਮੇਟੀ ਵਾਲਿਆਂ ਨੇ ਐਤਕੀ ਵੀ ਨਹੀਂ ਲਾਉਣ ਦਿੱਤਾ, ਪਿਛਲੀ ਵਾਰੀ ਵੀ ਨਹੀਂ ਲਾਉਣ ਦਿੱਤਾ। ਐਤਕੀ ਅਸੀਂ ਪੁੱਛਣ ਤੇ ਵੀ ਅਗਲਿਆਂ ਨੇ ਸਾਨੂੰ ਕਹਿ ਦਿੱਤਾ ਵੀ ਸਾਡੇ ਗੁਰਦੁਆਰੇ ਵਿੱਚ ਤੁਹਾਡੇ ਲੰਗਰਾਂ ਵਾਸਤੇ ਜਗ੍ਹਾ ਹੈ ਨਹੀਂ। ਤੇ ਇਸ ਲਈ ਤੁਸੀਂ ਹੁਣ ਫਿਰ ਸਾਰੇ ਬਾਹਰ ਜਿਹੜੇ, ਇਸ ਕਰਕੇ ਅਸੀਂ ਸਾਰੇ ਜਾਣੇ ਬਾਹਰ ਆਏ ਆ। ਉਹਨਾਂ ਵਾਸਤੇ ਇਹ ਬਹੁਤ ਮਾੜੀ ਗੱਲ ਵਾ। ਜਿਹੜੇ 25-30 ਸਾਲ ਤੋਂ ਲਾਉਣ ਡਏ ਵਾ ਉਹਨਾਂ ਨਾਲ ਉਹਨੇ ਇਦਾਂ ਕੀਤੀ ਆ, ਇਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਮਾੜੀ ਗੱਲ ਵਾ। ਸਾਡੀ ਜਿਹੜੇ ਮਨ ਆ ਇਸ ਗੱਲ ਦੇ ਬਹੁਤ ਜ਼ਿਆਦਾ ਦੁਖੀ ਹੋਏ ਆ। ਪਰ ਅਸੀਂ ਸੇਵਾ ਕਰਨੀ, ਅਸੀਂ ਤਾਂ ਸੇਵਾ ਕਰਨੀ ਆ। ਜਿੱਥੇ ਵੀ ਅਸੀਂ ਬੈਠੇ ਆ ਅਸੀਂ ਸੇਵਾ ਕਰਨੀ ਆ। ਜੇ ਸਾਨੂੰ ਇੱਥੋਂ ਵੀ ਕੱਢ ਦੇਣਗੇ, ਜਿੱਥੇ ਵੀ ਸਾਡਾ ਰੋਕ ਲੱਗਾ ਅਸੀਂ ਸੇਵਾ ਕਰਨੀ ਹੈ। ਪਰ ਜੋ ਉਹ ਕੰਡ ਕਮੇਟੀ ਵਾਲੇ ਕੰਡ ਆਏ ਆ ਉਹ ਬਹੁਤ ਮਾੜੀ ਗੱਲ। ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਭਾਜੀ ਦਾ ਕਹਿਣਾ ਚਾਹੁੰਦੀ ਸੀ ਕਿ ਸਾਡੇ ਬੰਦਿਆਂ ਨੇ ਇਹਨਾਂ ਨੂੰ ਪਹਿਲਾਂ ਫੋਨ ਕੀਤਾ ਸੀ ਕਿ ਸਾਨੂੰ ਤੁਸੀਂ ਟਾਈਮ ਦੱਸੋ ਵੀ ਅਸੀਂ ਆਪਣਾ ਲੰਗਰ ਲਾਉਣਾ, ਵੀ ਕਿੱਥੇ ਲਾਈਏ, ਹੈਨਾ। ਅੱਗੋਂ ਕਮੇਟੀ ਦਾ ਜਵਾਬ ਮਿਲਿਆ ਕਿ ਤੁਸੀਂ ਜਿੱਦਾਂ ਵੀ ਅਸੀਂ ਇਸ ਗੁਰਦੁਆਰੇ ਦੇ ਅੰਦਰ ਤੁਹਾਡੇ ਲੰਗਰਾਂ 5 ਲੰਗਰਾਂ ਵਾਸਤੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਕੋਲ। ਭਾਜੀ ਸਾਨੂੰ 20-25 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ, ਹਨਾ। ਸਾਡੇ ਦਿਲ ਦੁਖਦੇ ਜੇ ਸਾਨੂੰ ਇਦਾਂ ਦੀਆਂ ਗੱਲਾਂ ਉਹ ਕਰਦੇ ਸਾਡੇ ਬੰਦਿਆਂ ਨੂੰ। ਬੜਾ ਮਨ ਦੁਖੀ ਹੁੰਦਾ ਆ। ਬੜੀ ਸ਼ਰਧਾ ਨਾਲ ਇੰਨੀ ਸੰਗਤ ਆਉਂਦੀ ਸੀਗੀ ਉੱਥੇ ਅੰਦਰ, ਹਨਾ। ਇੰਨੇ ਲੋਕੀ ਸੇਵਾ ਵੀ ਕਰਾਉਂਦੇ ਸੀਗੇ। ਚਲੋ ਸੇਵਾ ਜਿਨ੍ਹਾਂ ਨੇ ਕਰਾਉਣੀ ਉਹਨਾਂ ਇੱਥੇ ਆ ਕੇ ਵੀ ਕਰਾਈ ਜਾਣੀ ਹੈ, ਪਰ ਇਹ ਉਹਨਾਂ ਲਈ ਬਹੁਤ ਮਾੜੀ ਗੱਲ ਆ
ਕਿ ਸ਼ੁਰੂ ਲੰਗਰ ਸਾਡੇ ਬਾਅਦ ਵਿੱਚ ਫਿਰ ਝੂਠ ਬੋਲ ਗਏ, ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਬਾਅਦ ਵਿੱਚ ਉਹਨਾਂ ਨੂੰ ਮਨ ਸਮੱਤਿਆ ਪਾਵੇ, ਸੋਝੀ ਬਖਸ਼ੇ ਉਹਨਾਂ ਨੂੰ ਜੀ ਜੀ ਜਿਹੜੇ ਮੋਢੀ ਆ। ਹਾਂਜੀ ਚਲੋ ਕੋਈ ਨਹੀਂ ਜੀ, ਚਲੋ ਪਰ ਤੁਸੀਂ ਸੇਵਾ ਕਰ ਰਹੇ ਆ, ਸੇਵਾ ਕਰਕੇ ਖੁਸ਼ੀ ਮਿਲਦੀ ਹੈ। ਹਾਂਜੀ ਹਾਂਜੀ ਖੁਸ਼ੀ ਮਿਲਦੀ। ਸੋ ਆਓ ਬਾਕੀਆਂ ਦੇ ਨਾਲ ਵੀ ਆਪਾਂ ਜਿਹੜੀ ਗੱਲ ਕਰਦੇ ਆ ਜੀ। ਕੀ ਨਾਮ ਹੈ ਮਾਤਾ ਜੀ? ਦਵਿੰਦਰ ਕੌਰ ਹੈ ਜੀ। ਜੀ ਕੀ ਕਹਿਣਾ ਚਾਹੁੰਦੇ ਆ? ਅਸੀਂ ਤਾਂ ਸਾਰੀ ਸੰਗਤ ਇਸ ਮਹਾਨ ਨਗਰ ਕੀਰਤਨ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਆ। ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਣੇ ਸ਼ਾਮਲ ਹੋਵੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੀ ਨਾਮ ਹੈ? ਮੇਰਾ ਰਾਜਵੀਰ ਕੌਰ ਮੱਲੀ ਨਾਲ। ਓਕੇ, ਮੈਂ ਤਾਂ ਇਹੋ ਹੀ ਕਹਿਣਾ ਬਸ ਜੀ, ਜੇ ਅੰਦਰ ਅਸੀਂ ਲਾਉਂਦੇ ਸੀ ਲੰਗਰ, ਹੁਣ ਸਾਨੂੰ ਐਤਕੀ ਵੀ ਨਹੀਂ ਲਾਉਣ ਦਿੱਤਾ, ਪਿਛਲੇ ਸਾਲ ਵੀ ਨਹੀਂ, ਹੁਣ ਤਾਂ ਅਸੀਂ ਇੱਥੇ ਬਾਹਰ ਲਾਉਣ ਡਏ ਆ। ਪਰ ਹੁਣ ਕਹਿੰਦੇ ਅੰਦਰ ਲੰਗਰ ਲਾਉਣ ਨੂੰ ਜਗ੍ਹਾ ਨਹੀਂ ਗਾ। ਕਿਉਂ ਨਹੀਂ ਗੀ ਜਗ੍ਹਾ, ਜਦ ਬਾਕੀ ਲੰਗਰਾਂ ਨੂੰ ਜਗ੍ਹਾ, ਸਾਡੀ ਲੰਗਰ ਵਾਲੀ ਥਾਂ ਤੇ ਤਾਂ ਕੁਛ ਨਹੀਂ ਗਾ। ਜਿਹੜੇ 25-30 ਸਾਲਾਂ ਤੋਂ ਲੰਗਰ ਲਾਉਂਦੇ, ਅੱਜ ਉਹਨਾਂ ਨੂੰ ਚੱਕ ਕੇ ਤੁਸੀਂ ਬਾਹਰ ਮਾਰੋ ਤਾਂ ਨਵੇਂ ਬੰਦੇ ਉੱਥੇ ਤੁਸੀਂ ਲੰਗਰ ਲਾਉਣ ਨੂੰ ਲਾ ਲਓ। ਇਹ ਤਾਂ ਸੰਗਤ ਦੀ ਸੇਵਾ ਆ। ਜੇ ਅਸੀਂ ਸੇਵਾ ਕਰਾਂਗੇ ਤੇ ਇਹਦੇ ਵਿੱਚ ਕਿਹਨੂੰ ਮਾਣ ਜਾਂਦਾ? ਗੁਰਦੁਆਰੇ ਦੀ ਕਮੇਟੀ ਨੂੰ ਮਾਣ ਜਾਣਾ, ਕੋਈ ਭੁੱਖਾ ਨਹੀਂ ਗਿਆ। ਇਹ ਕਿਸੇ ਇੰਡੀਪੈਂਡੈਂਟ ਲਈ ਤਾਂ ਹੈ ਨਹੀਂਗਾ। ਹੁਣ ਜਿਹੜੇ ਸਾਧਨ ਸਾਂਝਾ, ਜਿਹੜੀ ਸੰਗਤ ਇੱਥੇ ਆਉਣੀ ਹੈ, ਜਿਹੜੀ ਆਉਣਾ ਉਹ ਇੱਥੇ ਵੀ ਆ ਹੀ ਜਾਂਦੇ ਉੱਦਾਂ ਹੀ। ਇਹ ਤਾਂ ਹੁਣ ਕਮੇਟੀ ਨੂੰ ਹੀ ਪ੍ਰਮਾਤਮਾ ਸੋਝੀ ਦੇਵੇ ਕਿ ਅਗਲੇ ਸਾਲ ਅਸੀਂ ਮਿਹਨਤ ਹੈ, ਅਗਲੇ ਸਾਲ ਅਸੀਂ ਅੰਦਰ ਲਾਈਏ ਰੰਗ। ਜਿਹੜੇ ਪਹਿਲਾਂ ਅੰਦਰ ਲੱਗਦੇ ਸੀ ਉਹਨਾਂ ਨੂੰ ਅੰਦਰ ਹੀ ਲਾਉਣ ਦੇਣ। ਕਿਉਂ ਨਹੀਂ? ਪਿਛਲੇ ਸਾਲ ਉਹਨੇ ਕੋਈ ਜਵਾਬ ਨਹੀਂ ਦਿੱਤਾ, ਐਤਕੀ ਨਹੀਂ ਕੋਈ ਜਵਾਬ ਦਿੱਤਾ ਕਿ ਜਗ੍ਹਾ ਹੈ ਨਹੀਂ। ਚਲੋ ਹੋਪਫੁਲੀ ਜੀ ਇਹ ਮਸਲਾ ਜਿਹੜਾ ਸੁਲਝ ਜਾਵੇ। ਹਾਂਜੀ, ਤੇ ਦੂਸਰੀ ਗੱਲ ਮੈਂ ਜ਼ਰੂਰੀ ਬੇਨਤੀ ਕਰਨੀ ਆ ਕਿ ਜਿਹੜਾ ਨਗਰ ਕੀਰਤਨ ਤੇ ਆਪਾਂ ਨਿਸ਼ਾਨ ਸਾਹਿਬ ਚੜਾਉਂਦੇ ਆ, ਉਹ ਪਰਸਨਲ ਕਿਸੇ ਦਾ ਪਾਠ ਨਹੀਂਗਾ, ਉਹ ਸਾਰੀ ਸੰਗਤ ਦਾ ਆ। ਸਾਰੀ ਸੰਗਤ ਵੱਲੋਂ ਆਪਾਂ ਕਰਾਈਦਾ ਨਾ, ਉਹ ਨਿਸ਼ਾਨ ਸਾਹਿਬ ਸੰਗਤ ਵੱਲੋਂ ਚੜ੍ਹਨਾ ਚਾਹੀਦਾ, ਇੱਕ ਪਰਸਨਲ ਬੰਦੇ ਦਾ ਨਹੀਂ ਚੜ੍ਹਨਾ ਚਾਹੀਦਾ। ਜੇ ਪਰਸਨਲ ਬੰਦੇ ਨੇ ਚੜ੍ਹਨਾ, ਆਪਣਾ ਖੰਡ ਪਾਠ ਜੁਦਾ ਕਰਾਓ, ਜਿੰਨਾ ਮਰਜ਼ੀ ਭਮਤੀਏ ਦਾ ਨਿਸ਼ਾਨ ਸਾਹਿਬ ਚਾੜੋ, ਉਹ ਸੰਗਤ ਵੱਲੋਂ ਚੜ੍ਹਨਾ ਚਾਹੀਦਾ, ਉਹ ਇੱਕ ਬੰਦੇ ਵੱਲੋਂ ਨਹੀਂ। ਉਸ ਲਈ ਬਹੁਤ ਹਰਟ ਹੋਇਆ। ਹਰ ਸਾਲ ਅੱਗੇ ਸੰਗਤ ਵੱਲੋਂ ਚੜ੍ਹਦਾ ਸੀ। ਮੇਰੇ ਤਾਂ ਹੱਥ ਵੀ ਕੰਬਣ ਡਏ ਆ ਕਹਿੰਦੀ ਤੇ ਐਡੀ ਵੱਡੀ ਲੋਕੀ, ਮਤਲਬ ਇਹ ਸੋਚਦੇ ਕਿ ਪਤਾ ਨਹੀਂ ਹਉਮੈ ਆ ਕਿ ਕੀ ਆ। ਭਾਵੇਂ ਕੋਈ ਰੁਪਈਆ, ਇਹਦਾ ਮਤ ਇਹ ਥੋੜਾ ਕਿ ਜਿਹਦੇ ਕੋਲ ਕਰੋੜਾਂ ਹੈ ਨਹੀਂ, ਉਹ 1 ਰੁਪਈਆ ਵੀ ਨਹੀਂ ਪਾ ਸਕਦਾ ਉਹ 'ਚ। ਜੇ ਕਿਸੇ ਕੋਲ ਪੰਜੀ ਦੇਣ ਦਾ, ਪੰਜੀ ਪਾਵੇ, ਪਰ ਉਹ ਸੇਵਾ ਤਾਂ ਕਰੇ ਨਾ। ਗੁਰੂ ਘਰ ਤਾਂ ਸਾਰਿਆਂ ਦੇ ਸਾਂਝੇ। ਮੈਂ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰਾਂ, ਇਹ ਥੋੜਾ ਕਿ ਜਿਹਦੇ ਕੋਲ ਪੈਸਾ ਉਹ ਚੜਾ ਦੇਵੇ ਤੇ ਬਾਕੀ ਵਿਚਾਰੇ ਇਦਾਂ ਹੀ ਰਹਿਣ। ਹਰ ਸੰਗਤ, ਹਰ ਕੋਈ ਚਾਹੁੰਦਾ ਪੈਨੀ ਅਸੀਂ ਦਈਏ ਉਹਦੇ ਵਿੱਚ। ਸਾਂਝ ਦੇ ਪਰਸਨਲ ਨਹੀਂਗਾ, ਇਹ ਸੰਗਤ ਦਾ ਆ। ਨਗਰ ਕੀਰਤਨ ਸੰਗਤ ਦਾ। ਅੱਜ ਤੱਕ ਕਹਿੰਦੇ ਹੋਮ ਹਮਾ ਕੇ ਸੰਗਤਾਂ ਪਹੁੰਚਣ ਇੱਥੇ ਨਗਰ ਕੀਰਤਨ ਤੇ। ਜੀ ਮਾਤਾ ਮਾਣ ਆ, ਸਭ ਦਾ ਹੀ ਮਾਣ ਆ ਜੀ। ਦੇਖੋ ਯੂਬਾ ਸਿਟੀ ਦੀਆਂ ਸੰਗਤਾਂ ਬਹੁਤ ਮਾਣ ਕਰਦੀਆਂ, ਸਾਰਿਆਂ ਦਾ ਬਹੁਤ ਸਤਿਕਾਰ ਕਰਦੀਆਂ, ਇੰਨੀਆਂ ਸੇਵਾਵਾਂ ਕਰਦੀਆਂ ਆ। ਸੋ ਅਸੀਂ ਤਾਂ ਚਾਹੁੰਦੇ ਆ ਵੀ ਇਹ ਮਸਲੇ ਤੇ ਵਧਣ ਨਾ, ਸੁਲਝ ਜਾਣ ਤੇ ਚੰਗੀ ਚੀਜ਼ ਇਹੀ ਹੋਊਗੀ। ਜੀ ਜੀ ਪਰਸਨਲ ਲਈ ਨਹੀਂ ਕਰਨਾ। ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਮਾਤਾ ਜੀ ਤੁਸੀਂ ਵੀ ਕਹਿਣਾ ਚਾਹੁੰਦੇ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਲਕੀਤ ਕੌਰ। ਹਾਂਜੀ, ਵੀ ਕੁਝ ਕਹਿਣਾ ਚਾਹੁੰਦੇ? ਪਹਿਲਾਂ ਤਾਂ ਲੱਖ ਵਧਾਈਆਂ ਸਾਰੀਆਂ ਨਗਰ ਕੀਰਤਨ ਦੀਆਂ ਸਾਰੀ ਸੰਗਤ ਨੂੰ। ਦੂਜਾ ਇੱਕ ਗੱਲ ਹੈ ਭਈ ਜਿਹੜੇ ਇੱਦਾਂ ਬੇਤਰਾ ਜਿਹਾ ਕਰਦੇ ਆ, ਉਹਨਾਂ ਲਈ ਠੀਕ ਨੇ। ਲੰਗਰ ਤਾਂ ਗੁਰੂ ਘਰ ਤਾਂ ਸਾਰਿਆਂ ਸਾਂਝਾ ਹੀ ਆ। ਇਹ ਨਹੀਂ ਵੀ ਇੱਕ ਬੰਦੇ ਦਾ ਸਾਂਝਾ ਹੀ ਆ, ਨਾ ਹੀ ਇੱਦਾਂ ਕਰਨੀ ਚਾਹੀਦੀ ਵੀ ਮਤਲਬ ਸਾਡੀ ਕਮੇਟੀ ਆਏ, ਸਾਡੇ ਬੰਦਿਆਂ ਦਾ ਲੰਗਰ ਅੰਦਰ ਹੋਵੇ, ਦੂਜੇ ਪਾਸੇ ਦੇ ਬੰਦੇ ਦਾ ਲੰਗਰ ਨਹੀਂ ਇੱਥੇ ਅੰਦਰ ਲਾਉਣ ਦੇਣਾ। ਇੱਦਾਂ ਨਹੀਂ ਹੋਣੀ ਚਾਹੀਦੀ ਹੈ ਨਾ। ਗੁਰੂ ਘਰ ਸਾਰਾ ਸਾਂਝਾ ਆ। ਜਿਹਨੇ ਗੁਰਦੁਆਰਾ ਸ਼ੁਰੂ ਤੇ ਬਣਾਇਆ, ਜਿਹਨੇ ਸਭ ਕੁਝ ਹਿੰਮਤ ਕਰਕੇ ਬਣਾਇਆ, ਉਹਨੇ ਨਹੀਂ ਤਾਂ ਕੀਤਾ ਨਹੀਂ ਕੁਛ ਵੀ। ਜਿਹੜੇ ਹੁਣ ਕੱਲ੍ਹ ਆਣ ਕੇ ਕਮੇਟੀ ਮੈਂਬਰ ਬਣ ਗਏ, ਉਹਨੇ ਇੱਦਾਂ ਕਿਉਂ ਇੱਦਾਂ ਨਹੀਂ ਕਰਨੀ ਚਾਹੀਦੀ ਹੈ ਨਾ। ਉਹ ਤਾਂ ਗੁਰੂ ਘਰ ਸਾਰਾ ਸਾਂਝਾ, ਇੱਦਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਹਉਮੈਕਾਰ ਬਿਲਕੁਲ ਕਿਸੇ ਨੂੰ ਨਹੀਂ ਚਾਹੀਦਾ। ਜੇ ਕੋਈ 3 ਫੁੱਟ ਕੋਈ ਪੈਸੇ ਗੁਰੂ ਘਰ ਚਲਾਉਂਦਾ, ਉਹ ਵੀ ਸਾਡਾ ਆਪਣਾ ਨਹੀਂ ਹੁੰਦਾ, ਉਹ ਵੀ ਗੁਰੂ ਦਾ ਹੀ ਹੁੰਦਾ ਆ। ਗੁਰੂ ਘਰ ਤਾਂ ਬਿਲਕੁਲ ਬੇਤਰ ਨਹੀਂ ਕਰਨਾ ਚਾਹੀਦਾ। ਠੀਕ ਹੈ, ਹਾਂਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਹੋਰ ਦੁਖੀ ਆ। ਸੋ ਇਹ ਜਿਹੜਾ ਸੰਦੇਸ਼ ਆ ਉਹਨਾਂ ਦੇ ਲਈ। ਹਾਂਜੀ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ? ਜੀ ਤੁਸੀਂ ਵੀ ਕਹਿਣਾ ਹੈ ਜੀ ਕੁਝ? ਜੀ ਸੋ ਆਪਾਂ ਇਹਨਾਂ ਭੈਣਾਂ ਦੇ ਨਾਲ, ਮਾਵਾਂ ਦੇ ਨਾਲ ਗੱਲ ਕੀਤੀ ਆ। ਸੋ ਇਹ ਬੇਨਤੀ ਕਰਦੇ ਆ ਵੀ ਭਾਈ ਸਾਰੇ ਜਾਣੇ ਮਿਲ ਜੁਲ ਕੇ ਜਿਹੜਾ ਉਹ ਇਹ ਚੱਲੋ, ਉਹਦੇ ਵਿੱਚ ਹੀ ਜਿਹੜਾ ਫਾਇਦਾ ਆ ਸੰਗਤ ਨੂੰ ਨਾਲ ਲੈ ਕੇ, ਸੰਗਤ ਦੇ ਲਈ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣ। ਸੋ ਇਹ ਗੱਲਾਂ ਬਾਤਾਂ ਜਿਹੜੀਆਂ ਆਪਾਂ ਸੁਣੀਆਂ, ਹੁਣ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੇਵਾਦਾਰਾਂ ਨਾਲ ਗੱਲਬਾਤ ਇਦਾਂ ਹੀ ਆਪਾਂ ਕਰ ਰਹੇ ਹਾਂ। ਸੋ ਆਓ ਹੋਰ ਸੇਵਾਦਾਰਾਂ ਨਾਲ ਗੱਲਬਾਤ ਕਰਾਉਂਦੇ ਹਾਂ। ਸਭ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ
ਸੰਗਤਾਂ ਨੂੰ ਇਹੀ ਕਹਿੰਦੇ ਆ ਜੀ, ਹੁੰਮ ਹੁਮਾ ਕੇ ਪਹੁੰਚੋ। 43ਵਾਂ ਨਗਰ ਕੀਰਤਨ ਵਾ, ਹਰ ਇੱਕ ਸਾਰ ਸੰਗਤ ਨੂੰ ਬਾਹਰੋਂ ਆਏ ਹਨ ਸੰਗਤਾਂ ਦਾ ਜੀ ਆਇਆਂ ਆਖਦੇ ਆ। ਅਤੇ ਸਾਡੇ ਵੱਲੋਂ ਕਮੇਟੀ ਵੱਲੋਂ ਇੱਥੇ ਲੰਗਰ ਚੱਲਦੇ ਆ, ਬਾਹਰ ਲਾਇਓ ਲੰਗਰ। ਮੈਨੂੰ 35 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ, ਅਤੇ ਅੱਗੇ ਨਾਲੋਂ ਬਹੁਤ ਜ਼ਿਆਦਾ ਸਾਹ ਵੀ ਜ਼ਿਆਦਾ ਸੰਗਤ ਦਾ, ਅਤੇ ਲੱਖਾਂ 'ਚ ਗਿਣਤੀ ਜਿੱਥੇ ਸੰਗਤ ਪਹੁੰਚਦੀ ਆ। ਹੋਰ ਵੱਧ ਚੜ੍ਹ ਕੇ ਪਹੁੰਚੋ ਜੀ। ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਪਵਿੱਤਰ ਸਿੰਘ ਢੱਲੋਂ। ਮੈਂ ਸਾਰੀ ਸੰਗਤ ਨੂੰ ਕਹਿੰਦਾ ਹੁੰਦਾ ਕਿ ਆਪਣੀ ਸਾਰੀ ਏਕਤਾ ਰੱਖੀਏ। ਏਕਤਾ ਵਿੱਚ ਬਰਕਤ ਹੈ ਕਿ ਆਪਾਂ ਜਿਹੜੇ ਵੱਖਰੇ ਵੱਖਰੇ ਹੋਏ ਤੁਰੇ ਫਿਰਦੇ ਆ, ਇਹਨਾਂ ਨੂੰ ਇਕੱਠੇ ਹੋ ਜਾਈਏ ਤਾਂ ਬਹੁਤ ਵਧੀਆ ਹੋਏਗਾ। ਮਿਹਰਬਾਨੀ ਜੀ। ਜੀ ਕੀ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ? ਬਸ ਇਹੀ ਜੀ, ਸੰਗਤ ਨੂੰ ਵੀ ਸਿੱਖ ਕੌਮ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਆ ਵੀ ਏਕਾ ਬਣਾ ਕੇ ਰੱਖੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸੇਵਾ ਕਰੋ। ਸੋ ਇਹ ਸਨ ਸੇਵਾਦਾਰਾਂ ਦੇ ਨਾਲ ਗੱਲਬਾਤ। ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।